ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਕੀ ਉਥਲ ਪੁਥਲ ਹੋ ਰਹੀ ਆ, ਉਸ ਦੇ ਉੱਤੇ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ, 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਓ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਮਨਦੀਪ ਸਿੰਘ, ਸਰਬਜੀਤ ਕੌਰ ਸੈਨੋ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਹਿਲਾਂ ਕੁਝ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਆ, ਤੁਸੀਂ ਸਵਾਲ ਕਰ ਸਕੋਗੇ, ਕਾਲ ਕਰ ਸਕੋਗੇ 4082725200 408 272 5200। ਫਤਿਹ ਸਪਨੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਤੇ ਹੁਣ ਇਲੈਕਸ਼ਨ ਹੋ ਚੁੱਕੀ ਆ, ਸਾਰੇ ਨਤੀਜੇ ਆ ਚੁੱਕੇ ਆ। ਖਟਕੜ ਕਲਾਂ ਦੀ ਗੱਲ ਕਰਦੇ ਆ ਕਿ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਹੋ ਰਹੀਆਂ। ਕੱਲ ਨੂੰ ਆ ਜੀ ਇਹ ਸਹੁੰ ਚੁੱਕ ਸਮਾਗਮ ਖਟਕੜ ਕਲਾਂ ਦੇ ਵਿੱਚ ਹੋਊਗਾ, ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਜੱਦੀ ਪਿੰਡ ਹੈ। ਔਰ ਇੱਥੇ ਜਿਹੜਾ ਤਿਆਰੀਆਂ ਦੇ ਵਾਸਤੇ ਇਸ ਵੇਲੇ ਸਰਕਾਰੀ ਅਮਲਾ ਲੱਗਿਆ ਹੋਇਆ। ਔਰ 21 ਦੇ ਕਰੀਬ ਵੱਡੇ ਛੋਟੇ ਸਵਾਗਤੀ ਗੇਟ ਜਿਹੜੇ ਉਹ ਬਣਾਏ ਗਏ ਆ। ਜਿਹੜੇ ਦਿੱਲੀ ਜਾਂ ਬਾਕੀ ਹੋਰ ਰਾਜਾਂ ਤੋਂ ਆਉਣ ਵਾਲੇ ਵੱਡੇ ਆਗੂ ਨੇ, ਉਹਨਾਂ ਦੇ ਵਾਸਤੇ ਹੈਲੀਕਾਪਟਰਾਂ ਦੀ 4 ਹੈਲੀਪੈਡ ਬਣਾਏ ਗਏ ਆ। ਜਿਹੜੇ ਵੱਖ-ਵੱਖ ਰੂਟ ਨੇ ਉਹ ਸੈੱਟ ਕੀਤੇ ਗਏ ਆ। ਜਿਹੜੇ ਜਲੰਧਰ, ਅੰਮ੍ਰਿਤਸਰ, ਤਰਨਤਾਰਨ ਤੋਂ ਆਉਣ ਵਾਲੇ ਨੇ ਉਹਨਾਂ ਲਈ ਰੂਟ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਤੋਂ ਆਉਣ ਵਾਲੇ ਲੋਕਾਂ ਲਈ ਰੂਟ, ਇਧਰ ਪਟਿਆਲੇ ਵਗੈਰਾ, ਫਤਿਹਗੜ੍ਹ ਸਾਹਿਬ ਤੋਂ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਰੂਟ ਜਿਹੜੇ ਉਹ ਸੈੱਟ ਕੀਤੇ ਗਏ ਨੇ। ਜਿਹੜਾ ਇਸ ਵੇਲੇ ਮੇਨ ਚਰਚਾ ਦੇ ਵਿੱਚ ਜਾਂ ਕੇਂਦਰ ਬਿੰਦੂ ਬਣਿਆ ਹੋਇਆ ਖਟਕੜ ਕਲਾਂ, ਔਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਪਹੁੰਚਣ ਦੀ ਆਸ ਹੈ, ਕਿਉਂਕਿ ਸਭ ਨੂੰ ਸੱਦਾ ਦਿੱਤਾ ਗਿਆ ਅੱਜ ਦੀਆਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਕਿ ਉਹ ਕੇਸਰੀ ਪੱਗਾਂ ਤੇ ਜਿਹੜੀਆਂ ਕੇਸਰੀ ਚੁੰਨੀਆਂ ਨੇ ਉਹ ਲੈ ਕੇ ਆਉਣ। ਔਰ ਇਸ ਵੇਲੇ ਪੱਗਾਂ ਵੇਚਣ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਉੱਤੋਂ ਜਿਹੜੀਆਂ ਬਸੰਤੀ ਰੰਗ ਦੀਆਂ ਚੁੰਨੀਆਂ ਤੇ ਪੱਗਾਂ ਨੇ ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਵਿਕਰੀ ਹੋ ਰਹੀ ਹੈ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਕੋਈ ਸਮਾਂ ਸੀ ਚਿੱਟੀਆਂ ਪੱਗਾਂ ਚੱਲਦੀਆਂ ਸਨ, ਔਰ ਚਿੱਟੀ ਪੱਗ ਜਿਹੜੀ ਆ ਉਹ ਕਾਂਗਰਸੀ ਹੋਣ ਦੀ ਨਿਸ਼ਾਨੀ ਸਮਝੀ ਜਾਂਦੀ ਹੁੰਦੀ ਸੀ। ਫਿਰ ਨੀਲੀਆਂ ਵਾਲੇ ਵੀ ਰਾਜ ਕਰਦੇ ਰਹੇ, ਨੀਲੀ ਪੱਗ ਅਕਾਲੀ ਦਲ ਦੇ ਨਾਲ ਜੁੜ ਗਈ ਤੇ ਇਹ ਨਵਾਂ ਰੰਗ ਪੰਜਾਬ ਦੇ ਵਿੱਚ ਇਲੈਕਸ਼ਨਾਂ ਤੋਂ ਬਾਅਦ ਖਾਸ ਤੌਰ ਦੇ ਉੱਤੇ ਬੜਾ ਪ੍ਰਚਲਿਤ ਹੋਇਆ। ਇਹ ਬਸੰਤੀ ਰੰਗ ਹੈ। ਉਂਝ ਵੈਸੇ ਇਹ ਰੰਗ ਇੱਕ ਵਾਰੀ 1999 ਦੇ ਵਿੱਚ ਵੀ ਬਹੁਤ ਚੱਲਿਆ ਸੀਗਾ ਕੁਝ ਸਮੇਂ ਦੇ ਵਾਸਤੇ, ਜਦੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਨੇ ਵੱਡੀ ਇੱਕ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ ਇਹ ਰੰਗ ਬਹੁਤ ਸਾਰੇ ਸਾਲ ਗਾਇਬ ਰਿਹਾ ਤੇ ਮੁੜ ਕੇ ਜਦੋਂ ਕਿਉਂਕਿ ਭਗਵੰਤ ਮਾਨ ਹੋਰੀ ਇਹ ਰੰਗ ਬੰਨ੍ਹਦੇ ਨੇ। ਉਂਝ ਵੈਸੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਬੀਬੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੀਲੀਆਂ ਚੁੰਨੀਆਂ ਲੈ ਕੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੁੰਦੀਆਂ ਰਹੀਆਂ ਨੇ। ਇੱਕ ਵਾਰੀ ਫਿਰ ਇਹ ਜਿਹੜਾ ਰੰਗ ਹੈ ਉਹ ਲੋਕਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰਚਲਿਤ ਜਿਹੜਾ ਉਹ ਹੋਇਆ। ਜਿਹੜੇ ਅਧਿਕਾਰੀ ਨੇ ਇਹ ਬਹੁਤ ਕੁਝ ਜਿਹੜਾ ਉਹ ਕਰਦੇ ਹੁੰਦੇ ਆ, ਕਿਉਂਕਿ ਇਹ ਇੱਕ ਕਲਚਰ ਹੈ ਜਿਹੜਾ ਪੁਰਾਤਨ ਚੱਲੀ ਜਾਂਦਾ। ਬਈ ਸੜਕਾਂ ਨੂੰ ਚਿੱਪਰਾਂ ਲਾਈਆਂ ਜਾ ਰਹੀਆਂ ਨੇ, ਜਿਹੜੀਆਂ ਉੱਥੇ ਸੰਪਰਕ ਸੜਕਾਂ ਨੇ। ਪੰਜਾਬ ਦੀਆਂ ਸੜਕਾਂ ਜਿਹੜੀਆਂ ਟੋਲ ਵਾਲੀਆਂ ਹੀ ਚੱਜਦੀਆਂ ਨੇ, ਦੂਜੀਆਂ ਸੜਕਾਂ ਦਾ ਬਹੁਤ ਮੰਦਾ ਹਾਲ ਹੈ। ਹੁਣ ਖਟਕੜ ਕਲਾਂ ਨੂੰ ਪਹੁੰਚਣ ਵਾਲੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਦੀ ਵੀ ਸੁਣੀ ਗਈ ਹੈ ਤੇ ਉਹਨਾਂ ਨੂੰ ਰਾਤੋਂ ਰਾਤ ਠੀਕ ਕੀਤਾ ਜਾ ਰਿਹਾ।
ਕਿਉਂਕਿ ਇਹ ਦਿਖਾਉਂਦੇ ਨੇ ਫਿਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿ ਦੇਖੋ ਜੀ ਇੱਥੇ ਸਭ ਕੁਝ ਠੀਕ ਠਾਕ ਹੈ। ਇੱਥੇ ਕਿੰਨੇ ਕੁ ਲੋਕ ਪਹੁੰਚਦੇ ਆ ਅਜੇ ਐਗਜ਼ੈਕਟਲੀ ਨਹੀਂ ਕਿਹਾ ਜਾ ਸਕਦਾ, ਪਰ ਵੱਡੀ ਗਿਣਤੀ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਰਕਰ ਵੋਟਰ ਜਿਹੜੇ ਨੇ ਉਹ ਪਹੁੰਚਣ ਦੀ ਆਸ ਹੈ। ਜਿਹੜਾ ਇਸ਼ਤਿਹਾਰ ਹੈ ਉਹਦੇ ਵਿੱਚ ਇਹ ਆਖਿਆ ਗਿਆ ਕਿ ਭਗਵੰਤ ਮਾਨ ਹੋਰਾਂ ਦੇ ਬਿਹਾਫ ਦੇ ਉੱਤੇ ਕਿ ਸਿਰਫ ਮੈਂ ਨਹੀਂ, ਪੰਜਾਬ ਦੇ ਸਮੁੱਚੇ ਲੋਕ ਜਿਹੜੇ 3 ਕਰੋੜ ਨੇ ਉਹ ਸੀਐਮ ਅਹੁਦੇ ਦੀ ਸਹੁੰ ਚੁੱਕਣਗੇ। ਇਸ ਸਮਾਗਮ ਦੇ ਵਿੱਚ ਕਿਸੇ ਹੋਰ ਰਾਜ ਦੇ ਮੁੱਖ ਮੰਤਰੀ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ। ਇਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਸਾਬਕਾ ਹੋ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵੀ ਇਸ ਸਮਾਗਮ ਦੇ ਵਾਸਤੇ ਸੱਦਾ ਪੱਤਰ ਨਹੀਂ ਦਿੱਤਾ ਗਿਆ। 117 ਵਿਧਾਨ ਸਭਾ ਦੇ ਮੈਂਬਰ ਜਿਹੜੇ ਨਵੇਂ ਚੁਣੇ ਗਏ ਆ ਸਾਰੇ ਦੇ ਸਾਰੇ, ਉਹਨਾਂ ਨੂੰ ਸੱਦਾ ਪੱਤਰ ਜ਼ਰੂਰ ਦਿੱਤਾ ਗਿਆ। ਇਹਦੇ ਵਿੱਚ ਕਾਂਗਰਸ ਵਾਲੇ ਜਿਹੜੇ ਉਹ ਸ਼ਾਮਲ ਹੁੰਦੇ ਨੇ ਜਾਂ ਨਹੀਂ, ਜਿਹੜੇ 3 ਅਕਾਲੀ ਦਲ ਬਾਦਲ ਦੇ ਨੇ ਉਹ ਸ਼ਾਮਲ ਹੁੰਦੇ ਨੇ ਜਾਂ ਨਹੀਂ, ਪਰ ਉਹਨਾਂ ਨੂੰ ਸੱਦਾ ਪੱਤਰ ਜ਼ਰੂਰ ਇਸ ਸਮਾਗਮ ਦੇ ਵਿੱਚ ਦਿੱਤਾ ਗਿਆ, ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ। ਸੋ ਸਾਰੀਆਂ ਨਜ਼ਰਾਂ ਜਿਹੜੀਆਂ ਨੇ ਉਹ ਭੜਕਦੇ ਸਮਾਗਮ ਦੇ ਉੱਤੇ ਰਹਿਣਗੀਆਂ। ਇਹਦੇ ਵਿੱਚ ਸਿਰਫ ਮੁੱਖ ਮੰਤਰੀ ਦੇ ਵਜੋਂ ਭਗਵੰਤ ਮਾਨ ਹੁਰੀ ਹੀ ਸਹੁੰ ਚੁੱਕਣਗੇ। ਕੋਈ ਹੋਰ ਜਿਹੜਾ ਮੰਤਰੀ ਆ ਉਹ ਅਜੇ ਸਹੁੰ ਨਹੀਂ ਚੁੱਕੂਗਾ। ਮੰਤਰੀਆਂ ਨੂੰ ਸਹੁੰ ਬਾਅਦ ਦੇ ਵਿੱਚ ਚੁਕਾਈ ਜਾਊਗੀ। ਜੀ, ਤੁਸੀਂ ਕਹਿੰਦੇ ਹਜੇ ਸਹੁੰ ਚੱਕਣੀ ਆ, ਪਰ ਜਿੱਦਾਂ ਸੋਸ਼ਲ ਮੀਡੀਆ ਤੇ ਬੜੀਆਂ ਹਵਾਈ ਗੱਲਾਂ ਚੱਲਦੀਆਂ ਆ ਕਿ ਇਹ ਸਰਕਾਰ ਦਾ ਪੈਸਾ, ਕੀ ਇਹ ਜਿੱਦਾਂ ਹੁਣ ਆਮ ਆਦਮੀ ਪਾਰਟੀ ਸਹੁੰ ਨਹੀਂ ਚੱਕੀ, ਇਹ ਸਰਕਾਰ ਦਾ ਪੈਸਾ ਖਰਚ ਸਕਦੇ ਆ? ਕਹਿੰਦੇ ਇੰਨੇ ਕਰੋੜ ਇੱਥੇ ਦੇਤਾ, ਇੰਨੇ ਕਰੋੜ ਇੱਥੇ ਦੇਤਾ। ਐਕਚੁਅਲੀ ਇਹਦੇ ਵਾਸਤੇ ਨਾ ਜੀ ਮਹਿਕਮਾ ਹੁੰਦਾ ਜਿਹੜਾ ਲੋਕ ਸੰਪਰਕ ਮਹਿਕਮਾ ਹੈ, DPR ਜਿਹੜੇ ਨੇ ਉਹਨਾਂ ਨੇ ਇਹ ਫੰਡਸ ਉਹਨਾਂ ਕੋਲੇ ਇਹ ਹੁੰਦੀ ਆ ਅਥਾਰਟੀ ਕਿ ਉਹ ਜਾਰੀ ਕਰ ਸਕਦੇ ਨੇ ਜਿਹੜੇ ਫੰਡਸ। ਔਰ ਇਹ ਨਾ ਇੱਕ ਢਾਂਚਾ ਹੈ ਜਿਹੜਾ ਤੁਸੀਂ ਇਹ ਕਹਿ ਲਓ ਕਿ ਪੁਰਾਣਾ ਚੱਲਿਆ ਆਉਂਦਾ, ਜਿਵੇਂ ਮੈਂ ਦੱਸਿਆ ਕਿ ਉਹੀ ਕੁਛ ਚੱਲਦਾ ਕਿ ਸੜਕਾਂ ਨੂੰ ਚਿਪਰਾਂ ਲਾ ਦਿਓ, ਇਸ਼ਤਿਹਾਰ ਜਿਹੜੇ ਨੇ ਉਹ ਠੀਕ ਕਰ ਦਿਓ। ਅਜੇ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਨਹੀਂ ਆਈ, ਔਰ ਇਹ ਜਿਹੜੀ ਸਰਕਾਰ ਹੈ ਅਜੇ ਇਹ ਆਉਣੀ ਆ। ਮੁੱਖ ਮੰਤਰੀ ਨੇ ਅਜੇ ਇਹ ਸਹੁੰ ਚੁੱਕਣੀ ਆ। ਇਹ ਉਦੋਂ ਪਹਿਲਾਂ ਦੀਆਂ ਕਾਰਵਾਈਆਂ ਜਿਹੜੀਆਂ ਰੂਟੀਨ ਦੇ ਵਿੱਚ ਹੁਣ ਤੱਕ ਚੱਲਦੀਆਂ ਆ, ਇਹ ਉਹਦਾ ਪਾਰਟ ਹੈ ਜੀ। ਔਰ ਜਦੋਂ ਸਰਕਾਰ ਦੇ ਕੋਲੇ ਕੁਝ ਬਦਲਣ ਦੀ ਅਜੇ ਅਥਾਰਟੀ ਹੈ ਨਹੀਂਗੀ ਤੇ ਉਹ ਕਿਵੇਂ ਬਦਲ ਸਕਦੇ ਆ ਕਿ ਆਹ ਕੁਝ ਬਦਲ ਦਿਓ। ਫੰਡਸ ਜਿਹੜੇ ਆ ਉਹ ਜਾਰੀ ਕਰ ਸਕਦੇ ਆ, ਕਿਉਂਕਿ ਕੁਝ ਫੰਡਸ ਦੀ ਹੁੰਦੀ ਹੈ ਕਿ ਪ੍ਰੋਵੀਜ਼ਨ ਕਿ ਅਖਬਾਰਾਂ ਨੂੰ ਇਸ਼ਤਿਹਾਰ ਦੇਣੇ, ਜਿਹੜੀਆਂ ਕਿਉਂਕਿ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣੇ ਕੋਈ ਨਵੀਂ ਗੱਲ ਨਹੀਂ ਗੀ ਜੀ। ਬਹੁਤ ਸਾਰੀਆਂ ਸਰਕਾਰਾਂ ਦਿੰਦੀਆਂ ਨੇ। ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਉਹ 90 ਲੱਖ ਵਾਲੇ ਇਸ਼ਤਿਹਾਰਾਂ ਦਾ ਚੱਲਦਾ ਜੀ, ਉਹ ਵੀ ਤਾਂ ਕਿਉਂਕਿ ਅਖਬਾਰਾਂ ਨੂੰ ਸਿੰਪਲ ਜੀ ਗੱਲ ਹੈ ਜੀ, ਜਿਹੜਾ ਮੈਨੇਜ ਕੀਤਾ ਜਾਂਦਾ ਸਰਕਾਰਾਂ ਦੇ ਵੱਲੋਂ ਇਹ ਇਸ਼ਤਿਹਾਰ ਦੇ ਕੇ। ਔਰ ਚਾਹੇ ਉਹ ਹੁਣ ਅੱਜ ਕੱਲ ਰੇਡੀਓ ਜਿਹੜੇ ਆ ਗਏ ਨੇ FM, ਉਹਦੇ ਉੱਤੇ ਇਸ਼ਤਿਹਾਰ ਨੇ, ਚਾਹੇ ਨਿਊਜ਼ ਚੈਨਲਾਂ ਦੇ ਉੱਤੇ ਇਸ਼ਤਿਹਾਰ ਨੇ। ਇਹ ਇੱਕ ਚੱਲ ਰਹੀ ਪੁਰਾਣੀ ਪ੍ਰਕਿਰਿਆ ਹੈ। ਜਦੋਂ ਤੁਸੀਂ ਕੋਈ ਮਿੱਥ ਤੋੜਨੀ ਹੁੰਦੀ ਹੈ ਨਾ ਜੀ, ਜਦੋਂ ਕੋਈ ਚੀਜ਼ ਬਦਲਣੀ ਹੁੰਦੀ ਆ, ਉਹ ਨਹੀਂ ਹੁੰਦਾ ਕਿ ਓਵਰਨਾਈਟ ਬਦਲ ਜਾਵੇ, ਉਹ ਰਾਤੋਂ ਰਾਤ ਬਦਲ ਜੇ, ਬਦਲਣੀਆਂ ਪੈਣਗੀਆਂ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ, ਕੋਈ ਦੋ ਰਾਵਾਂ ਨਹੀਂ। ਇਥੋਂ ਜਿਹੜਾ ਜੀ ਲਾਂਭੇ ਹੋਣਾ ਪਊਗਾ, ਕਿਉਂਕਿ ਜੇ ਖਜ਼ਾਨੇ ਦੇ ਹਾਲਾਤ ਜਿਹੜੇ ਉਹ ਬਦਲਨੇ ਆ ਤੇ ਘੱਟੋ ਘੱਟ ਸ਼ੁਰੂਆਤ ਜਿਹੜੀ ਆ ਉਹ ਸਰਕਾਰ ਨੂੰ ਆਪਣੇ ਆਪ ਤੋਂ ਕਰਨੀ ਪੈਣੀ ਆ ਆਉਣ ਵਾਲੇ ਸਮੇਂ ਦੇ ਦੌਰਾਨ, ਨਹੀਂ ਤਾਂ ਸਵਾਲੀਆ ਚਿੰਨ੍ਹ ਲੱਗਣਗੇ। ਹਾਂ, ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਗੱਲ ਜਿਹੜੀ ਉਹ ਕੀਤੀ ਆ, ਉਹ ਕੁਝ ਬਹੁਤੇ ਕਾਲੇ ਨੇ, ਜਿਵੇਂ ਕੁਝ MLA ਵੀ ਬੜੇ ਕਾਲੇ ਪਏ ਹੋਏ ਨੇ। ਉਹਨਾਂ ਦੇ ਗੱਲਬਾਤ ਕਰਨ ਦਾ ਜਿਹੜਾ ਅੰਦਾਜ਼ ਹੈ ਅਧਿਕਾਰੀਆਂ ਦੇ ਨਾਲ, ਉਹ ਸਿਆਣਪ ਭਰਿਆ ਨਹੀਂ ਦੀਦਾ ਜੀ। ਕੁਝ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਹਦੇ ਵਿੱਚ ਉਹ ਦਬਕਾ ਕਲਚਰ ਜਿਹੜਾ ਨਾ ਉਹਨੂੰ ਅੱਗੇ ਪ੍ਰਮੋਟ ਕਰਨਾ ਚਾਹੁੰਦੇ ਆ, ਜਿਹਦੇ ਤੋਂ ਬਚਣ ਦੀ ਲੋੜ ਹੈ। ਕਿਉਂਕਿ ਦਬਕਾ ਕਲਚਰ ਜਿਹੜਾ ਪੰਜਾਬ ਦੇ ਵਿੱਚ ਕੁਝ ਸਿਆਸੀ ਲੋਕ ਲੈ ਆਏ ਕਿ ਆਹ ਡੈਰੀਆਂ ਲਾ ਲੀਆਂ, ਲਾਲ ਡੈਰੀਆਂ ਲਾ ਲੀਆਂ, ਪੀੜੀਆਂ ਡੈਰੀਆਂ ਲਾ ਲੀਆਂ, ਸਿੱਧੇ ਹੋ ਜਾਣ ਪੁਲਿਸ ਵਾਲੇ, ਉਹ ਕਰ ਦਾਂਗੇ, ਆਹ ਕਰ ਦਾਂਗੇ। ਇਹਦੇ ਤੋਂ ਨਿਜਾਤ ਪਾਉਣ ਦੇ ਵਾਸਤੇ ਲੋਕਾਂ ਨੇ ਜਿਹੜੀ ਆ ਉਹ ਬਦਲਾਅ ਨੂੰ ਵੋਟਾਂ ਪਾਈਆਂ ਨੇ। ਤੇ ਇਹ ਜੇ ਦਬਕਾ ਕਲਚਰ ਨੂੰ ਇਹਨਾਂ ਦੇ ਵਿੱਚੋਂ ਨਵਿਆਂ ਦੇ ਵਿੱਚੋਂ ਵੀ ਕੁਝ ਉਧਰ ਨੂੰ ਤੁਰ ਪਏ ਤੇ ਇਹ ਕੋਈ ਚੰਗਾ ਸ਼ਗਨ ਨਹੀਂ ਹੋਊਗਾ। ਉਮੀਦ ਹੈ ਕਿ ਇਸ ਕਹਾਣੀ ਨੂੰ ਘੱਟੋ ਘੱਟ ਜ਼ਰੂਰ ਜਿਹੜਾ ਉਹ ਸਮਝਣਗੇ
ਤੇ ਅੱਗੇ ਘੱਟੋ ਘੱਟ ਇਹਨੂੰ ਨਹੀਂ ਵਧਾਉਣਗੇ। ਜਿਵੇਂ ਖਾਸ ਤੌਰ ਦੇ ਉੱਤੇ ਕਿਉਂਕਿ ਜਿਹੜੀ ਨਾ ਇਹਦੇ ਵਿੱਚ ਜੇ ਤੁਸੀਂ ਸਾਰਾ ਓਵਰਆਲ ਦੇਖੋ ਬਹੁਤ ਸਾਰੇ ਨਵੇਂ ਆਏ ਨੇ ਜੀ, ਜੀ ਔਰ ਜੀ 50 ਸਾਲ ਤੋਂ ਮੈਕਸਿਮਮ ਘੱਟ ਨੇ, 27 ਸਾਲ ਦੇ ਨੇ, 30 ਸਾਲ ਦੇ ਨੇ। ਨਵਾਂ ਆ, ਜੋਸ਼ ਹੈ, ਜੋਸ਼ ਦੇ ਨਾਲ ਹੋਸ਼ ਕਾਇਮ ਰੱਖਣਾ ਬੜਾ ਜ਼ਰੂਰੀ ਹੈ। ਜਿੰਨੀ ਹੀ ਕਾਹਲੀ ਫੇਸਬੁੱਕ ਦੇ ਉੱਤੇ ਜਾਂ ਬਾਕੀ ਸੋਸ਼ਲ ਮੀਡੀਆ ਦੇ ਉੱਤੇ ਕੁਝ ਲੋਕ ਜਿਹੜਾ ਉਹ ਇਹਨੂੰ ਪੁੰਨ ਦੇ ਵਾਸਤੇ ਸਰਕਾਰ ਨੂੰ ਕਰ ਰਹੇ ਆ, ਉਹੋ ਜੀ ਕਾਹਲੀ ਕੁਝ MLA ਵੀ ਜਿਹੜਾ ਉਹ ਕਰ ਰਹੇ ਆ। ਲੋਕਾਂ ਨੂੰ ਥੋੜੀ ਪੇਸ਼ੈਂਸ ਰੱਖਣ ਦੀ ਲੋੜ ਹੈ। ਘੱਟੋ ਘੱਟ ਜਦੋਂ 17 ਦੇ ਵਿੱਚ ਸਰਕਾਰ ਬਣੀ ਆ, ਆਪਾਂ ਉਦੋਂ ਵੀ ਇਸੇ ਪਲੇਟਫਾਰਮ ਦੇ ਉੱਤੇ ਇਹ ਗੱਲ ਬੜੀ ਵਾਰੀ ਕਹੀ ਸੀ, ਉਦੋਂ ਵੀ ਲੋਕ ਸਵਾਲ ਕਰਦੇ ਸੀ ਕਿ ਘੱਟੋ ਘੱਟ ਸਾਲ ਇੱਕ ਦਿਓ ਸਰਕਾਰ ਨੂੰ ਜਿਹੜਾ ਉਹ ਗਿਣਨ ਦੇ ਵਾਸਤੇ, ਕਿ ਇਹ ਇੱਕ ਢਾਂਚਾ ਹੈ, ਬਹੁਤ ਵੱਡਾ ਢਾਂਚਾ ਹੈ, ਔਰ ਇਹਦੇ ਵਿੱਚ ਇੰਨੀਆਂ ਜ਼ਿਆਦਾ ਛੇਦ ਕੀਤੇ ਹੋਏ ਆ ਰਵਾਇਤੀ ਪਾਰਟੀਆਂ ਨੇ, ਇੰਨੀਆਂ ਮੋਰੀਆਂ ਕੀਤੀਆਂ ਹੋਈਆਂ ਨੇ ਕਿ ਉਹਨਾਂ ਨੂੰ ਮੋਰੀਆਂ ਨੂੰ ਲੱਭਣ ਤੇ ਖਤਮ ਕਰਨ ਦੇ ਵਾਸਤੇ ਸਮਾਂ ਚਾਹੀਦਾ ਹੋਊਗਾ। ਬਿਲਕੁਲ ਜੀ, ਪਿਛਲੀ ਸਰਕਾਰ ਨੂੰ ਵੀ ਸਮਾਂ ਦਿੱਤਾ, ਮੈਨੂੰ ਯਾਦ ਹੈਗਾ, ਪਰ ਜੇ 4.5 ਸਾਲ ਹੀ ਕੁਛ ਨਾ ਕਰੋ ਫਿਰ ਤਾਂ ਲੋਕੀ ਜ਼ਰੂਰ ਭੜਕਣਗੇ। ਅੱਗੇ ਗੱਲ ਕਰਦੇ ਹਾਂ, ਭਗਵੰਤ ਮਾਨ ਵੱਲੋਂ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਗਿਆ। 2014 ਦੇ ਵਿੱਚ ਭਗਵੰਤ ਮਾਨ ਹੋਰੀ ਜਦੋਂ ਪੂਰੇ ਮੁਲਕ ਦੇ ਵਿੱਚ ਬਹੁਤ ਵੱਡੀ ਮੋਦੀ ਲਹਿਰ ਚੱਲ ਰਹੀ ਸੀ, ਤਾਂ ਉਦੋਂ 4 ਸੀਟਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚੋਂ ਜਿੱਤੀਆਂ ਸੀ, ਕਿਤੋਂ ਹੋਰ ਨਹੀਂ ਸੀ ਕੋਈ ਵੀ ਸੀਟ ਉਹ ਜਿੱਤ ਸਕੇ। ਉਦੋਂ ਬਿਨਾਂ ਕਿਸੇ ਸ਼ੱਕ ਦੇ ਬਦਲਾਅ ਦੇ ਵਾਸਤੇ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ। 4 ਸੀਟਾਂ ਉਸੇ ਹੀ ਰੂਪ ਚ ਮਿਲੀਆਂ ਸੀ, ਔਰ ਬਹੁਤ ਸਾਰੀਆਂ ਸੀਟਾਂ ਕੁਝ ਮਾਰਜਨ ਦੇ ਉੱਤੇ ਆਮ ਆਦਮੀ ਪਾਰਟੀ ਹਾਰ ਗਈ ਸੀ। 19 ਦੀ ਕਹਾਣੀ ਵੱਖਰੀ ਹੈ। 19 ਦੇ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਹਵਾ ਨਹੀਂ ਸੀਗੀ, ਨਾ ਕੋਈ ਵੱਡਾ ਆਗੂ ਭਗਵੰਤ ਮਾਨ ਹੋਰਾਂ ਦੇ ਵਾਸਤੇ ਚੋਣ ਪ੍ਰਚਾਰ ਦੇ ਲਈ ਆਇਆ ਸੀਗਾ। ਔਰ ਸਮੁੱਚੀਆਂ ਪੰਜਾਬ ਦੀਆਂ ਸਿਆਸੀ ਧਿਰਾਂ ਇੱਕ ਪਾਸੇ ਤੇ ਭਗਵੰਤ ਮਾਨ ਇੱਕ ਪਾਸੇ ਸੀ। ਸੰਗਰੂਰ ਵਾਲੀ ਲੋਕ ਸਭਾ ਸੀਟ ਦੇ ਉੱਤੇ ਜੋ ਕੁਝ ਬੋਲਿਆ ਗਿਆ, ਆਹੀ ਜਿਹੜੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹੋ, ਜਿਹੜਾ ਪੈਗਵੰਤ ਮਾਨ ਔਰ ਨਸ਼ੇੜੀ ਸ਼ਰਾਬੀ ਕੀ ਕੁਝ ਕਹਿ ਕੇ ਉਦੋਂ ਭੰਡਿਆ ਗਿਆ, ਕਿਉਂਕਿ ਸੁਖਪਾਲ ਖਹਿਰਾ ਵੱਖਰੇ ਸੀ, ਉਹਦਾ IT ਵਿੰਗ ਕੰਮ ਕਰਦਾ ਸੀ। ਪਰ ਉਹਦੇ ਬਾਵਜੂਦ 19 ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਆਪਣੇ ਕੰਮਾਂ ਦੇ ਉੱਤੇ ਆਧਾਰਿਤ ਜਿਹੜਾ ਸੀ ਉਹ ਇਹ ਫਤਵਾ ਲੋਕਾਂ ਨੇ ਦਿੱਤਾ। ਪਹਿਲਾਂ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਤੇ ਵਿਜੇ ਇੰਦਰ ਸਿੰਗਲਾ ਨੂੰ ਹਰਾਇਆ ਸੀ। 19 ਦੇ ਵਿੱਚ ਉਹਨਾਂ ਨੇ ਇੱਕ ਧਨਾੜ ਕੇਵਲ ਸਿੰਘ ਢਿੱਲੋਂ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੂੰ ਹਰਾਇਆ। ਲੋਕ ਸਭਾ ਦੇ ਵਿੱਚ ਬੇਸ਼ੱਕ ਕੁਝ ਕੰਟਰੋਵਰਸੀ ਵੀ ਭਗਵੰਤ ਮਾਨ ਹੋਰਾਂ ਦੇ ਨਾਲ ਜੁੜਦੀਆਂ ਰਹੀਆਂ, ਇਹਦੇ ਬਾਵਜੂਦ ਉਹਨਾਂ ਨੇ ਨਿੱਠ ਕੇ ਪੰਜਾਬ ਦੇ ਮੁੱਦੇ ਚੁੱਕੇ ਔਰ ਉਹ ਬਹੁਤ ਚਰਚਾ ਦਾ ਵਿਸ਼ਾ ਬਣੇ। ਪੰਜਾਬ ਦੇ ਵਿੱਚੋਂ ਕਿਸੇ ਮੈਂਬਰ ਪਾਰਲੀਮੈਂਟ ਨੇ ਅੱਜ ਤੱਕ ਇੰਨੇ ਮੁੱਦਿਆਂ ਦੇ ਉੱਤੇ ਗੱਲ ਨਹੀਂ ਕੀਤੀ ਜਿੰਨੀ ਭਗਵੰਤ ਮਾਨ ਹੋਰਾਂ ਨੇ ਕੀਤੀ। ਲਗਭਗ ਸਾਰੇ ਇਸ਼ੂਜ਼ ਦੇ ਉੱਤੇ ਉਹਨਾਂ ਨੇ ਮੁੱਦਿਆਂ ਨੂੰ ਚੁੱਕਿਆ। ਉਹਨਾਂ ਨੇ ਕਿਉਂਕਿ ਟੈਕਨੀਕਲੀ ਇਹ ਅਸਤੀਫਾ ਦੇਣਾ ਪੈਣਾ ਸੀ ਤੇ ਲੋਕ ਸਭਾ ਦੇ ਵਿੱਚ ਅਸਤੀਫਾ ਦੇ ਦਿੱਤਾ, ਔਰ ਲੋਕ ਸਭਾ ਦੇ ਵਿੱਚ ਉਹਨਾਂ ਨੇ ਆਪਣਾ ਅਸਤੀਫਾ ਸਪੀਕਰ ਨੂੰ ਸੌਂਪਿਆ। ਜਿਹੜੇ ਵਿਰੋਧੀ ਧਿਰਾਂ ਵਾਲੇ ਨੇ ਉਹਨਾਂ ਨੇ ਵੀ ਲਗਭਗ ਮੈਕਸਿਮਮ ਵਿਰੋਧੀ ਧਿਰਾਂ ਵਾਲਿਆਂ ਨੇ ਸਣੇ ਭਾਰਤੀ ਜਨਤਾ ਪਾਰਟੀ, ਸਣੇ ਕਾਂਗਰਸ, ਸਣੇ ਤ੍ਰਿਣਮੂਲ ਵਾਲਿਆਂ ਨੇ ਭਗਵੰਤ ਮਾਨ ਹੋਰਾਂ ਦੇ ਨਾਲ ਸੈਲਫੀਆਂ ਖਿਚਵਾਈਆਂ, ਉਹਨਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਔਰ ਉਹਨਾਂ ਨੇ ਆਖਰੀ ਵਾਰ ਲੋਕ ਸਭਾ ਦੀ ਕਾਰਵਾਈ ਦੇ ਵਿੱਚ ਹਿੱਸਾ ਲਿਆ। ਇਹ ਵੀ ਕਿਹਾ ਕਿ ਹੁਣ ਵੱਡੀ ਜ਼ਿੰਮੇਵਾਰੀ ਨਿਭਾਉਣੀ ਆ, ਇਸ ਕਰਕੇ ਸਦਨ ਦੀ ਯਾਦ ਆਉਂਦੀ ਰਹੂਗੀ। ਸੰਗਰੂਰ ਲੋਕ ਸਭਾ ਸੀਟ ਖਾਲੀ ਡਿਕਲੇਅਰ ਕਰ ਦਿੱਤੀ ਜਾਊਗੀ। ਹਾਲਾਂਕਿ ਅਜੇ ਸਾਰਾ ਜਿਹੜਾ ਧਿਆਨ ਹੈ ਉਹ ਕੇਂਦਰਿਤ ਰਹਿਣਾ ਸਹੁੰ ਚੁੱਕ ਸਮਾਗਮ ਦੇ ਉੱਤੇ ਤੇ ਮੁੜ ਕੇ ਉਸ ਤੋਂ ਬਾਅਦ ਬਣਨ ਵਾਲੇ ਮੰਤਰੀਆਂ ਦੇ ਉੱਤੇ। ਤੇ ਉਦੋਂ ਬਾਅਦ ਜਿਹੜਾ ਜੀ ਇਹ ਧਿਆਨ ਕੇਂਦਰਿਤ ਹੋਊਗਾ ਬਿਨਾਂ ਕਿਸੇ ਸ਼ੱਕ ਦੇ ਸੰਗਰੂਰ ਲੋਕ ਸਭਾ ਹਲਕੇ ਦੇ ਉੱਤੇ। ਹਾਲਾਂਕਿ ਇਹਦੇ ਵਾਸਤੇ 6 ਮਹੀਨੇ ਹੁੰਦੇ ਆ, 6 ਮਹੀਨਿਆਂ ਦੇ ਵਿੱਚ ਚੋਣ ਹੋਣੀ ਆ, ਸੋ ਅਨਫ ਸਮਾਂ ਜਿਹੜਾ ਉਹ ਹੈਗਾ। ਕੌਣ ਉੱਥੋਂ ਅਗਲਾ ਕੈਂਡੀਡੇਟ ਹੋ ਸਕਦਾ ਹੈ, ਕੌਣ ਸੰਗਰੂਰ ਦੀ ਲੋਕ ਸਭਾ ਸੀਟ ਲੜੂਗਾ, ਇਹ ਬੜਾ ਅਹਿਮ ਹੋਊਗਾ। ਵੈਸੇ ਜਿੰਨੀ ਪਕੜ ਸੰਗਰੂਰ ਦੇ ਲੋਕ ਸਭਾ ਸੀਟ ਦੇ ਉੱਤੇ ਭਗਵੰਤ ਮਾਨ ਹੋਰਾਂ ਦੀ ਹੈ, ਉਹਨਾਂ ਦਾ ਹੀ ਕੋਈ ਜਿਹੜਾ ਜੀ ਉਹਨਾਂ ਦੀ ਮਰਜ਼ੀ ਦੇ ਨਾਲ ਕਿਸੇ ਕੈਂਡੀਡੇਟ ਨੂੰ ਉਤਾਰਿਆ ਜਾਊਗਾ ਤੇ ਉੱਥੋਂ ਲਗਭਗ ਸਫਲ ਹੋਣਾ ਵੀ ਉਹਦਾ ਲਾਜ਼ਮੀ ਹੀ ਹੈ। ਜੀ ਬਿਲਕੁਲ, 2 ਵਾਰੀ ਚੁਣੇ ਗਏ ਉੱਥੋਂ।
ਅੱਗੇ ਗੱਲ ਕਰਦੇ ਹਾਂ, ਪੰਜਾਬ ਕਾਂਗਰਸ ਦੀ ਅੰਦਰੂਨੀ ਜੰਗ ਹੋਰ ਵੱਧ ਗਈ ਹੈ। ਦੇਖੋ, ਇਹ ਵਧਣੀ ਹੀ ਹੈ, ਔਰ ਖਾਸ ਤੌਰ ਦੇ ਉੱਤੇ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ। ਹੁਣ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਜੀ ਚੇਂਜ ਕਰਨਾ ਪਊਗਾ। ਘਰ ਘਰ ਦੇ ਵਿੱਚ ਚੱਲੀ ਗੱਲ, ਮਸਲੇ ਪੈ ਗਏ ਚੰਨੀ ਗੱਲ, ਕਿਉਂਕਿ ਚੰਨੀ ਹੋਰਾਂ ਦੇ ਉੱਤੇ ਨਿਸ਼ਾਨੇ ਬਹੁਤ ਵੱਡੇ ਪੱਧਰ ਦੇ ਉੱਤੇ ਲੱਗ ਰਹੇ ਆ। ਇੱਕ ਵੀ ਕਾਂਗਰਸੀ ਜਿਹੜਾ ਕੋਈ ਸੀਨੀਅਰ ਆਗੂ ਚਰਨਜੀਤ ਚੰਨੀ ਦੀ ਹਮਾਇਤ ਦੇ ਵਿੱਚ ਨਹੀਂ ਆਇਆ। ਚੰਨੀ ਹੋਰਾਂ ਨੇ ਹਾਲੇ ਤੱਕ ਚੁੱਪ ਵੱਟੀ ਹੋਈ ਆ, ਜਦੋਂ ਕਿ ਨਵਜੋਤ ਸਿੰਘ ਸਿੱਧੂ ਚੋਣਾਂ ਦੇ ਵਿੱਚ ਹਾਰ ਦਾ ਠੀਕਰਾ ਚਰਨਜੀਤ ਚੰਨੀ ਦੇ ਸਿਰ ਭੰਨ ਚੁੱਕੇ ਆ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਦਲਣ ਨੂੰ ਲੈ ਕੇ ਪਾਰਟੀ ਦੇ ਅੰਦਰ ਵੱਡੀ ਹਿਲਜੁਲ ਇਸ ਵੇਲੇ ਚੱਲ ਰਹੀ ਆ। ਨਵਜੋਤ ਸਿੰਘ ਸਿੱਧੂ ਅਜੇ ਆਪਣੇ ਅਹੁਦੇ ਦੇ ਉੱਤੇ ਕਾਇਮ ਨੇ। ਨੈਤਿਕਤਾ ਦੇ ਆਧਾਰ ਦੇ ਉੱਤੇ ਉਹਨਾਂ ਨੇ ਅਸਤੀਫਾ ਦੇਣ ਦਾ ਕੋਈ ਫੈਸਲਾ ਨਹੀਂ ਕੀਤਾ। ਨਾ ਅਜੇ ਤੱਕ ਨਵਜੋਤ ਸਿੰਘ ਸਿੱਧੂ ਨੇ ਕੋਈ ਇਸ਼ਾਰਾ ਕੀਤਾ ਕਿ ਉਹ ਜਿਹੜਾ ਬਣਨਗੇ ਇਸ ਵੇਲੇ, ਜਿਹੜਾ ਦੀ ਬਣੇ ਰਹਿਣਗੇ ਪ੍ਰਧਾਨਗੀ ਦੇ ਉੱਤੇ ਜਾਂ ਪ੍ਰਧਾਨਗੀ ਛੱਡ ਦੇਣਗੇ। ਇਹਦਾ ਕੁਝ ਨਹੀਂ ਅਜੇ ਜਿਹੜਾ ਜੀ ਉਹ ਪਤਾ। ਸੋ ਦੂਜੇ ਪਾਸੇ ਜਿਹੜੇ ਸੁਨੀਲ ਜਾਖੜ ਨੇ, ਉਹਨਾਂ ਨੇ ਹਮਲੇ ਜਿਹੜੇ ਉਹ ਤੇਜ਼ ਕੀਤੇ ਆ ਲੀਡਰਸ਼ਿਪ ਦੇ ਉੱਤੇ। ਸੁਨੀਲ ਜਾਖੜ ਦੇ ਹਮਲਿਆਂ ਦੇ ਉੱਤੇ ਜਿਹੜਾ ਇਸ ਵੇਲੇ ਖਾਸ ਤੌਰ ਦੇ ਉੱਤੇ ਅੰਬਿਕਾ ਸੋਨੀ ਨੇ, ਔਰ ਅੰਬਿਕਾ ਸੋਨੀ ਹੋਰਾਂ ਦੇ ਵਾਸਤੇ ਉਹਨਾਂ ਨੇ ਤਿੱਖੇ ਸ਼ਬਦਾਂ ਦੀ ਭਰਮਾਰ ਜਿਹੜੀ ਉਹ ਕੀਤੀ ਆ, ਤਿੱਖਾ ਮੋਰਚਾ ਖੋਲਿਆ, ਕਿਉਂਕਿ ਅੰਬਿਕਾ ਸੋਨੀ ਨੇ ਹੀ ਸੁਨੀਲ ਜਾਖੜ ਹੋਰਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੱਕ ਨਹੀਂ ਸੀ ਪਹੁੰਚਣ ਦਿੱਤਾ। ਔਰ ਉਹਨਾਂ ਨੇ ਇਹ ਗੱਲ ਕਹਿ ਕੇ ਸੁਨੀਲ ਜਾਖੜ ਹੋਰਾਂ ਦਾ ਰਾਹ ਰੋਕ ਲਿਆ ਸੀ ਕਿ ਨਹੀਂ, ਹਿੰਦੂ ਚਿਹਰਾ ਪੰਜਾਬ ਦੇ ਵਿੱਚ ਕੋਈ ਮੁੱਖ ਮੰਤਰੀ ਨਹੀਂ ਬਣਨਾ ਚਾਹੀਦਾ। ਤੋ ਇਸ ਕਰਕੇ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਹੁਣ ਅੰਬਿਕਾ ਸੋਨੀ ਨੇ 15 ਤਰੀਕ ਨੂੰ, ਜਿਹੜੀ ਅੱਜ ਹੈ, ਇਹ ਕਾਂਗਰਸ ਨੇ ਆਪਣੀ ਮੀਟਿੰਗ ਸੱਦੀ ਆ। ਇਹਦੇ ਵਿੱਚ ਜਿਹੜੇ ਹਾਰੇ ਤੇ ਜਿੱਤੇ ਹੋਏ ਪਾਰਟੀ ਦੇ ਉਮੀਦਵਾਰਾਂ ਦੀ ਮੀਟਿੰਗ ਬੁਲਾਈ ਆ। ਦੋ ਪੜਾਵਾਂ ਦੇ ਵਿੱਚ ਇਹ ਮੀਟਿੰਗ ਹੋਊਗੀ। ਹਾਰ ਦੇ ਕਾਰਨਾਂ ਦਾ ਜਾਇਜ਼ਾ ਲਿਆ ਜਾਊਗਾ। ਸੁਨੀਲ ਜਾਖੜ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਵਿਰੋਧੀ ਧਿਰ ਦਾ ਨੇਤਾ ਚੁਣਿਆ ਜਾਵੇ ਉਹ ਵੋਟਾਂ ਪਵਾ ਕੇ ਚੁਣਿਆ ਜਾਵੇ, ਮਤਲਬ ਕਿ ਜਿਹੜੇ ਵਿਧਾਨਕਾਰ ਨੇ ਉਹ ਵੋਟਾਂ ਪਾਉਣ, ਤੇ ਜਿਹੜੀ ਲੀਡਰਸ਼ਿਪ ਹੈ, ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ, ਉਹ ਥੋਪੇ ਨਾ ਕਿ ਕਿਹਨੂੰ ਲੀਡਰ ਬਣਾਇਆ ਜਾਵੇ। ਇਹ ਕਿਹਾ ਜਾ ਰਿਹਾ ਕਿ ਮਾਝੇ ਦੇ ਵਿੱਚੋਂ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਹੁਰੀ ਨੇ, ਉਹ ਪੂਰਾ ਜੋਰ, ਪ੍ਰਤਾਪ ਸਿੰਘ ਬਾਜਵਾ, ਉਹ ਜ਼ੋਰ ਲਾ ਰਹੇ ਨੇ ਕਿ ਵਿਰੋਧੀ ਧਿਰ ਦਾ ਨੇਤਾ ਉਹ ਬਣ। ਕੌਣ ਬਣਦਾ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਹੁਣ ਵੈਸੇ ਦੇਖਿਆ ਜਾਵੇ ਜੇ ਜਮਾ ਘਟਾਓ ਦੇ ਹਿਸਾਬ ਦੇ ਨਾਲ ਤੇ ਸੁਖਜਿੰਦਰ ਰੰਧਾਵਾ ਹੋਰਾਂ ਦਾ ਨਾਮ ਹੋ ਸਕਦਾ। ਹਾਲਾਂਕਿ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਆ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਜ਼ੋਰ ਲਾ ਰਹੇ ਆ, ਪਰ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਦਾਅ ਲੱਗਣ ਦੀ ਕੋਈ ਸੰਭਾਵਨਾ ਹੈ ਨਹੀਂ ਗੀ ਵਿਰੋਧੀ ਧਿਰ ਦੇ ਨੇਤਾ ਦੇ ਉੱਤੇ। ਇੱਕ ਤਾਂ ਉਹਨਾਂ ਦੇ ਉੱਤੇ ਜਿਹੜਾ ਕੇਸ ਹੈ, ਉਹਦੀ ਵਜ੍ਹਾ ਕਰਕੇ ਕਾਂਗਰਸ ਨਹੀਂ ਚਾਹੂਗੀ ਕਿ ਉਹ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਆਵੇ। ਦੂਸਰਾ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਨਾਮ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਾਂਭੇ ਕੀਤਾ ਤੇ ਉਸ ਵੇਲੇ ਚੱਲਦਾ ਸੀਗਾ ਕਿ ਉਹ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਆ। ਇਸ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਉੱਤੇ ਗੁਣਾ ਪੈ ਸਕਦਾ। ਪਰ ਪ੍ਰਤਾਪ ਸਿੰਘ ਬਾਜਵਾ ਹੋਰੀ, ਰਾਜ ਸਭਾ ਦੀ ਉਹਨਾਂ ਦੀ ਮਿਆਦ ਮੁੱਕ ਗਈ ਆ, ਤੇ ਉਹਨਾਂ ਦੀ ਸੀਨੀਅਰਿਟੀ ਦੇ ਹਿਸਾਬ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਇੱਕ ਵਾਰੀ ਫੇਰ ਕਮਾਂਡ ਸੰਭਾਲ ਸਕਦੇ ਆ, ਕਿਉਂਕਿ ਜਦੋਂ 12 ਦੇ ਵਿੱਚ ਪਾਰਟੀ ਹਾਰ ਗਈ ਸੀ ਤੇ ਉਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਾਂਗਰਸ ਨੂੰ ਪੈਰਾਂ ਸਿਰ ਕੀਤਾ ਸੀ। ਉਹਨਾਂ ਦੇ ਕੋਲੇ ਐਕਸਪੀਰੀਅੰਸ ਜਿਹੜਾ ਉਹ ਹੈਗਾ। ਸੋ ਇਹ ਕਾਂਗਰਸ ਦੇ ਵਿੱਚ ਜਿਹੜੀ ਦੌੜ ਆ ਉਹ ਤੇਜ਼ ਹੋਈ ਆ ਇਸ ਵੇਲੇ। ਕਿਹਦਾ ਦਾਅ ਲੱਗਦਾ ਇਹ ਅਜੇ ਵੇਖਣਾ ਪਊਗਾ। ਜੀ ਜੀ ਜੀ, ਕਈਆਂ ਨੇ ਟਰਾਈ ਤੇ ਕਰਨੀ ਹੈਗੀ, ਭਾਵੇਂ ਆਪਣੇ ਆਪ ਨਾ ਵੀਡੀਓ ਪਾਈ ਜਾਣ ਕੁਛ ਨਾ ਕੁਛ। ਅੱਗੇ ਕਿਸਾਨ ਅੰਦੋਲਨ ਦੀ ਜੇ ਗੱਲ ਕਰੀਏ, ਉਸ ਦੀ ਫਿਰ ਤੋਂ ਤਿਆਰੀ ਹੈ। ਇਹ ਕੱਲ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਜੀ, ਜਿਹਦੇ ਵਿੱਚ MSP ਸਣੇ ਜਿਹੜੀਆਂ ਕਿਸਾਨ ਮੰਗਾਂ ਪ੍ਰਤੀ ਮੁੜ ਕੇ ਫੇਰ ਇਹ ਕਿਹਾ ਗਿਆ ਕਿ ਸਰਕਾਰ ਦੀ ਬੇਰੁਖੀ ਆ ਤੇ ਕਿਸਾਨ ਅੰਦੋਲਨ ਦਾ ਅਗਲਾ ਪੜਾਅ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਮੋਰਚੇ ਦੀ 9 ਮੈਂਬਰੀ ਤਾਲਮੇਲ
ਕਮੇਟੀ ਦੇ ਵਿੱਚ ਜਿਹੜੇ ਸ਼ਾਮਲ ਨੇ ਡਾਕਟਰ ਦਰਸ਼ਨਪਾਲ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਕੱਕਾ ਜੀ, ਯੁੱਧਵੀਰ ਸਿੰਘ ਤੇ ਯੋਗਿੰਦਰ ਯਾਦਵ ਦੇ ਵੱਲੋਂ ਇਹ ਕਿਹਾ ਗਿਆ ਜੀ ਕਿ 11 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਦੇ ਦਰਮਿਆਨ MSP ਲਈ ਕਾਨੂੰਨੀ ਗਰੰਟੀ ਹਫਤਾ ਦੇਸ਼ ਪੱਧਰ ਦੇ ਉੱਤੇ ਜਿਹੜਾ ਉਹ ਮਨਾਇਆ ਜਾਊਗਾ। ਸੰਯੁਕਤ ਕਿਸਾਨ ਮੋਰਚੇ ਨੇ ਲਖੀਮਪੁਰ ਖੀਰੀ ਕਾਂਡ ਦੇ ਵਿੱਚ ਸਰਕਾਰ ਦੀ ਭੂਮਿਕਾ ਤੇ ਕਿਸਾਨ ਅੰਦੋਲਨ ਨੂੰ ਦਿੱਤੇ ਭਰੋਸੇ ਦੇ ਨਾਲ ਧੋਖਾ ਕਰਨ ਨੂੰ ਲੈ ਕੇ 21 ਮਾਰਚ ਨੂੰ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕਰਨ ਦਾ ਜਿਹੜਾ ਉਹ ਐਲਾਨ ਕੀਤਾ। ਮੋਰਚੇ ਨੇ 28 ਤੇ 29 ਮਾਰਚ ਨੂੰ ਟ੍ਰੇਡ ਯੂਨੀਅਨਾਂ ਦੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ਵੀ ਕੀਤਾ। ਮੋਰਚਾ ਇਹ ਕਹਿੰਦਾ ਕਿ ਦੇਸ਼ ਭਰ ਦੇ ਕਿਸਾਨ ਇਹਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈਣਗੇ ਔਰ ਮੋਰਚੇ ਦੇ ਆਗੂਆਂ ਨੇ ਵੀ ਕਿਹਾ ਕਿ ਕਾਇਦੇ ਕਾਨੂੰਨ ਬਣਾਉਣ ਲਈ ਬਣਾਈ ਜਿਹੜੀ ਕਮੇਟੀ ਆ ਇੱਕ ਬਣਾਈ ਜਾਊਗੀ। ਸੰਯੁਕਤ ਸਮਾਜ ਮੋਰਚਾ ਬਣਾ ਕੇ ਪੰਜਾਬ ਦੇ ਵਿੱਚ ਚੋਣਾਂ ਲੜਨ ਵਾਲੇ ਕਿਸਾਨ ਆਗੂਆਂ ਨੂੰ ਮੀਟਿੰਗ ਦੇ ਵਿੱਚੋਂ ਬਾਹਰ ਕੀਤਾ ਗਿਆ ਤੇ ਉਹਨਾਂ ਨੇ ਗਾਂਧੀ ਪੀਸ ਫਾਊਂਡੇਸ਼ਨ ਦੇ ਵਿੱਚ ਜਿਹੜੀ ਸੀ ਉਹ ਵੱਖਰੀ ਇੱਕ ਮੀਟਿੰਗ ਕੀਤੀ। ਇਹਦੇ ਵਿੱਚ ਗੁਰਨਾਮ ਸਿੰਘ ਚਡੂਨੀ ਤੇ ਬਲਵੀਰ ਸਿੰਘ ਰਾਜੇਵਾਲ ਮੌਜੂਦ ਸੀਗੇ। ਇਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਸੀ ਉਹ ਪਹਿਲਾਂ ਇੱਥੋਂ ਮੋਰਚੇ ਦੇ ਵਿੱਚੋਂ ਲਾਂਭੇ ਕਰ ਦਿੱਤਾ ਸੀਗਾ। ਜਿਹੜੇ ਇਹਨਾਂ ਨੂੰ ਬਾਹਰ ਜਾਣ ਦੇ ਵਾਸਤੇ ਕਹਿ ਦਿੱਤਾ ਕਿ ਉਹ ਮੀਟਿੰਗ ਦੇ ਵਿੱਚੋਂ ਬਾਹਰ ਚਲੇ ਜਾਣ। ਇਸ ਤੋਂ ਬਾਅਦ ਦੋਵਾਂ ਧਿਰਾਂ ਦੇ ਦਰਮਿਆਨ ਕੁਝ ਤਕਰਾਰ ਵੀ ਹੋਈ। ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਤੇ ਬਾਕੀ ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਨੇ ਵੱਖਰੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਤੇ ਚੋਣਾਂ ਲੜਨ ਦੇ ਫੈਸਲੇ ਬਾਰੇ ਤਰਕ ਜਿਹੜੇ ਉਹ ਦਿੱਤੇ। ਹੁਣ ਸਵਾਲ ਇਹ ਆ ਕਿ ਇਹ ਤਰਕ ਜਿਹੜੇ ਉਹ ਕਿੰਨੇ ਕੁ ਕੰਮ ਕਰਦੇ ਨੇ, ਕੁਝ ਕਿਹਾ ਨਹੀਂ ਜਾ ਸਕਦਾ। ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹ ਇੱਕ ਕਿਸਮ ਦੇ ਨਾਲ ਫਟ ਗਿਆ ਔਰ ਇਹਦਾ ਜਿਹੜਾ ਲਾਹਾ ਹੈ ਉਹ ਸਿੱਧੇ ਰੂਪ ਦੇ ਵਿੱਚ ਜੇ ਕਿਸੇ ਨੂੰ ਹੋਊਗਾ ਤੇ ਉਹ ਕੇਂਦਰ ਦੀ ਸਰਕਾਰ ਨੂੰ ਹੋਊਗਾ। ਇਹ ਚੀਜ਼ਾਂ ਕਦੇ ਵੀ ਕਿਸਾਨ ਆਗੂਆਂ ਨੇ, ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਨਹੀਂ ਸੋਚੀਆਂ ਕਿ ਇਹ ਜਿਹੜਾ ਮੋਰਚੇ ਦਾ ਕਿੱਡਾ ਕੁ ਨੁਕਸਾਨ ਕਰਨਗੇ। ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਇੱਕ ਸਿੰਗਲ ਵੀ ਜਿਹੜਾ ਜੀ ਉਹ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ, ਇਨਕਲੂਡ ਬਲਬੀਰ ਸਿੰਘ ਰਾਜੇਵਾਲ ਦੇ। ਪਤਾ ਨਹੀਂ ਕਿਹੜੀ ਗੱਲ ਸੀਗੀ ਜਿਹਨੇ ਇਹਨਾਂ ਨੂੰ ਇੱਥੋਂ ਤੱਕ ਇਹ ਲੈ ਗਏ ਕਿ ਚੋਣਾਂ ਲੜਨੀਆਂ ਨੇ ਔਰ ਹੁਣ ਜਦੋਂ ਕੱਲ ਮੀਟਿੰਗ ਦੇ ਵਿੱਚੋਂ ਕੱਢਿਆ ਤੇ ਉੱਥੇ ਇਹ ਤਕਰਾਰ ਕਰਦੇ ਨਜ਼ਰ ਆਏ। ਇਹ ਚੀਜ਼ਾਂ ਦੇ ਖਮਿਆਜ਼ੇ ਜਿਹੜੇ ਉਹ ਭੁਗਤਣੇ ਪੈਣਗੇ ਜੀ ਔਰ ਇਹਦੇ ਨਾਲ ਸੰਯੁਕਤ ਕਿਸਾਨ ਮੋਰਚਾ ਬਿਨਾਂ ਕਿਸੇ ਸ਼ੱਕ ਦੇ ਕਮਜ਼ੋਰ ਹੋ ਗਿਆ। ਉਹਦੀ ਬੜਾ ਇੱਕ ਪਾਵਰਫੁਲ ਜਿਹੜੇ ਵਿਰੋਧੀ ਧਿਰਾਂ ਦੇ ਵਜੋਂ ਇਹ ਉੱਭਰੇ ਸੀ ਲੋਕ, ਖਾਸ ਤੌਰ ਦੇ ਉੱਤੇ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਦਾ ਨਾਮ ਏਡਾ ਵੱਡਾ ਬਣ ਗਿਆ ਸੀਗਾ ਕਿ ਜਿਹੜੀਆਂ ਸਰਕਾਰਾਂ ਉਹ ਤਰ੍ਹਾਂ ਕੰਬਦੀਆਂ ਸੀ। ਹੁਣ ਜਿਹੜੀਆਂ ਜੇ ਇਹ ਕੱਲ ਨੂੰ ਕਿਸੇ ਜਿਹੜੀ ਸਿਆਸੀ ਪਾਰਟੀ ਆ ਉਹਦੇ ਉੱਤੇ ਤੰਜ ਕੱਸਣਗੇ ਤੇ ਅਗਲੇ ਕਹਿਣਗੇ ਜ਼ਮਾਨਤਾਂ ਜਦ ਤੁਸੀਂ ਕਰਵਾ ਕੇ ਆਏ ਹੋ, ਤੁਸੀਂ ਕਦੇ ਜਿਹੜੇ ਉਹ ਆਗੂ। ਤੋ ਇਹਨਾਂ ਚੀਜ਼ਾਂ ਦਾ ਅਸਰ ਤਾਂ ਜਿਹੜਾ ਜੀ ਉਹ ਪਊਗਾ ਔਰ ਅਸਰ ਸੰਯੁਕਤ ਕਿਸਾਨ ਮੋਰਚੇ ਤੇ ਪਊਗਾ। ਬਿਲਕੁਲ ਜੀ ਬਿਲਕੁਲ। ਉਦਣ ਤਾਂ ਐ ਸੀ ਕਿ ਅਸੀਂ ਪਤਾ ਨਹੀਂ ਸ਼ਾਇਦ ਚੀਫ ਮਿਨਿਸਟਰੀ ਬਣ ਜਾਣਾ। ਤੇ ਅੱਗੇ ਗੱਲ ਹਰਮੰਦਰ ਸਾਹਿਬ ਦੀ ਗੱਲ ਕਰਦੇ ਹਾਂ, ਉਸ ਦੀਆਂ ਬਾਰੀਆਂ ਤੋਂ ਸ਼ੀਸ਼ੇ ਹਟਾਏ। ਇਹਨਾਂ ਜੀ ਪਿਛਲੇ ਦਿਨਾਂ ਤੋਂ ਵਿਵਾਦ ਬਹੁਤ ਛਿੜ ਗਿਆ ਸੀਗਾ ਔਰ ਕਿ ਇੱਥੇ ਜਿਹੜੇ ਜਦੋਂ ਤੁਸੀਂ ਉੱਪਰਲੀ ਮੰਜ਼ਿਲ ਦੇ ਉੱਤੇ ਜਾਂਦੇ ਹੋ ਦਰਬਾਰ ਸਾਹਿਬ ਦੇ ਤਾਂ ਉੱਥੇ ਜਿਹੜੀਆਂ ਵੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਬਾਰੀਆਂ ਨੇ ਉਤੋਂ ਉੱਥੇ ਜੰਗਲੇ ਲੱਗੇ ਨੇ ਤੇ ਜੰਗਲੇ ਤੋਂ ਜਿਵੇਂ ਹੇਠਾਂ ਦਰਸ਼ਨ ਕੀਤੇ ਜਾ ਸਕਦੇ ਆ ਗੁਰੂ ਗ੍ਰੰਥ ਸਾਹਿਬ ਦੇ, ਜਿੱਥੇ ਉੱਪਰ ਹੱਥ ਲਿਖਤ ਬੀੜ ਪਈ ਆ ਉਸ ਜਗ੍ਹਾ ਦੇ ਉੱਤੇ ਇੱਥੇ ਸ਼ੀਸ਼ੇ ਪਤਾ ਨਹੀਂ ਕਿਹਨੇ ਕਿਹੜਾ ਆਰਕੀਟੈਕਟ ਜਿਹੜਾ ਉਹ ਲਿਆਂਦਾ। ਜੇ ਤੁਸੀਂ ਦਰਬਾਰ ਸਾਹਿਬ ਨੂੰ ਆਰਕੀਟੈਕਟ ਦੇ ਪੁਆਇੰਟ ਆਫ ਵਿਊ ਦੇ ਨਾਲ ਦੇਖੋ ਤਾਂ ਜਿਹੜਾ ਨਾ ਇੱਥੇ ਹਵਾ ਕ੍ਰੋਸਿੰਗ ਦਾ ਬਹੁਤ ਜ਼ਬਰਦਸਤ ਇੰਤਜ਼ਾਮ ਜਿਹੜਾ ਉਹ ਕੀਤਾ ਹੋਇਆ ਜਦੋਂ ਦਾ ਵੀ ਇਹ ਬਣਿਆ। ਬਹੁਤ ਕਮਾਲ ਦਾ ਇਹ ਆਰਕੀਟੈਕਟ ਜਿਹਨੇ ਵੀ ਕੀਤਾ ਕਿਉਂਕਿ ਜਿਹੜੇ ਕੁਝ ਆਪਾਂ ਪੁਰਾਣੀਆਂ ਬਿਲਡਿੰਗਾਂ ਦੇਖਦੇ ਆ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਉਚੇਚੇ ਤੌਰ ਦੇ ਉੱਤੇ ਧਿਆਨ ਰੱਖਿਆ ਜਾਂਦਾ ਸੀ ਕਿ ਕ੍ਰੋਸਿੰਗ ਜਿਹੜੀ ਆ ਹਵਾ ਦੀ ਕ੍ਰੋਸਿੰਗ ਉਹ ਰਹੇ ਤੇ ਇਹਨੂੰ ਜਿਹੜੇ ਸ਼ੀਸ਼ੇ ਜਦੋਂ ਲਾਏ ਤੇ ਉਹਦੇ ਨਾਲ ਸ਼ੀਸ਼ਿਆਂ ਦੇ ਨਾਲ ਕ੍ਰੋਸਿੰਗ ਖਤਮ ਹੋ ਗਈ ਔਰ ਕ੍ਰੋਸਿੰਗ ਖਤਮ ਹੋਈ ਤੇ ਅੰਦਰ ਜਿਹੜਾ ਹੁਮਸ ਹੈ ਉਹ ਬਣਨੀ ਸ਼ੁਰੂ ਹੋ ਗਈ
ਦੂਸਰਾ ਇਹਦੇ ਉੱਤੇ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਵੀ ਦੇਖਿਆ ਗਿਆ, ਕੰਟਰੋਵਰਸੀ ਜਿਹੜੀ ਉਹ ਚੱਲ ਪਈ ਕਿ ਇਹ ਦਿੱਖ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮਾਰਤ ਦੀ ਪਹਿਲੀ ਮੰਜ਼ਿਲ ਦੇ ਉੱਤੇ ਸੱਚਖੰਡ ਵੱਲ ਖੁੱਲਣ ਵਾਲੀਆਂ ਜਿਹੜੀਆਂ ਬਾਰੀਆਂ ਸੀ ਉਹਦੇ ਮੂਹਰੇ ਸ਼ੀਸ਼ੇ ਲਾ ਕੇ ਇਹ ਰੋਕ ਦਿੱਤੇ ਗਈ ਸੀ। ਬੇਅਦਬੀ ਘਟਨਾ ਤੋਂ ਬਾਅਦ ਇਹ ਆਖਿਆ ਗਿਆ ਕਿ ਸੁਰੱਖਿਆ ਦੇ ਵਾਸਤੇ ਇਹ ਲਾਏ ਗਏ ਨੇ। ਸੁਰੱਖਿਆ ਦੇ ਵਾਸਤੇ ਹੋਰ ਇੰਤਜ਼ਾਮ ਕੀਤੇ ਜਾ ਸਕਦੇ ਨੇ, ਸ਼ੀਸ਼ੇ ਲਾਉਣੇ ਬਿਲਕੁਲ ਵੀ ਇਹ ਸਹੀ ਨਹੀਂ ਸੀਗੇ। ਹੁਣ ਜਿਹੜਾ ਇਹ ਸ਼ੀਸ਼ੇ ਲਾਉਣ ਦਾ ਵਿਰੋਧ ਹੋਇਆ ਤੇ ਇਹਨੂੰ ਹੁਣ ਉਤਾਰ ਦਿੱਤਾ ਗਿਆ। ਹਾਲਾਂਕਿ ਇਹ ਕਿਹਾ ਗਿਆ ਕਿ ਹਵਾ ਦੀ ਜਿਹੜੀ ਨਿਕਾਸੀ ਆ ਉਹਦੇ ਵਿੱਚ ਵਿਘਨ ਪੈ ਰਿਹਾ ਸੀ, ਹਵਾ ਦੀ ਨਿਕਾਸੀ ਨਹੀਂ, ਬਲਕਿ ਇਹ ਬਹੁਤ ਕੁਝ ਜਿਹੜਾ ਇਹਨੂੰ ਦੂਸਰੇ ਤਰੀਕੇ ਦੇ ਨਾਲ ਦੇਖਿਆ ਜਾਵੇ ਤੇ ਉਹ ਜ਼ਿਆਦਾ ਬੈਟਰ ਹੈ। ਕਿਉਂਕਿ ਹੁਣ ਫਿਰ ਜਿਹੜੀ ਉਹ ਬੇਅਦਬੀ ਦੀ ਘਟਨਾ ਵਾਪਰਨ ਲੱਗੀ ਸੀ ਉਹਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਲਈ ਇਸ਼ਤਿਹਾਰ ਦਿੰਦੀ ਫਿਰਦੀ ਹੈ ਇਸ ਗੱਲ ਦੇ ਵਾਸਤੇ ਕਿ ਅਸੀਂ 5 ਲੱਖ ਦਾ ਨਾਮ ਦੇਵਾਂਗੇ ਜਿਹੜਾ ਇਹ ਦੱਸੂਗਾ ਕਿ ਉਹ ਕੌਣ ਸੀ। ਪਹਿਲਾਂ ਤਾਂ ਮਰ ਗਿਆ ਉਹਨੂੰ ਕੁੱਟ-ਕੁੱਟ ਕੇ ਜਿਹੜਾ ਉਹ ਮੌਬ ਨੇ ਮਾਰ ਦਿੱਤਾ। ਮੁੜ ਕੇ ਉਹਦੇ ਤੋਂ ਬਾਅਦ ਸੁਰੱਖਿਆ ਦੇ ਕਰਕੇ ਅੰਦਰ ਸ਼ੀਸ਼ੇ ਲਾ ਕੇ ਤੁਸੀਂ ਟੋਟਲ ਦਿੱਖ ਬਦਲਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਇਹ ਬਹੁਤ ਗੰਭੀਰ ਵਿਸ਼ਾ ਹੈ ਔਰ ਇਹਦੇ ਉੱਤੇ ਜਿਹੜੇ ਕੁਝ ਜਾਣਕਾਰ ਨੇ ਉਹਨਾਂ ਨੇ ਬਹੁਤ ਕਿੰਤੂ ਪਰੰਤੂ ਕੀਤੇ ਕਿ ਇਉਂ ਦਿੱਖ ਨਹੀਂ ਬਦਲੀ ਜਾਣੀ ਚਾਹੀਦੀ। ਦਰਬਾਰ ਸਾਹਿਬ ਦੀ ਬਦਲ ਦਿੱਤੀ ਗਈ, ਕੋਈ ਪੁੱਛਦਾ ਨਹੀਂਗਾ ਕਿਉਂਕਿ ਚੰਬਦੀਆਂ ਚਲਾਈਆਂ ਜਾ ਰਹੀਆਂ ਨੇ। ਵਿਰੋਧ ਹੋਣਾ ਸ਼ੁਰੂ ਹੋਇਆ ਤੇ ਹੁਣ ਇਹ ਕਹਿਤਾ ਕਿ ਅੰਦਰ ਹੁਮਸ ਪੈਦਾ ਹੁੰਦੀ ਹੈ। ਹੁਮਸ ਪੈਦਾ ਹੋਣੀ ਸੀ, ਜਿਵੇਂ ਮੈਂ ਦੱਸਿਆ ਹੈ ਕਿ ਇਹ ਜਿਹੜੀਆਂ ਪੁਰਾਤਨ ਇਮਾਰਤਾਂ ਨੇ ਇਹਨਾਂ ਨੂੰ ਤੁਹਾਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਦੇਖਣਾ ਪਊਗਾ ਕਿ ਇਹਨੂੰ ਜਿਹੜੇ ਉਹ ਬਣਾਉਣ ਵਾਲੇ ਨੇ ਉਹ ਕਿੰਨੇ ਸਿਆਣੇ ਸਨ ਕਿ ਉਹ ਖਾਸ ਤੌਰ ਦੇ ਉੱਤੇ ਜਿਹੜੀ ਇਹਦੇ ਵਿੱਚੋਂ ਹਵਾ ਹੈ ਉਹਦੀ ਕ੍ਰੋਸਿੰਗ ਦਾ ਖਾਸ ਤੌਰ ਦੇ ਉੱਤੇ ਧਿਆਨ ਰੱਖਦੇ ਸਨ ਕਿ ਹਵਾ ਕ੍ਰੋਸ ਹੁੰਦੀ ਰਹੇ ਤੇ ਫਿਰ ਹੁਮਸ ਨਹੀਂ ਜਿਹੜਾ ਉਹ ਅੰਦਰ ਹੁੰਦਾ। ਇੱਥੇ ਜੇ ਕਿਤੇ ਸਮਾਂ ਲੱਗੇ ਸਰਹੰਦ ਦੇ ਵਿੱਚ ਜਾਓ ਤੇ ਜਿਹੜਾ ਠੰਡਾ ਬੁਰਜ ਹੈ ਉੱਥੇ ਉਹਦੇ ਨੇੜੇ ਤੇੜੇ ਇੰਨਾ ਸੰਗਮਰਮਰ ਲਾ ਦਿੱਤਾ ਗਿਆ ਕਿ ਠੰਡੇ ਬੁਰਜ ਨੂੰ ਹੁਣ 4 ਏਸੀ ਲੱਗੇ ਹੋਏ ਆ। ਉਹ ਫਿਰ ਠੰਡਾ ਤਾਂ ਕਾਹਦਾ ਰਹਿ ਗਿਆ ਜੀ? ਉਹ ਠੰਡਾ ਬੁਰਜ ਕਿਉਂ ਸੀ? ਇਹਨੂੰ ਕੋਈ ਜਿਹੜਾ ਉਹ ਦੇਖਣ ਦੇ ਵਾਸਤੇ ਤਿਆਰ ਨਹੀਂ। ਇਹ ਬੜੀ ਤੇਜ਼ੀ ਦੇ ਨਾਲ ਹਰ ਜਗ੍ਹਾ ਦੇ ਉੱਤੇ ਬਦਲਾਅ ਕੀਤਾ ਗਿਆ। ਸਾਡੇ ਲੋਕ ਬੋਲੇ ਨਹੀਂ ਜਿਹੜਾ ਉਹ ਕਦੀ। ਇਸੇ ਕਰਕੇ ਪੁਰਾਤਨ ਇਮਾਰਤਾਂ ਢਾਹ ਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਸੰਗਮਰਮਰ ਦੇ ਰੂਪ ਦੇ ਵਿੱਚ ਵੱਡੀਆਂ ਇਮਾਰਤਾਂ ਖੜੀਆਂ ਹੋ ਗਈਆਂ। ਦਰਬਾਰ ਸਾਹਿਬ ਦੇ ਵਿੱਚ ਬਹੁਤ ਕੁਝ ਚੇਂਜਸ ਜਿਹੜੀ ਆ ਉਹ ਪ੍ਰਕਰਮਾਂ ਦੇ ਵਿੱਚ ਤੇ ਆਲੇ ਦੁਆਲੇ ਕਰ ਦਿੱਤੀ ਗਈ ਹੈ। ਇਹ ਹੁਣ ਇੱਕ ਕਿਸਮ ਦੇ ਨਾਲ ਜਿਹੜੀ ਪੁਰਾਤਨ ਇਮਾਰਤ ਹੈ ਹਰਿਮੰਦਰ ਸਾਹਿਬ ਦੀ ਉਹਨੂੰ ਵੀ ਹੱਥ ਪਾ ਲਿਆ ਗਿਆ ਸੀ। ਚਲੋ ਹਾਲ ਦੀ ਘੜੀ ਤਾਂ ਇਹ ਸ਼ੀਸ਼ੇ ਲੈ ਗਏ। ਦਰਸ਼ਨੀ ਡਿਓੜੀ ਦੇ ਦਰਵਾਜ਼ਿਆਂ ਵਾਲੀ ਕੰਟਰੋਵਰਸੀ ਆਪਣੀ ਜਗ੍ਹਾ ਦੇ ਉੱਤੇ ਹਮੇਸ਼ਾ ਚੱਲਦੀ ਰਹਿੰਦੀ ਹੈ ਕਿ ਉਹ ਅਸਲ ਦਰਵਾਜ਼ੇ ਕਿੱਥੇ ਨੇ ਜਿਹੜੇ ਲਾਹੇ ਗਏ ਸੀਗੇ, ਉਹ ਕਿਹੜੇ ਸੀਗੇ। ਇਹ ਹੁਣ ਜਿਹੜੇ ਸ਼ੀਸ਼ੇ ਹਾਲ ਦੀ ਘੜੀ ਤਾਂ ਲਾਤੇ ਆ, ਜਦੋਂ ਦੁਬਾਰਾ ਦਾ ਲੱਗੂਗਾ ਫਿਰ ਲਾਉਣਗੇ। ਬਿਲਕੁਲ ਜੀ, ਬਿਲਕੁਲ ਦੇਖਣਗੇ ਇਲੈਕਸ਼ਨ ਤੋਂ ਬਾਅਦ ਇੱਕ ਹੋਰ ਇਲੈਕਸ਼ਨ ਹੋਊਗੀ। ਤੇ ਇਸ ਤੇ ਕਾਲ ਕਰ ਸਕਦੇ ਹੋ 4082725200। ਅੱਗੇ ਸੁਖਬੀਰ ਬਾਦਲ ਦੀ ਜੇ ਗੱਲ ਕਰੀਏ, ਪ੍ਰਧਾਨ ਤੇ ਉਹ ਹਜੇ ਵੀ ਬਣੇ ਰਹਿਣਗੇ ਅਕਾਲੀ ਦਲ ਦੇ। ਵੈਸੇ ਲੋਕ ਬੜੇ ਡਿਫਰੈਂਟ ਟਾਈਪ ਦੇ ਸਟਾਇਰ ਕਰ ਰਹੇ ਆ ਸਭ ਕਾਸੇ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ। ਜਿਹੜੀ ਜੇ ਤੁਸੀਂ ਦੇਖਿਆ ਹੋਊਗਾ ਤਾਂ ਜਿਹੜੀ ਤੁਸੀਂ ਗੱਲ ਪੁੱਛੀ ਸੀ ਨਾ ਸ਼ੁਰੂਆਤ ਦੇ ਵਿੱਚ ਹੀ, ਉਹਦੇ ਪਿੱਛੇ ਇਹਨਾਂ ਪਾਰਟੀਆਂ ਦੇ ਆਈਟੀ ਵਿੰਗ ਨੇ ਕਿ ਉਹ ਇਹਨਾਂ ਚੁਟਕਲਿਆਂ ਤੋਂ ਤਬਦੀਲ ਕਰਨਾ ਚਾਹੁੰਦੇ ਆ ਹੁਣ ਦੂਜੇ ਪਾਸੇ, ਕਿ ਉਧਰੋਂ ਥੋੜੀ ਠੱਲ ਪਵੇ ਤੇ ਇਹ ਚੀਜ਼ਾਂ ਭਾਰੀਆਂ ਜਾਣ ਜਿਹੜੀਆਂ ਕਿ ਇਹ ਪੈਸੇ ਕਿਉਂ ਖਰਚੇ ਜਾ ਰਹੇ ਆ, ਕਿਉਂ ਇੱਕ ਇਹ ਚੱਲ ਰਿਹਾ ਕਿ ਪ੍ਰਧਾਨ ਜੀ ਨੇ ਫੈਸਲਾ ਲੈ ਲਿਆ ਵੀ ਜਿਹੜੇ 3 ਜਿੱਤੇ ਆ ਉਹਨਾਂ ਨੂੰ ਵੇਖਣ ਲਈ ਟਿਕਟ ਲਾਈ ਜਾਊਗੀ। ਤੋ ਇਦਾਂ ਦੀਆਂ ਜਿਹੜੇ ਸਟਾਇਰ ਦੇ ਰੂਪ ਦੇ ਵਿੱਚ ਲੋਕ ਕਹਿ ਰਹੇ ਆ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਿਹੜਾ ਉਹ ਬਹੁਤ ਮਾਣਮੱਤਾ ਇਤਿਹਾਸ ਹੈ ਔਰ ਅਕਾਲੀ ਮੋਰਚਿਆਂ ਦਾ ਇਤਿਹਾਸ ਬਹੁਤ ਵੱਡਾ ਹੈ। ਇਹ ਅਕਾਲੀ ਦਲ ਬਾਦਲ ਬਣ ਗਿਆ ਜਦੋਂ 96 ਤੋਂ ਬਾਅਦ ਇਹਨੂੰ ਪੰਜਾਬੀ ਪਾਰਟੀ ਬਣਾਤਾ ਔਰ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹੱਥ ਕਮਾਂਡ ਆਈ ਤੇ ਫਿਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਜੀ ਸਮੇਟਿਆ ਕਿ 1920 ਦੇ ਵਿੱਚ ਬਣਿਆ ਅਕਾਲੀ ਦਲ 2022 ਆਉਂਦਿਆਂ 102 ਸਾਲਾਂ ਦੇ ਵਿੱਚ ਇਤਿਹਾਸਕ ਇਹ ਚੀਜ਼ ਦਰਜ ਕਰ ਗਿਆ ਕਿ ਸਭ ਤੋਂ ਘੱਟ ਸੀਟਾਂ ਉਹਦੀਆਂ ਆਈਆਂ। ਹਾਲਾਂਕਿ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਬਾਦਲ ਦੋ ਚੀਜ਼ਾਂ ਨੇ। ਇਹ ਪ੍ਰਾਈਵੇਟ ਲਿਮਟਿਡ ਕੰਪਨੀ ਹੈ।
ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਇੱਕ ਬਿਨਾਂ ਕਿਸੇ ਸ਼ੱਕ ਦੇ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ, ਔਰ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਰਿਵਾਈਜ਼ ਵੀ ਹੋਊਗਾ, ਉਹਦਾ ਰਿਵਾਈਜ਼ ਹੋਣਾ ਜ਼ਰੂਰੀ ਵੀ ਹੈ, ਪੰਜਾਬ ਦੇ ਭਲੇ ਦੇ ਵਾਸਤੇ ਉਹ ਹੋਊਗਾ, ਪਰ ਉਹ ਅਕਾਲੀ ਦਲ ਬਾਦਲ ਨਹੀਂ ਹੋਊਗਾ। ਅਕਾਲੀ ਦਲ ਬਾਦਲ ਮੁੜ ਕੇ ਉੱਭਰ ਸਕੂਗਾ, ਇਹਦੇ ਕੋਈ ਚਾਂਸਸ ਨਹੀਂ ਦਿਖਦੇ। ਇਹ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕੋਰ ਕਮੇਟੀ ਦੇ ਮੈਂਬਰਾਂ ਨੇ ਇਹ ਗੱਲ ਕਹੀ ਕਿ ਜੇ 17 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਹਾਰ ਤੋਂ ਸਬਕ ਸਿੱਖਿਆ ਹੁੰਦਾ ਤੇ ਇਹ ਸਿਆਸੀ ਤਰਾਸਦੀ ਨਾ ਝੱਲਣੀ ਪੈਂਦੀ। ਅਕਾਲੀ ਆਗੂਆਂ ਨੇ ਵੀ ਕਿਹਾ ਕਿ ਅਕਾਲੀ ਦਲ ਦੇ ਵਿੱਚ ਇਸ ਸਮੇਂ ਆਗੂਆਂ ਦੀ ਭਰਮਾਰ ਹੈ, ਪਰ ਕਾਡਰ ਜਿਹੜਾ ਉਹ ਟੁੱਟ ਚੁੱਕਾ। ਕੋਰ ਕਮੇਟੀ ਮੈਂਬਰਾਂ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਸੰਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਵੱਲੋਂ ਕਾਨੂੰਨਾਂ ਦੀ ਵਕਾਲਤ ਕਰਨਾ ਪਾਰਟੀ ਦੇ ਖਿਲਾਫ ਭੁਗਤ ਗਿਆ। ਆਗੂਆਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦਾ ਆਧਾਰ ਹੀ ਕਿਸਾਨੀ ਹੈ ਤਾਂ ਮੁੱਢ ਤੋਂ ਸਪਸ਼ਟ ਸਟੈਂਡ ਲੈਣ ਦੀ ਲੋੜ ਸੀ। ਸੁਖਬੀਰ ਬਾਦਲ ਨੇ ਇਹ ਕਿਹਾ ਜਾਂਦਾ ਹੈ ਕਿ ਉਹਨੇ ਕਿਹਾ ਕਿ ਜੇ ਪਾਰਟੀ ਸਮਝਦੀ ਹੈ ਕਿ ਮੇਰੇ ਤੋਂ ਕੋਈ ਕੁਤਾਹੀ ਹੋਈ ਹੈ ਤੇ ਮੇਰੇ ਕਰਕੇ ਨੁਕਸਾਨ ਹੋਇਆ, ਮੈਂ ਪਛਾਂ ਹਟਣ ਲਈ ਤਿਆਰ ਹਾਂ। ਅਜੇ ਕੋਈ ਕੁਤਾਹੀ ਹੋਈ ਨਹੀਂ ਗੀ, ਇਹ ਵੱਡਾ ਸਵਾਲ ਹੈ। ਇਹ ਹੋਰ ਕੁਤਾਹੀ ਕੀ ਹੁੰਦੀ ਹੈ? ਤੇ ਜਿਹੜੇ ਉੱਥੇ ਬੈਠੇ ਆਗੂ ਨੇ ਜਿਨ੍ਹਾਂ ਨੇ ਕਦੇ ਵੀ ਟੋਕਿਆ ਨਹੀਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਕਦੇ ਵੀ ਨਹੀਂ ਟੋਕਿਆ ਇਸ ਮਾਮਲੇ ਦੇ ਉੱਤੇ, ਜੋ ਕੁਝ ਉਹ ਕਰਦੇ ਰਹੇ, ਕਿਉਂਕਿ ਲਗਭਗ ਜੁਰਤ ਜਿਹੜੀ ਸੀਗੀ ਉਹ ਮੁਕਾ ਦਿੱਤੀ ਲੀਡਰਾਂ ਦੇ ਵਿੱਚ। ਅਕਾਲੀ ਦਲ ਬਾਦਲ ਦੇ ਵਿੱਚ ਕੋਈ ਵੀ ਗੁਰਚਰਨ ਸਿੰਘ ਟੌੜਾ ਹੋਰਾਂ ਵਰਗਾ ਲੀਡਰ ਮੌਜੂਦ ਨਹੀਂ ਜਿਹੜਾ ਮੂੰਹ ਦੇ ਉੱਤੇ ਗੱਲ ਕਹਿ ਦਿੰਦਾ ਸੀਗਾ। ਇਸ ਕਰਕੇ ਉਹ ਘਾਟ ਸੀ। ਉਹ ਕਹਿੰਦੇ ਨਹੀਂ ਜੀ ਲੋੜ ਨਹੀਂ ਹੈਗੀ, ਤੇ ਇਸ ਕਰਕੇ ਪੇਸ਼ਕਸ਼ ਕੀਤੀ ਗਈ ਹੈ, ਪਰ ਇਹ ਕਿਹਾ ਗਿਆ ਕਿ ਕੋਈ ਏਡੀ ਗੱਲ ਨਹੀਂ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਇਦੋਂ ਪਹਿਲਾਂ ਵੀ ਪਾਰਟੀ ਨੇ ਕਈ ਵਾਰੀ ਸਿਆਸੀ ਚੁਣੌਤੀਆਂ ਦਾ ਸਾਹਮਣਾ ਜਿਹੜਾ ਉਹ ਕੀਤਾ, ਤੇ ਮੋਰਚੇ ਲਾਉਣ ਲਈ ਤੇ ਜੱਦੋਜਹਿਦ ਲਈ ਤਿਆਰ ਰਹਿਣਾ ਚਾਹੀਦਾ, ਇਹ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ। ਹੁਣ ਪਾਰਟੀ ਦੇ ਆਗੂ ਮੰਨੇ ਜਾਂਦੇ ਸਾਡੇ ਨਾਲੋਂ ਕਾਡਰ ਟੁੱਟ ਗਿਆ, ਤੇ ਇਹ ਕਹਿੰਦੇ ਮੋਰਚੇ ਲਾਉਣ ਲਈ ਤਿਆਰ ਰਹਿਣਾ ਚਾਹੀਦਾ। ਮੋਰਚੇ ਤੁਸੀਂ ਲਾਉਣੇ ਕਿਹਦੇ ਸਿਰ ਦੇ ਉੱਤੇ ਨੇ? ਜਿਹੜੀ ਉਹ 40-40 ਲੱਖ ਦੀਆਂ 30-30 ਲੱਖ ਰੁਪਏ ਦੀਆਂ ਗੱਡੀਆਂ ਲਈ ਫਿਰਦੇ ਨੇ ਉਹਨਾਂ ਦੇ ਸਿਰ ਦੇ ਉੱਤੇ? ਉਹ ਮੋਰਚਿਆਂ ਵਾਲੇ ਨਹੀਂ ਹੈਗੇ। ਅਕਾਲੀ ਮੋਰਚਿਆਂ ਦਾ ਇਤਿਹਾਸ ਕਿਤਾਬ ਜੇ ਕਿਤੇ ਪੜ੍ਹੋ ਤੇ ਪਤਾ ਲੱਗੇ ਕਿ ਅਕਾਲੀ ਕੌਣ ਹੁੰਦੇ ਸਨ, ਜਿਹੜੇ ਕਸ਼ਹਿਰਾ ਪਰਨਾ ਬਸ ਸਿਰਫ ਚੁੱਕਦੇ ਸਨ ਤੇ ਮੋਰਚਿਆਂ ਵੱਲ ਨੂੰ ਤੁਰ ਪੈਂਦੇ ਸਨ। ਇਹਨਾਂ ਦੇ ਵਿੱਚ ਕਿਹੜੇ ਨੇ ਜਿਹੜੇ ਮੋਰਚਿਆਂ ਦੇ ਉੱਤੇ ਇਹਨਾਂ ਦੇ ਵਾਸਤੇ ਤੁਰ ਪੈਣਗੇ? ਅਜੇ ਇਹ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਮਤਲਬ ਕਿ ਜੁਰਤ ਨਹੀਂ ਕਿਸੇ ਆਗੂ ਦੀ ਹੋਈ ਕਿ ਹਾਂ ਅਸੀਂ ਕਹਿੰਦੇ ਹਾਂ ਤੁਹਾਨੂੰ ਕਿ ਇਹ ਤੁਹਾਡੀ ਵਜ੍ਹਾ ਕਰਕੇ ਕੁਤਾਹੀ ਹੋਈ ਹੈ ਤੇ ਪਾਰਟੀ ਮੂਧੇ ਮੂੰਹ ਡਿੱਗ ਪਈ ਆ ਤੇ ਦਿਓ ਅਸਤੀਫਾ। ਇਹ ਸਮਾਂ ਸੀਗਾ ਜਦੋਂ ਬਾਦਲ ਟੱਬਰ ਤੋਂ ਜਿਹੜਾ ਕਿ ਵਿਧਾਨ ਸਭਾ ਤਾਂ ਬਾਦਲ ਤੋਂ ਖਾਲੀ ਹੋ ਗਈ ਹੈ ਤੇ ਅਕਾਲੀ ਦਲ ਨੂੰ ਬਚਾ ਲਿਆ ਜਾਂਦਾ, ਪਰ ਜੁਰਤ ਨਹੀਂ ਬਣ ਸਕੀ ਜੀ ਕਿਸੇ ਵੀ ਆਗੂ ਦੇ ਵਿੱਚ। ਉਹਦਾ ਹੀ ਕਾਰਨ ਨੇ, ਉਹਦੇ ਕਾਰਨ ਇਹ ਨੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੈਡ ਹੈ, ਇਹ SAD, ਉਹ ਸਨ ਐਂਡ ਡੈਡ ਬਣ ਗਿਆ। ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਚੰਦੂ ਮਾਜਰਾ, ਉਹਦਾ ਮੁੰਡਾ ਸਿਕੰਦਰ ਮਲੂਕਾ, ਉਹਦਾ ਮੁੰਡਾ ਤੋਤਾ ਸਿੰਘ, ਉਹਦਾ ਮੁੰਡਾ ਬਲਵਿੰਦਰ ਸਿੰਘ ਭੁੰਦੜ, ਉਹਦਾ ਮੁੰਡਾ, ਸਾਰਿਆਂ ਦੇ ਮੁੰਡੇ ਜਿਹੜੇ ਉਹ ਲਿਆ ਕੇ ਇਹਨਾਂ ਲੀਡਰਾਂ ਦੀ ਜ਼ਬਾਨ ਬੰਦ ਕਰ ਦਿੱਤੀ ਪਿਛਲੇ ਸਾਲਾਂ ਦੇ ਦੌਰਾਨ। ਇਹ ਆਪਣੇ ਮੁੰਡਿਆਂ ਦੇ ਭਵਿੱਖ ਲੱਭਦੇ ਆਪਣੇ ਭਵਿੱਖ ਵੀ ਜਿਹੜੇ ਉਸ ਹਨੇਰੀ ਗੁਫਾ ਦੇ ਵਿੱਚ ਲੈ ਗਏ, ਜਿੱਥੇ ਹੁਣ ਇਹਨਾਂ ਨੂੰ ਰਾਹ ਕੋਈ ਨਹੀਂ ਜਿਹੜਾ ਉਹ ਲੱਭ ਰਿਹਾ। ਹਾਲਾਂਕਿ ਸੁਖਬੀਰ ਬਾਦਲ ਦੇ ਇੰਨਾ ਕਹਿ ਦੇਣ ਦੇ ਨਾਲ ਉਹਦੀਆਂ ਕੋਈ ਮੁਸ਼ਕਲਾਂ ਨਹੀਂ ਘਟ ਗਈਆਂ। ਇਹ ਮੁਸ਼ਕਲਾਂ ਬਹੁਤ ਵੱਡੇ ਪੱਧਰ ਦੇ ਉੱਤੇ ਅਜੇ ਉਹਨੂੰ ਸਾਹਮਣਾ ਕਰਨਾ ਪਊਗਾ। ਬਗਾਵਤ ਅਕਾਲੀ ਦਲ ਬਾਦਲ ਦੇ ਵਿੱਚ ਹਰ ਹਾਲਤ 'ਚ ਹੋਊਗੀ। ਸ਼ੁਰੂ ਤਾਂ ਹੋ ਚੁੱਕੀ ਆ ਜੀ, ਬਿਲਕੁਲ ਬੋਲਦੇ ਆ ਦਪਮੀ ਜੀਬੇ ਬੋਲਦੇ ਆ। ਤੇ ਅਖੀਰਲੇ ਸਵਾਲ ਵੱਲ ਚੱਲਾਂਗੇ। ਗੁਰਚਰਨ ਸਿੰਘ ਟੌੜਾ ਮੇਰੇ ਖਿਆਲ ਦੇ ਵਿੱਚ ਤਾਂ ਕਦੀ ਬਹੁਤੇ ਸਪੋਰਟਰ ਨਹੀਂ ਭਾਜਪਾ ਦੇ, ਪਰ ਅੱਜ ਕੱਲ ਉਹਨਾਂ ਦੇ ਘਰ ਦੇ ਉੱਤੇ ਭਾਜਪਾ ਦਾ ਝੰਡਾ ਝੁੱਲ ਰਿਹਾ। ਦੇਖੋ, ਜੇ ਤੁਸੀਂ ਸਾਰਾ ਜਾਣੋ, ਹਾਲਾਂਕਿ ਗੁਰਚਰਨ ਸਿੰਘ ਟੌੜਾ ਹੋਰਾਂ ਦਾ ਵੀ ਜੇ ਆਪਾਂ ਘੋਖੀਏ ਤਾਂ ਇਹ ਨਹੀਂ ਹੈਗਾ ਕਿ ਉਹ ਵਿਵਾਦਤ ਨੇਤਾ ਨਹੀਂ ਸਨ। ਵਿਵਾਦ ਤਾਂ ਬਹੁਤ ਸਾਰੇ ਉਹਨਾਂ ਦੇ ਨਾਲ ਜੁੜਦੇ ਰਹੇ। ਜਿਵੇਂ ਚਾਣਕਿਆ ਮੰਨੇ ਜਾਂਦੇ ਸਨ ਅਕਾਲੀ ਰਾਜਨੀਤੀ ਦੇ, ਇਸੇ ਕਰਕੇ ਸਭ ਤੋਂ ਲੰਬਾ ਸਮਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਰਹੇ। ਪਰ ਇੱਕ ਗੱਲ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਜ਼ਰੂਰ ਜਿਹੜੀ ਉਹ ਜਾਂਦੀ ਆ, ਜਿਹੜੇ ਲਿਸਨਰ ਨੇ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸਤ ਨੂੰ ਸਮਝਦੇ ਨੇ, ਅਕਾਲੀ ਦਲ ਦੀ ਸਿਆਸਤ ਨੂੰ ਸਮਝਦੇ ਨੇ, ਉਹ ਜ਼ਰੂਰ ਸਹਿਮਤ ਹੋਣਗੇ
ਕਿ ਉਹਨਾਂ ਦੇ ਜੀਂਦੇ ਜੀ ਘੱਟੋ ਘੱਟ ਉਹਨਾਂ ਨੇ RSS ਵਰਗੀਆਂ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਨੂੰ ਅਕਾਲੀ ਦਲ ਦੇ ਨੇੜੇ ਜਾਂ ਧਾਰਮਿਕ ਸੰਸਥਾਵਾਂ ਦੇ ਵਿੱਚ ਘੁਸਪੈਠ ਨਹੀਂ ਕਰਨ ਦਿੱਤੀ। ਇਹ ਕਦੋਂ ਹੁੰਦੀ ਆ? ਜਿਹੜੀ ਜਦੋਂ ਗੁਰਚਰਨ ਸਿੰਘ ਟੌਹੜਾ ਕਮਜ਼ੋਰ ਹੋ ਜਾਂਦੇ ਆ, ਉਸ ਤੋਂ ਬਾਅਦ ਇਹਨਾਂ ਦੀ ਘੁਸਪੈਠ ਹੁੰਦੀ ਆ। ਚਾਹੇ ਹੁਣ ਆ ਕਿਤਾਬਾਂ ਦੀ ਕੰਟਰੋਵਰਸੀ ਛਿੜੀ ਹੋਈ ਆ ਕਿ ਜਿਹੜਾ ਉਹਦੇ ਚ ਇਤਿਹਾਸ ਬਦਲਿਆ ਜਾ ਰਿਹਾ, ਘੱਟੋ ਘੱਟ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਪਕੜ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਿ ਉਹ ਇਸ ਤਰ੍ਹਾਂ ਦੀਆਂ ਬੇਨਿਯਮੀਆਂ ਨਹੀਂ ਸੀ ਹੁੰਦੀਆਂ। ਸਕੈਂਡਲ ਉਦੋਂ ਵੀ ਹੁੰਦੇ ਹੋਣਗੇ। ਗੁਰਚਰਨ ਸਿੰਘ ਟੌਹੜਾ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਨਹੀਂ ਕੁਝ ਵੀ ਇਦਾਂ ਦੇ ਦੋਸ਼ ਲੱਗਦੇ ਕਿ ਉਹਨਾਂ ਨੇ ਆਪ ਕੁਝ ਬਣਾਇਆ। ਇੱਕ ਟੌਹੜਾ ਪਿੰਡ ਦੇ ਵਿੱਚ ਉਹਨਾਂ ਦਾ ਘਰ ਹੈ, ਉਹ ਮੈਂ ਦੇਖਿਆ ਹੋਇਆ। 2 ਵਾਰੀ ਇੰਟਰਵਿਊ ਕੀਤੀ ਜਦੋਂ 1996 ਦੇ ਵਿੱਚ, ਜਦੋਂ ਉਹਨਾਂ ਦੀ ਚੋਣਾਂ ਤੋਂ ਪਹਿਲਾਂ। ਉਸ ਵੇਲੇ ਸਵੇਰੇ ਅਰਲੀ ਮਾਰਨਿੰਗ 5 ਵਜੇ ਤਿਆਰ ਹੋ ਕੇ ਨਿਕਲ ਜਾਂਦੇ ਸਨ ਘਰ ਤੋਂ। ਜੇ ਕਿਸੇ ਨੂੰ ਮਿਲਣਾ ਹੁੰਦਾ ਸੀ ਕਿਸੇ ਨੇ ਤੇ ਉਹ 5 ਵਜੇ ਤੋਂ ਪਹਿਲਾਂ ਪਹਿਲਾਂ ਮਿਲਣਾ ਪੈਂਦਾ ਸੀਗਾ। ਬੜੇ ਐਕਟਿਵ ਰਹੇ ਟੌਹੜਾ ਪਿੰਡ ਉਦੋਂ, ਸੁਰਖੀਆਂ ਦੇ ਵਿੱਚ ਰਿਹਾ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਕਰਕੇ। 27 ਵਾਰੀ ਪ੍ਰਧਾਨ ਰਹੇ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਜੱਦੀ ਘਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਅੱਜ 2 ਝੰਡੇ ਲਹਿਰਾ ਰਹੇ ਆ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਤਾ, ਛੋਟਾ ਦੋਤਾ ਕੰਵਰਵੀਰ ਸਿੰਘ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਸੀ। ਟੌਹੜਾ ਪਰਿਵਾਰ ਦੀ ਆਲੋਚਨਾ ਵੀ ਹੋ ਰਹੀ ਸੀ ਉੱਥੇ। ਸੁਖਬੀਰ ਬਾਦਲ ਨੂੰ ਇਹਦੇ ਵਾਸਤੇ ਦੋਸ਼ੀ ਠਹਿਰਾਇਆ ਜਾ ਰਿਹਾ ਸੀਗਾ ਕਿ ਉਹ ਟਕਸਾਲੀ ਆਗੂਆਂ ਨੂੰ ਸੰਭਾਲ ਨਹੀਂ ਸਕਿਆ। ਸੰਭਾਲਣਾ ਤਾਂ ਜਿਹੜੀ ਦੂਰ ਦੀ ਗੱਲ, ਬਲਕਿ ਟਕਸਾਲੀ ਅਕਾਲੀ ਪਰਿਵਾਰ ਤਾਂ ਖਤਮ ਹੀ ਇਹਨਾਂ ਨੇ ਜਿਹੜੇ ਉਹ ਕੀਤੇ। ਆਹ ਜਿਹੜੇ ਪਟਿਆਲੇ ਦੇ ਵਿੱਚ ਕੋਹਲੀ ਪਰਿਵਾਰ ਟਕਸਾਲੀ ਅਕਾਲੀ ਪਰਿਵਾਰ ਸੀ, ਉਹਨੇ ਛੱਡ ਕੇ ਆਮ ਆਦਮੀ ਪਾਰਟੀ 'ਚ ਗਿਆ, ਕੈਪਟਨ ਅਮਰਿੰਦਰ ਸਿੰਘ ਨੂੰ ਹਰਾਤਾ। ਮਤਲਬ ਕਿ ਇਸ ਤਰ੍ਹਾਂ ਦੇ ਪਰਿਵਾਰ ਜਿਹੜੇ ਸੀ ਉਹ ਕਿਉਂ ਪਾਸੇ ਕੀਤੇ? ਇਸੇ ਲਈ ਪਾਸੇ ਕੀਤੇ ਕਿ ਉਹਨਾਂ ਦੀ ਤੂਤੀ ਜਿਹੜੀ ਉਹ ਬੋਲਦੀ ਰਹੇ। ਹੁਣ ਇੱਥੇ ਜਿਹੜੇ ਝੰਡੇ ਝੂਲ ਰਹੇ ਆ ਉਹਨੂੰ ਭਾਰਤੀ ਜਨਤਾ ਪਾਰਟੀ ਦੇ, ਉਹਨੂੰ ਲੈ ਕੇ ਕੰਟਰੋਵਰਸੀ ਜਿਹੜੀ ਉਹ ਛਿੜ ਰਹੀ ਹੈ। ਸੁਖਦੇਵ ਸਿੰਘ ਭੌਰ ਹੋਰੀ ਇਹ ਕਹਿੰਦੇ ਆ ਕਿ ਇਹਦੇ ਵਾਸਤੇ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਆ, ਜਿਹਨੇ ਟਕਸਾਲੀ ਅਕਾਲੀ ਪਰਿਵਾਰਾਂ ਦੀ ਸਾਰ ਨਹੀਂ ਲਈ। ਔਰ ਇਹ ਵੀ ਕਿਹਾ ਕਿ ਜਥੇਦਾਰ ਟੌਹੜਾ ਨੇ RSS ਨੂੰ ਕਦੇ ਵੀ ਨੇੜੇ ਨਹੀਂ ਆਉਣ ਦਿੱਤਾ। ਉਹਨਾਂ ਦੇ ਘਰ ਦੇ ਉੱਤੇ ਇਹ ਝੰਡਾ ਲਹਿਰਾਉਣਾ ਗਲਤ ਹੈ। ਔਰ ਜਿਹੜਾ ਪਿੰਡ ਦੇ ਵਸਨੀਕ ਨੇ ਕੁਝ, ਉਹ ਇਹ ਕਹਿੰਦੇ ਆ ਕਿ ਜਥੇਦਾਰ ਟੌਹੜਾ ਦਾ ਪਰਿਵਾਰ ਹੁਣ ਪੰਥਕ ਸੋਚ ਨੂੰ ਛੱਡ ਚੁੱਕਾ ਦੂਰ ਕਿਤੇ। ਗੁਰਚਰਨ ਸਿੰਘ ਟੌਹੜਾ ਦੇ ਜਵਾਈ ਜਿਹੜਾ ਹਰਮੇਲ ਸਿੰਘ ਟੌਹੜਾ, ਉਹ ਕਹਿੰਦਾ ਕਿ ਉਹਨਾਂ ਦਾ ਪੁੱਤ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ, ਇਸ ਕਰਕੇ ਭਾਜਪਾ ਦਾ ਝੰਡਾ ਲਾਉਣਾ ਉਹਦੀ ਮਰਜ਼ੀ ਸੀ। ਇਹ ਵੀ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਾਂ ਬਾਦਲ ਹੈ ਉਹ ਭਾਜਪਾ ਦੇ ਨਾਲ ਚੋਣ ਸਮਝੌਤਾ ਕਰ ਸਕਦਾ ਹੈ ਤਾਂ ਉਹਨਾਂ ਦਾ ਪੁੱਤ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ ਦੇ ਉੱਤੇ ਝੰਡਾ ਕਿਉਂ ਨਹੀਂ ਲਾ ਸਕਦਾ। ਜਥੇਦਾਰ ਟੌਹੜਾ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਜਿਹੜਾ ਦੋਤਾ, ਉਹਨੇ ਇਹ ਕਿਹਾ ਕਿ ਉਹ ਭਾਜਪਾ ਦਾ ਪੱਕਾ ਵਰਕਰ ਹੈ। ਜਦੋਂ ਉਹਨੇ ਪੱਕਾ ਧਾਰ ਲਿਆ ਕਿ ਉਹ ਗੁਰਚਰਨ ਸਿੰਘ ਟੌਹੜਾ ਦੇ ਘਰ ਦੇ ਵਿੱਚ ਹੀ ਰਹੂਗਾ ਤੇ ਫਿਰ ਉਸ ਘਰ ਦੇ ਉੱਤੇ ਭਾਜਪਾ ਦਾ ਝੰਡਾ ਲਾਉਣਾ ਕੋਈ ਗੁਨਾਹ ਨਹੀਂ ਹੈ। ਉਹਨੇ ਇਹ ਵੀ ਕਿਹਾ ਕਿ ਜਥੇਦਾਰ ਟੌਹੜਾ ਨੇ ਕਦੇ ਵੀ ਭਾਜਪਾ ਖਿਲਾਫ ਕੁਝ ਨਹੀਂ ਬੋਲਿਆ ਸੀਗਾ। ਹਰਮੇਲ ਸਿੰਘ ਟੌਹੜਾ ਦਾ ਜਿਹੜਾ ਦੂਜਾ ਮੁੰਡਾ, ਉਹ ਇਹ ਕਹਿੰਦਾ ਕਿ ਉਹ ਆਪਣੇ ਛੋਟੇ ਭਰਾ ਨੂੰ ਕਹੂਗਾ ਕਿ ਉਹ ਗੁਰਚਰਨ ਸਿੰਘ ਟੌਹੜਾ ਦੇ ਜੱਦੀ ਘਰ ਦੇ ਉੱਤੇ ਭਾਜਪਾ ਦਾ ਝੰਡਾ ਨਾ ਲਾਵੇ। ਗੱਲ ਝੰਡਾ ਲਾਉਣ ਦੀ ਨਹੀਂ ਹੈ ਜੀ, ਨਾ ਝੰਡਾ ਉਤਾਰਨ ਦੀ ਹੈ। ਗੱਲ ਇਹ ਆ ਕਿ ਇਹ ਕਹਾਣੀ ਜਿਹੜੀ ਆ ਉਹ ਚਲੇ ਕਿੱਥੋਂ ਤੱਕ ਗਈ ਆ ਔਰ ਇਸ ਕਹਾਣੀ ਨੂੰ ਇੱਥੋਂ ਤੱਕ ਲਿਜਾਣ ਦੇ ਵਾਸਤੇ ਜ਼ਿੰਮੇਵਾਰ ਕੌਣ ਨੇ? ਸੁਖਦੇਵ ਸਿੰਘ ਭੌਰ ਹੁਰੀ ਹੋਣ, ਕਿਰਨਜੀਤ ਕੌਰ ਹੁਰੀ ਹੋਣ, ਏਦਾਂ ਦੇ ਲੋਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹੇ, ਉਹਨਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ ਲੱਗਦਾ। ਇਹਨਾਂ ਲੋਕਾਂ ਨੂੰ ਸਿਰਫ ਤੁਸੀਂ ਕਿਤੇ ਸਾਲ 'ਚ ਇੱਕ ਅੱਧੀ ਵਾਰੀ ਬਿਆਨ ਦਿੰਦੇ ਸੁਣਦੇ ਹੋ, ਉਹ ਵੀ ਉਦੋਂ ਜਦੋਂ ਕੋਈ ਟਕਸਾਲੀ ਅਕਾਲੀ ਆਗੂਆਂ ਦੇ ਬਾਰੇ ਦੇ ਵਿੱਚ ਗੱਲ ਕਰਨੀ ਹੋਵੇ। ਅਦਰਵਾਈਜ਼ ਇਹਨਾਂ ਦੀ ਲਗਭਗ ਜਿਹੜੀ ਹੈ ਜੀ ਉਹ ਐਗਜ਼ਿਟ ਹੀ ਹੋ ਚੁੱਕਿਆ ਹੋਇਆ ਇਸ ਜਿਹੜੀ ਚੱਜ ਦੀ ਸਿਆਸਤ ਤੋਂ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉੱਥੇ ਕੀ ਜਿਹੜਾ ਉਹ ਬਣੂਗਾ ਆਉਂਦੇ ਦਿਨਾਂ ਦੇ ਦੌਰਾਨ, ਇਹਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ। ਜੀ ਜੀ ਬਿਲਕੁਲ। ਸਰੋਤਿਆਂ ਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਆ ਪੁੱਛ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਵਾਪਸ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM।
ਹਾਂਜੀ ਹਾਂਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਪੁੱਛ ਸਕਦੇ ਹੋ 4082725200। ਬਲਤੇਜ ਪਨੋਈ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰ ਫਿਰ। ਕੱਲ ਜੀ, ਧੰਨਵਾਦ ਜੀ। ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ। ਦਰਸ਼ਨ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡੀ ਲਾਈਨ ਮੈਂ ਡ੍ਰੌਪ ਕਰ ਦਿੱਤੀ ਜੀ। ਅੱਗੇ ਜੀ ਬਿੰਦਰ ਤੂਰ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਕਾਫੀ ਦੇਰ ਬਾਅਦ ਫੇਰ ਆਇਆ ਅੱਜ ਰੇਡੀਓ ਤੇ ਮੈਂ ਇੰਡੀਆ ਸੀ ਜਦੋਂ ਹੁਣ ਵੋਟਾਂ ਹੋਈਆਂ ਭਾਜੀ। ਰਾਜਨੀਤੀ ਦੇਖੋ ਭਾਜੀ ਕਿੰਨੀ ਭੈੜੀ ਸ਼ੈ ਆ। ਕਈ ਲੋਕੀ ਕੰਧਾਂ 'ਚ ਵੱਜਦੇ ਫਿਰਦੇ ਵੀ ਅਸੀਂ ਕਿਹੜੀ ਪਾਰਟੀ ਵੱਲੇ ਜਾਈਏ। ਜਿੱਦਾਂ ਮਿਸਾਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤੇ ਕੈਪਟਨ ਅਮਰਿੰਦਰ ਸਿੰਘ, ਸਹੀ ਪਾਰਟੀ ਨਹੀਂ ਇਹਨਾਂ ਨੇ ਚੁਣੀ। ਤੇ ਇਹ ਤੁਹਾਡੇ ਤੋਂ ਥੋੜਾ ਜਿਹਾ ਪੁੱਛਣਾ ਚਾਹੁੰਦੇ ਵੀ ਕਿਉਂ ਨਹੀਂ ਚੁਣੀ। ਦੂਸਰੀ ਗੱਲ ਇਹ ਵੀ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਜੀ ਹੈਲੋ ਜੀ 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 ਰਣਜੀਤ ਸਿੰਘ ਬ੍ਰਹਮਪੁਰਾ ਜੀ ਕਹਿੰਦਾ ਸੀ ਕਿ ਸੁਖਬੀਰ ਬਾਦਲ ਚੰਗਾ ਬੰਦਾ ਨਹੀਂ, ਇਸ ਕਰਕੇ ਅਸੀਂ ਪਾਰਟੀ ਦੇ ਵਿੱਚੋਂ ਬਾਹਰ ਆ ਗਏ। ਫਿਰ ਦੁਬਾਰਾ ਜਾਣ ਦੀ ਇਹਨਾਂ ਨੂੰ ਕਿਉਂ ਨੌਬਤ ਆਈ ਵੀ ਦੁਬਾਰਾ ਫੇਰ ਚਲੇ ਗਏ। ਇਹਦਾ ਮਤਲਬ ਘਰੇ ਨਹੀਂ ਬਹਿ ਸਕਦੇ ਜਿਹੜੇ ਰਾਜਨੀਤੀ ਮੈਨੂੰ ਆਵਾਜ਼ ਨਹੀਂ ਸੁਣ ਰਹੀ ਜੀ ਕਾਲਰ ਦੀ। ਥੈਂਕ ਯੂ ਜੀ, ਥੈਂਕ ਯੂ। ਇਹਨਾਂ ਦਾ ਸਵਾਲ ਸੀ ਵੀ ਲੋਕ ਕੰਧਾਂ 'ਚ ਵੱਜਦੇ ਫਿਰਦੇ ਆ ਕਿ ਅਸੀਂ ਕਿਹੜੀ ਪਾਰਟੀ ਦੇ ਵਿੱਚ ਜਾਈਏ। ਤੇ ਜਿਹੜੇ ਬ੍ਰਹਮਪੁਰਾ ਵਰਗੇ ਨਿਕਲੇ ਸੀਗੇ ਉਹ ਹੁਣ ਫਿਰ ਸੁਖਬੀਰ ਬਾਦਲ ਨਾਲ ਰਲ ਗਏ। ਦੇਖੋ, ਇਹ ਚੋਣਾਂ ਤੋਂ ਪਹਿਲਾਂ ਵਾਲੀ ਜਿਹੜੀ ਉਹ ਗੱਲ ਸੀਗੀ, ਅਸਲ 'ਚ ਇਹ ਹੋਇਆ ਕਿ ਜਿਵੇਂ ਜੇ ਤੁਸੀਂ ਜਥੇਦਾਰ ਦਾ ਬਿਆਨ ਵੀ ਜਿਹੜਾ ਸੁਣਿਆ ਹੋਵੇ ਤੇ ਉਹਦੇ ਉੱਤੇ ਭਾਈ ਰਣਜੀਤ ਸਿੰਘ ਹੋਰਾਂ ਨੇ ਪ੍ਰਤੀਕਰਮ ਦਿੱਤਾ। ਉਹ ਜਿਹੜਾ ਬੈਸਟ ਤੁਸੀਂ ਕਹ ਲਓ ਕਿ ਉਹ ਆਨਸਰ ਹੈ, ਉਦੋਂ ਉੱਪਰ ਕੋਈ ਨਹੀਂ ਗਾ ਕਿ ਇਹ ਅਕਾਲੀ ਦਲ ਬਾਦਲ ਹਾਰਿਆ ਜਾਂ ਬਾਦਲ ਪਰਿਵਾਰ ਹਾਰਿਆ, ਸ਼੍ਰੋਮਣੀ ਅਕਾਲੀ ਦਲ ਨਹੀਂ। ਇਹ ਜਿੱਤ ਦੀ ਆਸ ਦੇ ਵਿੱਚ ਜਿਹੜੇ ਉਹ ਆਏ ਸੀ। ਅਸਲ 'ਚ ਜਿਹੜੀਆਂ ਤਿਗੜਮਬਾਜ਼ੀਆਂ ਹੁਣ ਤੱਕ ਪੰਜਾਬ ਦੀ ਸਿਆਸਤ ਦੇ ਵਿੱਚ ਹੁੰਦੀਆਂ ਰਹੀਆਂ ਨੇ ਨਾ, ਜਮਾ ਘਟਾਓ ਵਾਲੀ ਜਿਹੜੀ ਸਿਆਸਤ ਹੈ ਕਿ 2 ਇੱਧਰੋਂ ਪਾ ਲਏ, 3 ਇੱਧਰ ਰਲ ਗਏ, 1 ਇੱਧਰੋਂ ਹੋਰ ਨਾਲ ਲੈ ਲਿਆ, ਇਸ ਤਰ੍ਹਾਂ ਦੀ ਇੱਥੋਂ ਇਹਨਾਂ ਸੀਟਾਂ ਤੋਂ ਇਹਨੂੰ ਹਰਾ ਦਿਓ, ਇਹਨਾਂ ਸੀਟਾਂ ਤੋਂ ਇਹਨੂੰ ਜਿਤਾ ਦਿਓ, ਜਿਹਨੂੰ 75-25 ਵਾਲੀ ਖੇਡ ਕਹਿੰਦੇ ਆ, ਜੋ ਬਠਿੰਡੇ ਦੇ ਵਿੱਚ ਫੇਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਨਪ੍ਰੀਤ ਬਾਦਲ ਦੀ ਮਦਦ ਕੀਤੀ ਗਈ। ਉੱਥੋਂ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ। ਉਦੋਂ ਪਹਿਲਾਂ ਕਈ ਹਫ਼ਤੇ ਪਹਿਲਾਂ ਉਹਨੂੰ ਪਤਾ ਲੱਗ ਗਿਆ, ਉਹਨੇ ਸਟੇਜ ਦੇ ਉੱਤੋਂ ਇਹ ਗੱਲ ਸੁਖਬੀਰ ਸਿੰਘ ਬਾਦਲ ਨੂੰ ਕਹਿਤੀ ਕਿ ਮੈਨੂੰ ਦੱਸੋ ਤੁਸੀਂ ਮੇਰੇ ਨਾਲ ਹੋ ਜਾਂ ਮਨਪ੍ਰੀਤ ਬਾਦਲ ਦੇ ਨਾਲ ਹੋ। ਲੋਕ ਕਹਿੰਦੇ ਆ, ਜਵਾਬ ਕੋਈ ਦਿੱਤਾ ਨਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ। ਉਹਨੇ ਬਾਦਲ ਪਰਿਵਾਰ ਦੀਆਂ ਫੋਟੋਆਂ ਜਿਹੜੀਆਂ ਸੀ ਉਹ ਆਪਣੇ ਹੋਰਡਿੰਗਸ ਤੋਂ ਹਟਾ ਦਿੱਤੀਆਂ। ਇਹ ਜਿਹੜੀ ਸਿਆਸਤ ਸੀ ਨਾ, ਇਹਨੂੰ ਪੰਜਾਬੀਆਂ ਨੇ ਨਕਾਰਿਆ। ਦੂਜੀ ਗੱਲ ਆ, ਜਿਹੜੇ ਬੁੱਢੀ ਲੀਡਰਸ਼ਿਪ ਸੀਗੀ ਜੀ, ਉਹ ਨਕਾਰ ਦਿੱਤੀ ਗਈ ਆ ਕੰਪਲੀਟਲੀ। ਹੁਣ ਵੇਖਣਾ ਇਹ ਹੋਊਗਾ ਕਿ ਜਿਹੜੀ ਇਹ ਨਵੀਂ ਹਵਾ ਜਿਹੜੀ ਉਹ ਰੁਮਕੀ ਆ, ਇਹਦੇ ਵਿੱਚ ਜਿਹੜੀ ਨਵਾਂ ਜੋਸ਼, ਨਵੇਂ ਲੋਕ ਆਏ ਆ ਜਿਹਦੇ ਵਿੱਚ ਬੜੇ ਹਾਈਲੀ ਐਜੂਕੇਟਡ ਨੇ, ਡਾਕਟਰ ਹੀ ਜਿਹੜੇ ਉਹ 6 ਦੇ ਕਰੀਬ ਤਾਂ ਡਾਕਟਰ ਹੀ ਨੇ, ਔਰ ਉਹ ਸਾਰੀਆਂ ਔਰਤਾਂ ਨੇ ਡਾਕਟਰ ਜਿਹੜੀਆਂ, ਇੱਕ ਡਾਕਟਰ ਬਲਬੀਰ ਸਿੰਘ ਹੋਰਾਂ ਨੂੰ ਜਿਹੜਾ ਉਹ ਛੱਡ ਕੇ। ਤੋ ਉਹਨਾਂ ਇਹ ਹੁਣ ਅੱਗੋਂ ਜਿਹੜਾ ਜੀ ਕੀ ਭਵਿੱਖ ਦੇ ਵਿੱਚ ਚੰਗੇ ਨੇਤਾ ਬਣ ਸਕਣਗੇ, ਇਹ ਵੱਡਾ ਸਵਾਲ ਹੈ। ਕੁਝ ਕਾਲਾਪਨ ਇਹਨਾਂ ਦੇ ਵਿੱਚ ਜਿਹੜਾ ਉਹ ਨਜ਼ਰ ਆ ਰਿਹਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ, ਜੇ ਉਹਦੇ ਤੋਂ ਇਹ ਸੰਭਲ ਗਏ, ਮੈਚੋਰ ਤੌਰ ਦੇ ਉੱਤੇ ਨਿਕਲ ਆਏ, ਤੇ ਬਹੁਤਾ ਕੁਝ ਜਿਹੜਾ ਇਹ ਹੋਣਾ ਕਿ ਤੁਸੀਂ ਦੇਖ ਲੈਣਾ, ਇਹ ਕੰਪਲੀਟ ਰੂਪ ਦੇ ਵਿੱਚ ਪੱਕੇ ਤੌਰ ਦੇ ਉੱਤੇ ਖਤਮ ਹੋ ਜਾਣੇ ਆ ਜੀ ਇਹ। ਔਰ ਇਹ ਤਿਗੜਮਬਾਜ਼ੀਆਂ ਜਿਹੜੀਆਂ 75-25 ਵਾਲੀਆਂ ਨੇ ਉਹ ਲਗਭਗ ਮੁੱਕ ਜਾਣੀਆਂ ਜੀ। ਅਗਲੇ ਕਾਲਰ ਨੇ ਅਵਤਾਰ ਸਿੰਘ। ਸਤਿ ਸ੍ਰੀ ਅਕਾਲ ਭੈਣ ਜੀ ਤੇ ਸਤਿ ਸ੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ। ਮੇਰੇ 2 ਸਵਾਲ ਨੇ। ਇੱਕ ਤਾਂ ਇਹ ਹੈ ਕਿ 2008 ਵਿੱਚ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਤੇਲ ਦੀ ਕੀਮਤ $145 ਪਰ ਬੈਰਲ ਸੀ ਤੇ ਤੇਲ ਵਿਕਦਾ ਸੀ 65 ਰੁਪਏ ਲੀਟਰ। ਫਿਰ ਹੁਣ ਤੇਲ ਦੀ ਕੀਮਤ ਇਸ ਵੇਲੇ 110 ਰੁਪਏ ਬੈਰਲ ਦੀ ਆ ਤੇ ਤੇਲ ਸਰਕਾਰ 125 ਨੂੰ ਕਰਨ ਨੂੰ ਫਿਰਨ ਲਈ ਆ।
ਤੇ ਲੋਕ ਚੁੱਪ ਨੇ, ਲੋਕ ਪੁੱਛਦੇ ਹੀ ਨਹੀਂ ਵੀ ਇਹ ਕੀ ਗੱਲ ਆ। ਦੂਜਾ ਸਵਾਲ ਮੇਰਾ ਇਹ ਆ ਵੀ ਯੂਪੀ ਦੇ ਵਿੱਚ ਅਸੀਂ ਵੇਖਦੇ ਰਹੇ ਹਾਂ YouTube ਤੇ ਵੀ ਬੀਜੇਪੀ ਦੇ ਲੀਡਰਾਂ ਨੂੰ ਲੋਕ ਕੁੱਟ-ਕੁੱਟ ਭਜਾਉਂਦੇ ਸੀ ਪਿੰਡਾਂ ਚੋਂ, ਤੇ ਜਿਹੜੇ ਰਿਜ਼ਲਟ ਆਏ ਆ ਇਹ ਬੜੇ ਹੈਰਾਨੀਜਨਕ ਨੇ। ਕੀ ਇਹ EVM ਮਸ਼ੀਨਾਂ ਦੀ ਮਿਹਰਬਾਨੀ ਤੇ ਨਹੀਂ? ਥੈਂਕ ਯੂ। ਮੈਨੂੰ ਨਹੀਂ ਆਵਾਜ਼ ਸੁਣ ਰਹੀ ਜੀ ਕਾਲਰ ਦੀ। ਅੱਛਾ, ਕਾਲਰ ਦੀ ਆਵਾਜ਼ ਨਹੀਂ ਤੁਹਾਨੂੰ ਸੁਣਦੀ। ਉਹਨਾਂ ਦਾ ਇਹ ਸੀਗਾ ਵੀ ਯੂਪੀ ਦੇ ਵਿੱਚ ਦੇਖਦੇ ਰਹੇ ਆ, ਯੂਟਿਊਬਾਂ ਤੇ ਦੇਖਦੇ ਰਹੇ ਆ ਕਿ ਜਿਹੜੇ ਕੁੱਟ-ਕੁੱਟ ਕੇ ਭਜਾਉਂਦੇ ਰਹੇ ਆ ਲੋਕ ਉੱਥੇ ਦੇ ਲੀਡਰਾਂ ਨੂੰ, ਉਹ ਫਿਰ ਜਿੱਤ ਗਏ ਆ। ਜਾਂ EVM ਦਾ ਤਾਂ ਨਹੀਂ ਇਹ ਚੱਕਰ ਕੋਈ? ਨਹੀਂ, ਮੇਰਾ ਖਿਆਲ EVM ਦੇ ਉੱਤੇ ਬਲੇਮ ਕਰ ਦੇਣਾ ਠੀਕ ਨਹੀਂ ਹੋਊਗਾ ਇਸ ਵੇਲੇ। ਫਿਰ ਇੱਥੇ ਪੰਜਾਬ ਦੇ ਵਿੱਚ ਜਿਹੜਾ ਕੀ ਹਸ਼ਰ ਹੋਇਆ ਉਹ ਸਭ ਦੇ ਸਾਹਮਣੇ। ਅਸਲ ਦੇ ਵਿੱਚ ਜਿਹੜੇ ਅਖਿਲੇਸ਼ ਨੇ ਉਹਦਾ ਲਾਸਟ ਮਿੰਟ ਦੇ ਉੱਤੇ ਐਕਟਿਵ ਹੋਣਾ ਸਮਾਜਵਾਦੀ ਪਾਰਟੀ ਨੂੰ ਉਹ ਜਿਹੜਾ ਦੀ ਕਿਤੇ ਨਾ ਕਿਤੇ ਭਾਰੀ ਪਿਆ। ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ ਮਾੜੀਆਂ ਘਟਨਾਵਾਂ ਵਾਪਰੀਆਂ, ਉਹ ਉਨਾਓ ਕਾਂਡ ਹੋ ਗਿਆ ਜਾਂ ਲਖੀਮਪੁਰ ਖੀਰੀ ਵਾਲਾ ਹੋ ਗਿਆ, ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਜਿਹੜੀ ਵਿਰੋਧੀ ਧਿਰ ਸੀ ਸੱਪਾ, ਉਹਦਾ ਆਗੂ ਨਹੀਂ ਦਿਸੇ। ਉਹ ਲੋਕਾਂ ਨੇ ਜਿਹੜਾ ਸੀ ਉਹ ਉਹਨਾਂ ਘਟਨਾਵਾਂ ਨੂੰ ਉਭਾਰਿਆ। ਇਹੋ ਜਿਹੀਆਂ ਥਾਵਾਂ ਦੇ ਉੱਤੇ ਸਮਾਜਵਾਦੀ ਪਾਰਟੀ ਦੇ ਆਗੂ ਦਾ ਨਾ ਹੋਣਾ, 5 ਸਾਲ ਉਹਦਾ ਤਕਰੀਬਨ ਘਰੋਂ ਨਾ ਨਿਕਲਣਾ, ਤਕਰੀਬਨ ਤੁਸੀਂ ਲਾ ਕੇ ਚਲੋ 3 ਜਾਂ 4 ਮਹੀਨੇ ਉਹ ਬਾਹਰ ਨਿਕਲਿਆ। ਕੋਈ ਡਾਊਟ ਨਹੀਂ ਉਹਨੇ ਬਹੁਤ ਵੱਡੀ ਇੱਕ ਮੂਵ ਖੜੀ ਕਰ ਲਈ। ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਉਹਦੀਆਂ ਰੈਲੀਆਂ ਦੇ ਵਿੱਚ ਆਉਂਦਾ ਰਿਹਾ। ਜੇ ਤੁਸੀਂ ਵੋਟ ਪਰਸੈਂਟੇਜ ਦੇ ਹਿਸਾਬ ਦੇ ਨਾਲ ਦੇਖੋ ਤੇ ਸਮਾਜਵਾਦੀ ਪਾਰਟੀ ਨੇ ਬਹੁਤ ਗੇਨ ਕੀਤਾ ਹੈ, ਔਰ ਕੋਈ 7% ਦਾ ਫਰਕ ਰਹਿ ਗਿਆ ਭਾਰਤੀ ਜਨਤਾ ਪਾਰਟੀ ਦੇ ਨਾਲੋਂ। ਜਿਹੜੀ SC ਭਾਈਚਾਰੇ ਦੀ ਵੋਟ ਹੈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਸਮਾਜਵਾਦੀ ਪਾਰਟੀ ਵੱਲ ਨੂੰ ਆਈ ਹੈ, ਔਰ ਬਿਨਾਂ ਕਿਸੇ ਸ਼ੱਕ ਦੇ ਬਸਪਾ ਤੋਂ ਟੁੱਟ ਕੇ ਆਈ ਹੈ। ਸਮਾਜਵਾਦੀ ਪਾਰਟੀ ਜਿਹੜੀ ਆ ਉਹ ਇਹ ਦੱਸਣ ਦੇ ਵਿੱਚ ਫੇਲ ਰਹੀ ਲੋਕਾਂ ਨੂੰ ਕਿ ਜਿਹੜੀ ਕਾਂਗਰਸ ਆ, ਜੇ ਤੁਸੀਂ ਉਹਨੂੰ ਵੋਟ ਪਾਓਗੇ ਜਾਂ ਬਸਪਾ ਨੂੰ ਵੋਟ ਪਾਓਗੇ ਤੇ ਉਹ ਤੁਹਾਡੀ ਬੇਕਾਰ ਹੋ ਜਾਣੀ ਹੈ। ਇਹ ਜਿਹੜੀ ਕਿ ਚੀਜ਼ ਅਰਵਿੰਦ ਕੇਜਰੀਵਾਲ ਹੋਰੀ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਪਹਿਲਾਂ ਉਭਾਰਿਆ, ਫਿਰ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਇਸ ਚੀਜ਼ ਨੂੰ ਉਭਾਰ ਲਿਆ ਕਿ ਵੀ ਜੇ ਤੁਸੀਂ ਕਿਸੇ ਹੋਰ ਨੂੰ ਵੋਟ ਪਾਈ ਤਾਂ ਉਹ ਬੇਕਾਰ ਜਾਊਗੀ ਤੇ ਸਰਕਾਰ ਜਿਹੜੀ ਆ ਉਹ ਮੈਜੋਰਿਟੀ ਦੇ ਵਿੱਚ ਨਹੀਂ ਆਊਗੀ। ਜਦੋਂ ਕਿ ਅਖਿਲੇਸ਼ ਯਾਦਵ ਜਿਹੜੇ ਨੇ ਉਹਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਉਹ ਸਿਰਫ ਬੀਜੇਪੀ ਨੂੰ ਨਿਸ਼ਾਨੇ ਦੇ ਉੱਤੇ ਲੈਂਦੇ ਰਹੇ, ਜਿਹਦੀ ਵਜ੍ਹਾ ਕਰਕੇ ਜਿਹੜੀਆਂ ਵੋਟਾਂ ਕਾਂਗਰਸ ਨੂੰ ਪਈਆਂ, ਹਾਲਾਂਕਿ ਕਾਂਗਰਸ ਨੂੰ ਬਹੁਤ ਵੋਟਾਂ ਨਹੀਂ ਪਈਆਂ ਜਾਂ ਬਹੁਜਨ ਸਮਾਜ ਪਾਰਟੀ ਨੂੰ ਪਈਆਂ, ਜੇ ਤੁਸੀਂ ਉਹਨਾਂ ਵੋਟਾਂ ਨੂੰ ਅੱਧੀਆਂ ਵੋਟਾਂ ਵੀ ਸਮਾਜਵਾਦੀ ਪਾਰਟੀ ਦੇ ਨਾਲ ਜੋੜ ਦਿੰਦੇ ਹੋ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਵੱਧ ਜਿਹੜਾ ਉਹ ਲੈ ਜਾਂਦੀ ਹੈ। ਕਿਤੇ ਨਾ ਕਿਤੇ ਜਿਹੜਾ ਸੀਗਾ, ਹਾਲਾਂਕਿ ਜਿਹੜੀ ਇੱਕ ਮੇਨ ਗੱਲ ਮੰਨੀ ਜਾ ਰਹੀ ਸੀਗੀ ਕਿ ਜਿਹੜੀ ਵੋਟ ਪੋਲਰਾਈਜੇਸ਼ਨ ਹੈ ਉਹ ਕੀਤੀ ਜਾਊਗੀ। ਵੋਟ ਪੋਲਰਾਈਜੇਸ਼ਨ ਧਰਮ ਦੇ ਨਾਂ ਦੇ ਉੱਤੇ ਉੱਤਰ ਪ੍ਰਦੇਸ਼ ਦੇ ਵਿੱਚ ਇਸ ਵਾਰੀ ਜ਼ਿਆਦਾ ਨਹੀਂ ਹੋਈ, ਇਹ ਮੰਨਣ ਵਾਲੀ ਗੱਲ ਹੈ। ਪਰ ਇਹ ਸੀਗਾ ਕਿ ਯੋਗੀ ਨੂੰ ਇਸ ਤਰੀਕੇ ਦੇ ਨਾਲ ਉਭਾਰ ਦਿੱਤਾ ਗਿਆ ਗੋਦੀ ਮੀਡੀਆ ਦੇ ਵੱਲੋਂ, ਜਾਂ ਜਿਹੜੇ ਲੋਕ ਖਬਰਾਂ ਦੀ ਚੀਰ ਫਾੜ ਨਹੀਂ ਜਾਣਦੇ ਉਹਨਾਂ ਨੂੰ ਇਹ ਲੱਗਿਆ ਕਿ ਨਹੀਂ ਨੇਤਾ ਹੀ ਉਹ ਹੈ। ਉੱਥੇ ਅਖਿਲੇਸ਼ ਯਾਦਵ ਦੇ ਜਿਹੜੇ ਇਕੱਠ ਸੀ ਉਹ ਨਹੀਂ ਵਿਖਾਏ ਗਏ। ਜਿਹੜੇ ਲੋਕਾਂ ਨੇ ਇਸ ਤਰ੍ਹਾਂ ਦੀਆਂ ਖਬਰਾਂ ਵੇਖ ਕੇ ਵੋਟਾਂ ਪਾਉਣੀਆਂ ਹੁੰਦੀਆਂ ਨੇ, ਉਹ ਜਿਹੜੇ ਸੀਗੇ ਲੋਕ ਨਹੀਂ ਉਹਨਾਂ ਨੂੰ ਸਮਝ ਲੱਗੀ। ਇਸ ਕਰਕੇ EVM ਦਾ ਜਿਹੜੀ ਜੀ ਉਹ ਗੜਬੜੀ ਨਹੀਂ ਕਹੀ ਜਾ ਸਕਦੀ। ਜੇ ਤੁਸੀਂ ਵੋਟ ਪਰਸੈਂਟੇਜ ਦੇਖੋ ਤੇ ਮੇਰੀ ਜਾਚੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਾਸਤੇ ਰਾਹ ਸੌਖਾ ਨਹੀਂ ਹੋਊਗਾ ਉੱਤਰ ਪ੍ਰਦੇਸ਼ ਦੇ ਵਿੱਚ। ਜੀ ਰਘਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਬਲਤੇਜ ਪਨੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੇਰਾ ਸਵਾਲ ਇਹੀ ਸੀਗਾ ਵੀ ਜਿਵੇਂ ਕੱਲ ਘਟਨਾ ਹੋਈ ਆ ਕਬੱਡੀ, ਉੱਥੇ ਪਲੇਅਰ ਨਾਲ ਸੰਦੀਪ ਮਾਰਿਆ ਗਿਆ ਵਿਚਾਰਾ, ਤੇ ਉਹਦੇ ਬਾਰੇ ਕਹਿਣਾ ਸੀਗਾ ਵੀ ਜਿਵੇਂ ਹੁਣ ਮੈਨੂੰ ਨਹੀਂ ਸੁਣ ਰਹੀ ਜੀ, ਕਾਲਰ ਦੀ ਆਵਾਜ਼ ਨਹੀਂ ਸੁਣ ਰਹੀ ਜੀ। ਮੈਂ ਦੱਸ ਦਿੰਨੀ ਤੁਹਾਨੂੰ। ਹਾਂਜੀ ਵੀ ਉਹ ਆਮ ਪਾਰਟੀ ਵਾਲੇ ਵੀ ਹੁਣ ਕਿੰਨੀ ਇੱਧਰ ਜਿਵੇਂ ਹਸਪੀਟਲਾਂ 'ਚ ਹੋਰ ਪਾਸੇ ਜਾਂਦੇ ਆ ਬਿਨਾਂ ਸਿਕਿਉਰਿਟੀ ਤੋਂ ਹਜੇ, ਤੇ ਉਹ ਮੇਰਾ ਇਹੀ ਸਵਾਲ ਸੀਗਾ ਵੀ ਉਹਨਾਂ ਵਾਸਤੇ ਤਾਂ ਸਿਕਿਉਰਿਟੀ ਜ਼ਰੂਰੀ ਪ੍ਰੋਵਾਈਡ ਕਰਾਉਣੀ ਚਾਹੀਦੀ ਹੈ ਵੀ ਜੇ ਇੱਕ ਖਿਡਾਰੀ ਨੂੰ ਮਾਰ ਸਕਦੇ ਆ ਤੇ ਫਿਰ ਕੁਝ ਵੀ ਕਰ ਸਕਦੇ ਆ। ਜੀ ਇਸ ਬਾਰੇ ਪੁੱਛਣਾ ਸੀਗਾ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ।
ਹਾਂਜੀ, ਇਹ ਸੰਦੀਪ ਸਿੰਘ ਜਿਹੜਾ ਖਿਡਾਰੀ ਆ ਉਹ ਬਿਨਾਂ ਸਿਕਿਉਰਿਟੀ ਦੇ ਸੀ ਉਸਨੂੰ ਮਾਰ ਦਿੱਤਾ। ਉਹ ਜਿਹੜੇ ਹੁਣ ਐਮਐਲਏ ਚੁਣੇ ਗਏ ਆ ਉਹਨਾਂ ਦੀ ਗੱਲ ਕਰ ਰਹੇ ਆ ਵੀ ਉਹਨਾਂ ਨੂੰ ਵੀ ਖਤਰਾ ਹੋ ਸਕਦਾ ਹੈ। ਦੇਖੋ, ਜਿਹੜਾ ਗੈਂਗਸਟਰ ਹੈ ਜੀ ਕਲਚਰ ਇੱਥੇ ਪੰਜਾਬ ਦੇ ਵਿੱਚ, ਉਹ ਪਿਛਲੇ ਕੋਈ 10-12 ਸਾਲ ਦੇ ਵਿੱਚ ਬਹੁਤ ਜਿਹੜਾ ਉਹ ਸਟਰੋਂਗ ਹੋ ਗਿਆ ਜੀ। ਜਿਹੜੇ ਇਹ ਮੰਨਣ ਜਾਂ ਨਾ ਮੰਨਣ, ਜਿਹੜੇ ਬਹੁਤ ਸਾਰੇ ਕਲਾਕਾਰ ਨੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ ਜੀ। ਔਰ ਵਿਦੇਸ਼ਾਂ ਦੇ ਵਿੱਚ ਬੈਠੇ ਕੁਝ ਜਿਹੜੇ ਗੈਂਗਸਟਰ ਨੇ ਉੱਥੋਂ ਆਪਰੇਟ ਕਰਦੇ ਆ, ਕੁਝ ਜੇਲ੍ਹਾਂ ਦੇ ਵਿੱਚ ਬੈਠੇ ਜਿਹੜੇ ਗੈਂਗਸਟਰ ਨੇ ਉਹ ਆਪਰੇਟ ਕਰਦੇ ਆ। ਜੇ ਇੱਥੇ ਜੇਲ੍ਹਾਂ ਦੇ ਵਿੱਚ ਜੈਮਰ ਜਿਹੜੇ ਲੱਗ ਜਾਣ, ਜਿਹੜੇ ਕਿ ਲਾਏ ਨਹੀਂ ਪਿਛਲੀਆਂ ਸਰਕਾਰਾਂ ਨੇ, ਹੁਣ ਜ਼ਰੂਰ ਇਸ ਗੱਲ ਨੂੰ ਵੱਡੇ ਪੱਧਰ ਦੇ ਉੱਤੇ ਉਭਾਰਾਂਗੇ। ਉਹਦੇ ਨਾਲ ਨਸ਼ਾ ਵੀ ਕੰਟਰੋਲ ਹੋ ਸਕਦਾ, ਉਹਦੇ ਨਾਲ ਇਹ ਗੈਂਗਸਟਰ ਵੀ ਕੰਟਰੋਲ ਹੋ ਸਕਦੇ ਆ। ਇਹ ਕਬੱਡੀ ਦੇ ਵਿੱਚ ਵੀ ਆ ਗਿਆ ਜੀ। ਹੋ ਸਕਦਾ ਜਦੋਂ ਕਰੋੜਾਂ ਰੁਪਏ ਦੀ ਕਹਿ ਕੇ ਇਹਨੂੰ ਪ੍ਰਚਾਰਿਆ ਗਿਆ, ਤੇ ਉਹਦੇ ਨਾਲ ਹੋਇਆ ਜਿਹੜਾ ਇਹ ਕਿ ਇਹਦੇ ਵਿੱਚ ਫਿਰ ਸਿਰਫ ਜਿੱਤਣ ਵਾਲੇ ਲੋਕ ਵੀ ਆ ਗਏ ਨਾ। ਹਾਲਾਂਕਿ ਜਿਸ ਖਿਡਾਰੀ ਦੀ ਮੌਤ ਹੋਈ ਆ ਉਹਦੇ ਉੱਤੇ ਕੋਈ ਨਸ਼ੇ ਵਗੈਰਾ ਦਾ ਇਲਜ਼ਾਮ ਨਹੀਂ ਲੱਗਦਾ ਕਿਸੇ ਕਿਸਮ ਦਾ, ਪਰ ਇੰਨਾ ਜ਼ਰੂਰ ਹੈ ਕਿ ਇਹ ਕੀ ਕੀਤਾ ਜਾਂਦਾ ਹੈ ਕਿ ਆਪਣੇ ਗਰੁੱਪ ਦੇ ਵੱਲੋਂ ਖਿਡਾਉਣ ਲਈ, ਆਪਣੀ ਕਲੱਬ ਦੇ ਵੱਲੋਂ ਖਿਡਾਉਣ ਦੇ ਵਾਸਤੇ, ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਕਲੱਬ ਨੇ ਉੱਥੇ ਉਹਨਾਂ ਦੇ ਵਾਸਤੇ ਵੀ ਗੈਂਗਸਟਰਾਂ ਦਾ ਸਹਾਰਾ ਲਿਆ ਜਾਂਦਾ। ਕਬੱਡੀ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਉਹ ਪਤਾ ਨਹੀਂ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਉਭਾਰ ਸਕੇ ਪਿਛਲੇ ਸਮੇਂ ਦੇ ਦੌਰਾਨ। ਜੇ ਉਭਾਰਿਆ ਹੁੰਦਾ ਤੇ ਘੱਟੋ ਘੱਟ ਇਹ ਮੌਤ ਨਾ ਹੁੰਦੀ। ਇਹ ਬਹੁਤ ਖਤਰਨਾਕ ਖੇਡ ਆ ਜਿਹੜੀ ਇਹ ਗੈਂਗਸਟਰਾਂ ਦੀ ਚੱਲ ਰਹੀ ਹੈ। ਔਰ ਇਹਦੇ ਵਿੱਚ ਇੱਕ ਤਾਂ ਜਿਹੜੀ ਐਕਸਟੋਰਸ਼ਨ ਮਨੀ ਆ ਉਹ ਇਨਵੋਲਵ ਹੈ, ਦੂਜੀ ਕਲੱਬਾਂ ਦੇ ਉੱਤੇ ਕਬਜ਼ਾ ਔਰ ਜੇਤੂ ਜਿਹੜੀਆਂ ਕਲੱਬਾਂ ਬਣਾਉਣਾ ਆਪਣੇ ਆਪ ਨੂੰ, ਸਿਰਫ ਉਹ ਸਾਰਾ ਕੁਝ ਇਹਦੇ ਪਿੱਛੇ ਚੱਲ ਰਿਹਾ। ਅਜੇ ਪੁਲਿਸ ਦੀ ਇਨਵੈਸਟੀਗੇਸ਼ਨ ਜਾਰੀ ਹੈ। ਤੁਹਾਡੀ ਗੱਲ ਠੀਕ ਹੈ ਕਿ ਜਿਹੜੇ ਨਵੇਂ ਚੁਣੇ ਗਏ ਐਮਐਲਏਜ਼ ਨੇ ਉਹਨਾਂ ਦੀ ਸੁਰੱਖਿਆ ਦੇ ਵੱਲ ਧਿਆਨ ਜਿਹੜਾ ਉਹ ਦੇਣਾ ਪਊਗਾ। ਦੇਖੋ, ਪੁਲਿਸ ਕਰਨਾ ਚਾਹੇ ਤੇ ਕੀ ਨਹੀਂ ਕਰ ਸਕਦੀ। ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਆ ਕਿ ਮੁੱਖ ਮੰਤਰੀ ਬਣਦਿਆਂ ਸਾਰ ਭਗਵੰਤ ਮਾਨ ਹੋਰੀ ਜਿਹੜੀ ਸੁਰੱਖਿਆ ਹੈ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਉਹਦੇ ਉੱਤੇ, ਤੇ ਜਿਹੜਾ ਰਿਸ਼ਵਤਖੋਰੀ ਆ ਉਹਦੇ ਉੱਤੇ ਪਹਿਲ ਦੇ ਆਧਾਰ ਦੇ ਉੱਤੇ ਠੱਲ ਪਾਉਣ ਵੱਲ ਨੂੰ ਸਟੈਪ ਜਿਹੜੇ ਉਹ ਲੈਣਗੇ। ਕਿਉਂਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ, ਫੋਰਸ ਤਾਂ ਹੁਣ ਘੱਟ ਨਹੀਂ ਹੈਗੀ, ਫੋਰਸ ਤਾਂ ਇਨਫ ਹੈ, ਹਰ ਚੀਜ਼ ਹੈ, ਪਰ ਕਰਪਸ਼ਨ ਜਿਹੜੀ ਆ ਉਹ ਇੱਕ ਵੱਡਾ ਰੀਜ਼ਨ ਹੈ ਇਸ ਸਭ ਕਾਸੇ ਦੇ ਪਿੱਛੇ। ਸੋ ਲੈਟਸ ਸੀ ਕਿ ਇਹ ਚੈਲੰਜ ਹੈ ਜੀ ਸਰਕਾਰ ਦੇ ਵਾਸਤੇ। ਕਿਤੇ ਗਾਵਾਂ ਮਾਰਤੀਆਂ, ਕਿਤੇ ਕੁਝ ਕਰਤਾ ਜੀ। ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵਿਗਾੜਨ ਦੇ ਯਤਨ ਹੋ ਸਕਦੇ ਆ। ਔਰ ਇੰਨੇ ਮੇਲੇ ਦੇ ਵਿੱਚ, ਏਡੇ ਵੱਡੇ ਮੇਲੇ ਦੇ ਵਿੱਚ ਕਤਲ ਹੋ ਜਾਣਾ, ਇਹ ਦੀਦਾ ਦਲੇਰੀ ਦੇ ਨਾਲ ਬਹੁਤ ਵੱਡਾ ਸਵਾਲ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਉੱਤੇ। ਹੋਪ ਕਿ ਨਵੀਂ ਸਰਕਾਰ ਬਣਦਿਆਂ ਸਾਰ ਇਸ ਪਾਸੇ ਵੱਲ ਤੁਰੰਤ ਜਿਹੜੇ ਉਹ ਸਟੈਪ ਚੁੱਕੇ ਜਾਣਗੇ। ਜੀ, ਸੁਖਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ, ਭੈਣ ਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਮੇਰਾ ਇੱਕ ਸਵਾਲ ਹੈ। ਮੈਂ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ, ਮੈਂ ਆਮ ਪਾਰਟੀ ਦਾ ਸਪੋਰਟਰ ਹਾਂ, ਪਰ ਅੱਜ ਮੈਨੂੰ ਇੰਨਾ ਦੁੱਖ ਹੋਇਆ। ਅੱਜ ਮੈਂ ਇੰਗਲਿਸ਼ ਟ੍ਰਿਬਿਊਨ ਦਾ ਇੱਕ ਵੇਖਿਆ, ਉਹਦੇ ਵਿੱਚ ਇਸ਼ਤਿਹਾਰ ਛਪਿਆ ਜਿਹਦੇ 'ਚ ਭਗਵੰਤ ਮਾਨ ਜੀ ਸੱਦਾ ਦੇ ਰਹੇ ਆ ਪੰਜਾਬ ਨਿਵਾਸੀਆਂ ਨੂੰ, ਔਰ ਸਾਰੇ ਦਾ ਸਾਰਾ ਹਿੰਦੀ 'ਚ ਹੈ। ਮੈਨੂੰ ਇਹ ਦੱਸੋ ਵੀ ਕੀ ਇਹ ਕੇਜਰੀਵਾਲ ਸਾਹਿਬ ਦਾ ਪੰਜਾਬੀ ਦੇ ਉੱਤੇ ਪਹਿਲਾ ਵਾਰ ਹੈ ਜਾਂ ਭਗਵੰਤ ਮਾਨ ਹੋਰੀ ਮਾਂ ਬੋਲੀ ਨੂੰ ਵਧਾਵਾ ਦੇ ਗਏ ਆ? ਤੁਹਾਡਾ ਖਿਆਲ ਅਨੁਸਾਰ ਦੱਸੋ ਮੈਨੂੰ। ਅਖਬਾਰ ਕਿਹੜੀ ਸੀਗੀ? ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਸੈਕੰਡ ਪੇਜ ਦੇ ਉੱਤੇ ਹੈ, ਠੀਕ ਹੈ। ਭਗਵੰਤ ਮਾਨ ਦਾ ਹੱਥ ਜੋੜ ਕੇ ਫੁੱਲ ਪੇਜ ਦਾ ਇਸ਼ਤਿਹਾਰ ਹੈ, ਸਾਰੇ ਦਾ ਸਾਰਾ ਹਿੰਦੀ 'ਚ ਹੈ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ ਬਲਤੇਜ ਪੰਨੂ ਜੀ, ਮੈਨੂੰ ਲੱਗਦਾ ਤੁਹਾਨੂੰ ਆਵਾਜ਼ ਇਹਨਾਂ ਦੀ ਵੀ ਨਹੀਂ ਸੁਣੀ। ਇਹ ਕੈਨੇਡਾ ਤੋਂ ਸੀਗੇ। ਜਦੋਂ ਤੁਸੀਂ ਆਫ ਦੀ 에ਅਰ ਜਿਹੜੀ ਗੱਲ ਕਰਦੇ ਹੋ ਸਟੂਡੀਓ ਦੇ ਵਿੱਚ ਆਪਸ 'ਚ, ਮੈਨੂੰ ਉਹ ਸੁਣ ਰਹੀ ਹੈ। ਹਾਂਜੀ, ਅੱਛਾ ਇਟ ਜੀ। ਮੀਨਸ ਕਿ ਉੱਥੇ ਕਿਸੇ ਜਗ੍ਹਾ ਦੇ ਉੱਤੇ ਨੁਕਸਾਨ ਹੈ। ਮੈਨੂੰ ਕਾਲਰ ਦੀ ਆਵਾਜ਼ ਨਹੀਂ ਸੁਣ ਰਹੀ। ਹਾਂਜੀ ਹਾਂਜੀ, ਮੈਂ ਕੋਸ਼ਿਸ਼ ਕਰ ਰਹੀ ਸੀਗੀ, ਕੁਝ ਹੋ ਨਹੀਂ ਰਿਹਾ। ਉਹਨੇ ਇਹ ਕਿਹਾ ਕਿ ਉਹਨਾਂ ਦਾ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਹਿੰਦੀ ਦੇ ਵਿੱਚ ਉਹਨਾਂ ਨੇ ਇੱਕ ਇਸ਼ਤਿਹਾਰ ਦੇਖਿਆ ਆ ਕਿ ਇਹ ਕੇਜਰੀਵਾਲ ਦਾ ਪੰਜਾਬੀ ਤੇ ਇਹ ਹਮਲਾ ਤਾਂ ਨਹੀਂ ਹੈਗਾ, ਕਿ ਉਹ ਹਿੰਦੀ ਦੇ ਵਿੱਚ ਕਿਉਂ ਦਿੱਤਾ ਇਸ਼ਤਿਹਾਰ? ਨਹੀਂ, ਜਿਹੜੀਆਂ ਪੰਜਾਬੀ ਅਖਬਾਰਾਂ ਨੇ ਉਹਦੇ ਵਿੱਚ ਪੰਜਾਬੀ 'ਚ ਇਸ਼ਤਿਹਾਰ ਲੱਗਾ, ਹਿੰਦੀ ਅਖਬਾਰ ਦੇ ਵਿੱਚ ਹਿੰਦੀ 'ਚ ਲੱਗਾ, ਇੰਗਲਿਸ਼ ਅਖਬਾਰ ਦੇ ਵਿੱਚ ਇੰਗਲਿਸ਼ ਦੇ ਵਿੱਚ ਜਿਹੜੇ ਉਹ ਇਸ਼ਤਿਹਾਰ ਲੱਗੇ ਆ। ਪੰਜਾਬੀ ਦੀਆਂ ਸਮੁੱਚੀਆਂ ਅਖਬਾਰਾਂ ਦੇ ਵਿੱਚ ਫਰੰਟ ਪੇਜ ਦੇ ਉੱਤੇ ਜਿਹੜਾ ਇਸ਼ਤਿਹਾਰ ਲੱਗਾ ਉਹ ਸਾਰਾ ਪੰਜਾਬੀ ਦੇ ਵਿੱਚ ਹੈ ਜੀ। ਜਿਹੜੀ ਭਾਸ਼ਾ ਦੇ ਵਿੱਚ ਹੁਣ ਅਖਬਾਰ ਛਪਦੀ ਹੈ, ਉਸੇ ਭਾਸ਼ਾ ਦੇ ਵਿੱਚ ਹੀ ਇਸ਼ਤਿਹਾਰ
ਜਿਹੜਾ ਜਾਊਗਾ ਨਾ, ਜੇ ਤਾਂ ਕਿਸੇ ਪੰਜਾਬੀ ਅਖਬਾਰ ਦੇ ਵਿੱਚ ਹਿੰਦੀ ਦਾ ਇਸ਼ਤਿਹਾਰ ਲੱਗਾ ਤੇ ਉਹ ਕਾਈਂਡਲੀ ਉਹਦਾ ਧਿਆਨ ਦਿਵਾਉਣਾ ਜੀ। ਇਸ ਤਰ੍ਹਾਂ ਦਾ ਨਹੀਂ, ਅਖਬਾਰਾਂ ਮੈਂ ਤਕਰੀਬਨ ਸਾਰੀਆਂ ਹੀ ਮੇਰੇ ਕੋਲੇ ਹੁੰਦੀਆਂ ਨੇ ਜੀ, ਔਰ ਇਹੋ ਜੀ ਚੀਜ਼ ਦੇ ਉੱਤੇ ਤਾਂ ਨਿਗਾਹ ਰਹਿੰਦੀ ਆ। ਹੁਣ ਹਿੰਦੀ ਦੀ ਅਖਬਾਰ ਦੇ ਵਿੱਚ ਤਾਂ ਹਿੰਦੀ ਦਾ ਇਸ਼ਤਿਹਾਰ ਹੀ ਲੱਗੂਗਾ ਨਾ ਜੀ। ਜੋਰਾ ਸਿੰਘ ਜੀ, ਤੁਸੀਂ ਸਵਾਲ ਕਰ ਦਿਓ। ਕੁਝ ਟੈਕਨੀਕਲ ਪ੍ਰੋਬਲਮ ਕਰਕੇ ਤਾਂ ਬਲਤੇਜ ਪੰਨੂ ਹੋਰਾਂ ਨੂੰ ਤਾਂ ਨਹੀਂ ਸੁਣ ਰਿਹਾ, ਪਰ ਤੁਸੀਂ ਸਵਾਲ ਕਰ ਦਿਓ, ਤੁਹਾਡਾ ਸਵਾਲ ਪਹੁੰਚ ਜਾਊਗਾ। ਹਾਂਜੀ ਪੁੱਛ ਰਹੇ ਤੁਸੀਂ? ਹਾਂਜੀ, ਸਵਾਲ ਪੁੱਛੋ। ਹਾਂਜੀ 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 ਹਾਂਜੀ, ਮੈਂ ਪੁੱਛਣਾ ਸੀਗਾ ਵੀ ਇੱਕ ਮਨਪ੍ਰੀਤ ਬਾਦਲ ਤੇ ਇੱਕ ਨਵਜੋਤ ਸਿੰਘ ਸਿੱਧੂ ਜਿਹੜੇ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ 3-4 ਮੰਤਰ ਪੜ੍ਹੇ ਸੀਗੇ, ਉਹ ਕਿਸੇ ਕੰਮ ਆਏ ਕਿ ਨਹੀਂ? ਠੀਕ ਹੈ ਜੀ। ਦੂਸਰਾ ਇੱਕ ਇਹਨਾਂ ਨੂੰ ਇਹ ਵੀ ਪੁੱਛੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੀਜੇਪੀ ਦਾ ਕੀ ਫਿਊਚਰ ਹੋਏਗਾ ਪੰਜਾਬ ਦੇ ਵਿੱਚ? ਥੈਂਕ ਯੂ ਜੀ। ਥੈਂਕ ਯੂ ਜੀ। ਹਾਂਜੀ ਬਲਤੇਜ ਪੰਨੂ ਜੀ, ਇਹ ਪੁੱਛਦੇ ਆ ਮਨਪ੍ਰੀਤ ਤੇ ਨਵਜੋਤ ਸਿੱਧੂ ਨੇ ਜਿਹੜੇ ਮੰਤਰ ਪੜ੍ਹਾਏ ਸੀ ਉਹਨਾਂ ਦਾ ਕੀ ਬਣਿਆ, ਕੋਈ ਅਸਰ ਹੋਇਆ, ਤੇ ਬੀਜੇਪੀ ਦਾ ਕੀ ਭਵਿੱਖ ਹੈਗਾ ਪੰਜਾਬ 'ਚ? ਦੇਖੋ, ਮੈਨੂੰ ਲੱਗਦਾ ਉਹ ਪੁੱਠੇ ਪੜ ਗਏ ਔਰ ਉਹ ਦੂਜੇ ਪਾਸੇ ਉਹਦਾ ਅਸਰ ਹੋ ਗਿਆ ਜੀ, ਦੂਜਿਆਂ ਨੂੰ ਉਹਦਾ ਅਸਰ ਹੋ ਗਿਆ। ਨਾ ਤਾਂ ਮਨਪ੍ਰੀਤ ਵਾਲੇ ਮੰਤਰ ਕੰਮ ਕੀਤੇ, ਨਾ ਨਵਜੋਤ ਸਿੰਘ ਸਿੱਧੂ ਹੋਰਾਂ ਵਾਲੇ ਮੰਤਰ ਕੰਮ ਕੀਤੇ। ਉਹ ਜਿਹੜਾ ਇੱਕ ਕੱਟਾ ਦਾਨ ਕੀਤਾ ਸੀ, ਉਹ ਵੀ ਕੰਮ ਨਹੀਂ ਆਇਆ ਜੀ। ਉਹ ਕੱਟਾ ਪਤਾ ਨਹੀਂ ਕਿੱਥੇ ਜਿਹੜਾ ਉਹ ਗਿਆ। ਔਰ ਅੱਛਾ, ਇਹਦੇ ਵਿੱਚ ਨਾ ਸਿਰਫ ਇਹ ਚੀਜ਼ਾਂ ਜਿਹੜੀਆਂ ਉਹ ਖਤਮ ਹੋਈਆਂ ਜਾਂ ਪੰਜਾਬ ਦੇ ਵੋਟਰਾਂ ਨੇ ਕੀਤੀਆਂ, ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਫੈਕਟਰ ਆ ਨਾ ਜੀ, ਜੋ ਮੈਂ ਨੋਟ ਕਰ ਰਿਹਾ, ਉਹ ਜਿਹੜਾ ਵੇਖਣ ਵਾਲਾ ਇਹ ਆ ਕਿ ਡੇਰਾਵਾਦ ਖਤਮ ਹੋ ਗਿਆ ਇਹਨਾਂ ਵੋਟਾਂ ਦੇ ਵਿੱਚ। ਜੇ ਕਿਤੇ ਸਿਆਣਪ ਤੋਂ ਇਸੇ ਤਰੀਕੇ ਨਾਲ ਪੰਜਾਬੀ ਕੰਮ ਲੈ ਲੈਣ ਤੇ ਅੱਗੋਂ ਇਹ ਡੇਰੇ ਦੇ ਜਿਹੜਾ ਜੀ, ਵੀ ਕਿਸੇ ਡੇਰੇ ਨੇ ਇੱਕ ਨੂੰ ਕਹਿਤਾ ਇਸ ਪਾਰਟੀ ਦੀ ਮਦਦ ਕਰ ਦਿਓ। ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਨਾ, ਉਹ ਡੇਰਾਵਾਦ ਦੇ ਵਿੱਚੋਂ ਉੱਭਰੀਆਂ ਹੋਈਆਂ ਨੇ। ਇੱਕ ਬਹੁਤ ਵੱਡਾ ਰੀਜ਼ਨ ਡੇਰਾਵਾਦ ਹੈ, ਕਿਉਂਕਿ ਸਿਆਸੀ ਫੈਸਲੇ, ਸਿਆਸੀ ਪਾਰਟੀਆਂ ਜਿਹੜੀਆਂ ਸਿਆਸੀ ਫੈਸਲੇ ਡੇਰਿਆਂ ਦੇ ਮੂੰਹ ਵੱਲ ਵੇਖ ਕੇ ਲੈਂਦੀਆਂ ਰਹੀਆਂ ਨੇ ਕਿ ਇੱਥੋਂ ਦੀ ਵੋਟ ਸਾਡੇ ਕਿਤੇ ਉਲਟ ਤਾਂ ਨਹੀਂ ਚਲੇ ਜੂਗੀ। ਨਵੀਂ ਬਣੀ ਸਰਕਾਰ ਨੇ ਕਿਸੇ ਡੇਰੇ ਤੱਕ ਜਿਹੜਾ ਜੀ ਉਹ ਏਦਾਂ ਅਪਰੋਚ ਨਹੀਂ ਕੀਤੀ, ਨਾ ਕਿਸੇ ਡੇਰੇ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੇ ਵਾਸਤੇ ਕਿਹਾ। ਇਹ ਲਾਹਾ ਲੈਣਾ ਚਾਹੀਦਾ ਜੀ, ਡੇਰਿਆਂ ਦੇ ਮੂੰਹ ਵੱਲ ਵੇਖੇ ਤੋਂ ਬਿਨਾਂ ਜਿਹੜੇ ਆ ਉਹ ਜੁਰਤ ਦੇ ਨਾਲ ਕੁਝ ਸਿਆਸੀ ਫੈਸਲੇ ਕਰਨੇ ਚਾਹੀਦੇ ਆ, ਤਾਂ ਕਿ ਅੱਗੋਂ ਇਹ ਪ੍ਰਭਾਵ ਘੱਟੋ ਘੱਟ ਖਤਮ ਕੀਤਾ ਜਾ ਸਕੇ। ਡੇਰਿਆਂ ਦੇ ਵਿੱਚ ਜਾਣ ਵਾਲੇ ਲੋਕ ਜੇ ਕਿਸੇ ਜਗ੍ਹਾ ਦੇ ਉੱਤੇ ਸ਼ਰਧਾ ਰੱਖਦੇ ਆ, ਕੋਈ ਆਸਥਾ ਰੱਖਦੇ ਆ, ਉਹ ਧਾਰਮਿਕ ਤੌਰ ਦੇ ਉੱਤੇ ਆਸਥਾ ਰੱਖੀ ਚੱਲਣ। ਇਹਨਾਂ ਨੂੰ ਜਿਵੇਂ ਪੋਲੀਟੀਕਲ ਰੰਗਤ ਦੇ ਦਿੱਤੀ ਗਈ ਹੈ ਨਾ ਕਿ ਐਤਕੀ ਅਸੀਂ ਇਸ ਪਾਰਟੀ ਦੀ ਮਦਦ ਕਰਾਂਗੇ। ਐਤਕੀ ਫਰਲੋ ਵਾਲਾ ਮਾਮਲਾ ਸਾਰਿਆਂ ਨੇ ਦੇਖਿਆ ਹੀ ਆ ਕਿਵੇਂ ਲਿਆਂਦਾ। ਉਹਦੀ ਇੱਕ ਵੀ ਫੋਟੋ ਬਾਹਰ ਨਹੀਂ ਆਉਣ ਦਿੱਤੀ, ਕੋਈ ਵੀਡੀਓ ਬਾਹਰ ਨਹੀਂ ਆਉਣ ਦਿੱਤੀ। ਅਪੀਲਾਂ ਉਹਦੇ ਤੋਂ ਉਹਨੇ ਨਹੀਂ ਕੀਤੀਆਂ, ਅਪੀਲਾਂ ਨਾ ਬੋਲ ਕੇ, ਨਾ ਕਿਸੇ ਇਸ਼ਤਿਹਾਰ ਦੇ ਰੂਪ ਦੇ ਵਿੱਚ। ਜਿਹੜਾ ਪੋਲੀਟੀਕਲ ਵਿੰਗ ਸੀਗੇ ਇਹਨਾਂ ਦੇ ਬਣਾਏ ਹੋਏ, ਹੁਣ ਕਿਸੇ ਮੰਨ ਲਓ ਇੱਕ ਜਿਹੜਾ ਧਾਰਮਿਕ ਡੇਰਾ, ਉਹਨੂੰ ਪੋਲੀਟੀਕਲ ਵਿੰਗ ਬਣਾਉਣ ਦੀ ਲੋੜ ਕੀ ਪਈ ਹੈ ਜੀ? ਇਹ ਚੀਜ਼ਾਂ ਵੀ ਖਤਮ ਹੋਈਆਂ ਨੇ। ਇਸ ਕਰਕੇ ਇਹਨੂੰ, ਇਸ ਮਾਮਲੇ ਨੂੰ ਪੰਜਾਬੀਆਂ ਦੀ ਘੱਟੋ ਘੱਟ ਇਸ ਮਾਮਲੇ ਦੇ ਉੱਤੇ ਤਾਂ ਸ਼ਾਬਾਸ਼ੀ ਜਿਹੜੀ ਉਹ ਦੇ ਦੇਣੀ ਚਾਹੀਦੀ ਹੈ ਕਿ ਬਹੁਤ ਵਧੀਆ ਉਹਨਾਂ ਨੇ ਇਹ ਕੀਤਾ। ਇਹ ਬੜੀ ਦੇਰ ਦਾ ਉਡੀਕਿਆ ਜਾ ਰਿਹਾ ਸੀਗਾ ਕਿ ਡੇਰਿਆਂ ਡੂਰਿਆਂ ਤੋਂ ਹਟ ਕੇ ਇਹ ਲੋਕ, ਈਵਨ ਨਵੀਂ ਚੀਜ਼ ਜਿਹੜੀ ਉਹ ਹੋਈ ਆ ਕਿ ਲੋਕਾਂ ਨੇ ਪੈਸੇ ਲਏ, ਪਾਰਟੀਆਂ ਨੇ ਦਿੱਤੇ, 2-2 3-3 ਪਾਰਟੀਆਂ ਤੋਂ ਲੈ ਲਏ, ਸਹੁੰਆਂ ਚੁਕਾਤੀਆਂ ਪਾਰਟੀਆਂ ਨੇ ਧਾਰਮਿਕ ਜਿਹੜੀਆਂ ਚੀਜ਼ਾਂ ਦੇ ਕੇ। ਉਹੋ ਹੀ ਚੀਜ਼ਾਂ ਲੈ ਕੇ ਉਹ ਮੁੜ ਕੇ ਧਾਰਮਿਕ ਸਥਾਨਾਂ ਤੇ ਚਲੇ ਗਏ, ਉੱਥੇ ਜਾ ਕੇ ਅਰਦਾਸ ਕਰਤੀ ਵੀ ਅਸੀਂ ਗਲਤੀ ਨਹੀਂ ਕੀਤੀ, ਅਸੀਂ ਸਹੁੰ ਚੁੱਕੀ ਆ, ਪਰ ਅਸੀਂ ਮੁਆਫੀ ਮੰਗਦੇ ਆ ਪਹਿਲਾਂ ਹੀ ਵੋਟ ਪਾਉਣ ਤੋਂ। ਇੱਕ ਮੈਨੂੰ ਸੱਜਣ ਦੱਸ ਰਹੇ ਸੀ ਕਿ ਉਹਨੇ ਅੰਦਰ ਜਦੋਂ ਗਿਆ ਜੀ ਵੋਟ ਪਾਉਣ, ਤੇ ਜਿਹੜਾ ਜਿਹਨੇ ਸਾਰੀ ਪ੍ਰਕਿਰਿਆ ਪੂਰੀ ਕਰਦੇ, ਉਹਨੂੰ ਕਹਿੰਦੇ ਵੀ ਮੈਂ ਤੈਨੂੰ ਦੱਸ ਦਿੰਦਾ ਵੀ ਇੱਕ ਜਿਹੜਾ ਬਟਨ ਦੱਬਣਾ ਉਹ ਦੱਬ ਦੇ, ਕਿਉਂਕਿ ਮੈਂ ਸਹੁੰ ਚੁੱਕੀ ਹੋਈ ਆ ਵੀ ਮੈਂ ਉਹ ਬਟਨ ਨਹੀਂ ਦੱਬੂਗਾ, ਮੇਰੀ ਉਂਗਲ ਨਾਲ ਥੋੜੀ ਦੱਬਿਆ ਜਾਊਗਾ, ਤੇਰੇ ਨਾਲ ਦੱਬਿਆ ਜਾਊਗਾ। ਸੋ ਲੋਕਾਂ ਨੇ ਇਹੋ ਜਿਹੇ ਤੋੜ ਵੀ ਜਿਹੜੇ ਸੀ ਉਹ ਲੱਭ ਲਏ। ਬਹੁਤ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਇਹਦੇ ਵਿੱਚ। ਗੁਰਮੇਜ ਸਿੰਘ ਜੀ। ਭਾਜੀ, ਹਾਂਜੀ ਮੈਂ ਇਹ ਪੁੱਛਣਾ ਚਾਹੁੰਦਾ ਸੀ ਵੀ ਆ ਜਿਹੜਾ ਹੁਣ ਆਪਾਂ ਰੋਡਵੇਜ਼ ਦੀਆਂ ਬੱਸਾਂ ਨਾਲ ਕੱਟ ਕੀਤੇ ਜਾਂਦੇ ਆ, ਜਾਂ ਹੋਰ ਜਨਤਾ ਨੇ ਜਿਹੜੇ ਹਾਲਾਤ ਆਉਂਦੇ ਆ ਉਹਨਾਂ ਨੂੰ ਪੈਕ ਕਰਕੇ ਕੱਟ ਕੀਤੇ ਜਾਂਦੇ ਆ, ਜਿੱਥੇ 40 ਏਕੜ ਕਣਕ ਵੱਢ ਕੇ ਤੇ ਸਾਰੇ ਪੰਜਾਬ ਨੂੰ ਸੱਦਾ ਦਿੱਤਾ ਜਾਂਦਾ ਕਿ ਜਿਹੜੀਆਂ ਬੱਸਾਂ ਸਰਕਾਰੀ ਆ ਇਹ ਖਜ਼ਾਨੇ ਤੇ ਕੋਈ ਬੋਝ ਨਹੀਂ ਇਹਦੇ ਪੈਂਦਾ, ਤੇ ਜਾਂ ਜਿਹੜੇ ਲੋਕੀ ਆਉਂਦੇ ਆ ਵੀ ਆਪੋ ਆਪਣੇ ਟਰਾਂਸਪੋਰਟ ਲੈ ਕੇ ਆਉਂਦੇ ਆ, ਤੇ ਉਹਦੀ ਅੱਗੇ ਇੰਨੀ ਮਹਿੰਗਾਈ ਆ ਤੇ ਇੰਨਾ ਮਾੜਾ ਹਾਲ ਆ ਕਿ ਇਹ ਚੀਜ਼ਾਂ ਜ਼ਰੂਰੀ ਸੀ। ਪੰਨੂ ਸਾਹਿਬ ਥੋੜਾ ਜਿਹਾ ਦੱਸਣ ਇਹਦੇ ਬਾਰੇ। ਥੈਂਕ ਯੂ ਜੀ।
ਹਾਂਜੀ, ਉਹੀ ਸਵਾਲ ਹੈ ਜੀ ਜਿਹੜਾ ਮੈਂ ਸੈਕੰਡ ਪੁੱਛਿਆ ਸੀਗਾ, ਰੋਡਵੇਜ਼ ਦੀਆਂ ਬੱਸਾਂ, ਕਣਕ ਵੱਢੀ ਗਈ ਆ, ਕੀ ਇਹ ਜ਼ਰੂਰੀ ਸੀਗਾ? ਦੇਖੋ, ਮੈਂ ਉਹਦਾ ਜਵਾਬ ਤੁਹਾਨੂੰ ਪਹਿਲਾਂ ਵੀ ਦਿੱਤਾ ਸੀਗਾ ਵੀ ਢਾਂਚਾ ਹੈ ਇੱਕ ਜਿਹੜਾ ਖਰਾਬ ਹੋਇਆ ਹੋਇਆ। ਤੁਸੀਂ ਇਹ ਨਾ ਸੋਚੋ ਕਿ 10 ਤਰੀਕ ਨੂੰ ਨਤੀਜੇ ਆਏ ਤੇ ਜਦੋਂ 11 ਨੂੰ ਸਵੇਰੇ ਉੱਠੇ ਤੇ ਸਾਰਾ ਕੁਝ ਠੀਕ ਹੋਇਆ ਪਿਆ ਸੀਗਾ। ਇਹਦੇ ਵਿੱਚ ਲੋਕ ਸੰਪਰਕ ਵਿਭਾਗ ਤੇ ਜਿਹੜੇ ਅਧਿਕਾਰੀ ਨੇ ਨਾ ਜੀ, ਖਾਸ ਤੌਰ ਦੇ ਉੱਤੇ ਉਹਨਾਂ ਨੂੰ ਆਦਤ ਪਈ ਹੋਈ ਆ ਇਸ ਚੀਜ਼ ਦੀ। ਕਈ ਵਾਰੀ ਇਹ ਪੁੱਛਿਆ ਤੱਕ ਨਹੀਂ ਜਿਹੜਾ ਜੀ ਉਹ ਜਾਂਦਾ ਕਿ ਆਹ ਕੁਝ ਕਰ ਲਈਏ। ਉਹ ਇੱਕ ਰੂਟੀਨ ਵਰਕ ਹੈ, ਉਹਦੇ ਵਿੱਚ ਹੀ ਜਿਹੜਾ ਉਸ ਪਾਸੇ ਵੱਲ ਨੂੰ ਤੋਰ ਦਿੱਤਾ ਗਿਆ। ਇਹਨੂੰ ਹੌਲੀ ਹੌਲੀ ਠੱਲ ਪਾਉਣੀ ਪਊਗੀ ਜੀ, ਬਿਲਕੁਲ ਪਾਉਣੀ ਪਊਗੀ। ਇਹ ਬੇਲੋੜੀਆਂ ਚੀਜ਼ਾਂ ਨੇ, ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਜਸਟੀਫਾਈ ਨਹੀਂ ਕੀਤਾ ਜਾ ਸਕਦਾ, ਪਰ ਇਹ ਮੁੱਕਣਗੀਆਂ ਹੌਲੀ ਹੌਲੀ। ਓਵਰਨਾਈਟ ਨਹੀਂ ਮੁੱਕ ਸਕਦੀਆਂ। ਆਫਟਰ ਆਲ ਐਡਾ ਲੰਬਾ ਚੌੜਾ ਖਲਾਰਾ 70-72 ਸਾਲਾਂ ਦਾ ਪਿਆ ਹੋਇਆ, ਜਾਂ ਪਿਛਲੇ 20-25 ਸਾਲਾਂ ਦੇ ਦੌਰਾਨ ਤਾਂ ਹੀ ਸਾਰਾ ਕੁਝ ਹੀ ਬਦਲ ਦਿੱਤਾ ਗਿਆ। ਇਸ ਕਰਕੇ ਉਹਦੇ ਲਈ ਥੋੜਾ ਜਿਹਾ ਇੰਤਜ਼ਾਰ ਤਾਂ ਕਰਨਾ ਪਊਗਾ ਜੀ। ਕੁਝ ਤਾਂ ਇੰਤਜ਼ਾਰ ਕਰੋ ਜੀ, ਘੱਟੋ ਘੱਟ ਸਾਲ ਨਹੀਂ ਦੇਣਾ ਤੇ 6 ਮਹੀਨੇ ਤਾਂ ਅਟਕੋ ਜੀ। ਜੇ ਨਾ ਚੇਂਜ ਹੋਵੇ ਫਿਰ ਸਵਾਲ ਜ਼ਰੂਰ ਖੜੇ ਕਰਨ। ਜੀ ਸੁਰਿੰਦਰ ਸਿੰਘ ਜੀ, ਸੁਰਿੰਦਰ ਸਿੰਘ ਜੀ, ਮੇਰਾ ਖਿਆਲ ਤੁਹਾਨੂੰ ਸੁਣਿਆ ਨਹੀਂ ਹੈਗਾ। ਤੇਜਿੰਦਰ ਸਿੰਘ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮਿਸਟਰ ਪਨ, ਸਤਿ ਸ਼੍ਰੀ ਅਕਾਲ ਜੀ। ਤੇ ਪਹਿਲਾਂ ਤਾਂ ਇਹ ਤੁਹਾਡਾ ਵੀ ਥੈਂਕਸ ਬਣਦਾ ਜਦੋਂ ਇਕੱਲੀ ਆਮ ਆਦਮੀ ਪਾਰਟੀ ਨਹੀਂ, ਜਦੋਂ ਤੁਸੀਂ 2000 ਆਮ ਲਿਸਟਿੰਗ ਫॉर 2010 ਤੇ ਜਦੋਂ ਤੋਂ ਤੁਹਾਡੀਆਂ ਅਸੀਂ ਨਿਊਜ਼ ਸੁਣਦੇ ਹਾਂ, ਐਂਡ ਯੂ ਆਰ ਦਾ ਵਨ ਕਿ ਇਟਸ ਨਾਟ ਓਨਲੀ ਦਾ ਆਮ ਆਦਮੀ ਪਾਰਟੀ, ਤੁਸੀਂ ਜਿਹੜਾ ਤੁਸੀਂ ਮੈਸੇਜ ਦਿੱਤਾ ਉਹ ਲੋਕਾਂ ਨੇ ਸੁਣਿਆ ਤੇ ਮੈਂ ਆਮ ਸਟਿਲ ਲਿਸਨਿੰਗ ਟੂ ਯੂ ਤੇ ਐਂਡ ਆਈ ਬਲੀਵ ਪ੍ਰਾਊਡ ਕਿ ਇਫ ਆਈ ਗੈਟ ਅ ਚਾਂਸ ਟੂ ਮੀਟ ਯੂ ਇਨ ਦ ਫਿਊਚਰ। ਐਂਡ ਮਿਸਟਰ ਪੈਨਲ, we really appreciate you all and thing is ਕਿ ਜਿੰਨੇ ਲੋਕਾਂ ਦੇ ਕੁਐਸਚਨ ਨੇ ਤੁਸੀਂ ਉਹਨਾਂ ਨੂੰ ਆਨਸਰ ਕਰਦੇ ਹੋ। ਥੈਂਕਸ ਫॉर that and thank you sir, we hope that ਕਿ ਸਾਰਾ ਕੁਝ ਚੰਗਾ ਹੋਵੇ, ਜਿੰਨਾ ਕਿ ਸਾਰਾ ਕੁਝ ਵਧੀਆ ਹੋਵੇ। ਥੈਂਕ ਯੂ ਸਰ। ਥੈਂਕ ਯੂ ਜੀ। ਸੁਣੀ ਜੀ ਆਵਾਜ਼, ਮੈਨੂੰ ਸੁਣ ਹਾਂਜੀ, ਗਈ, ਠੀਕ ਹੈ ਆਵਾਜ਼ ਜੀ, ਸੁਣ ਗਈ ਜੀ। ਠੀਕ ਹੈ ਜੀ। ਔਰ ਨਹੀਂ, ਥੈਂਕ ਯੂ ਜੀ, ਧੰਨਵਾਦ ਤੁਹਾਡਾ। ਇਹ ਮੇਰੀ ਖੁਸ਼ਕਿਸਮਤੀ ਹੋਊਗੀ ਤੁਸੀਂ ਜਦੋਂ ਵੀ ਕਿਤੇ ਆਓ ਤੇ ਜਰੂਰ ਆਪਾਂ ਜਿਹੜਾ ਉਹ ਮਿਲੀਏ। ਦੇਖੋ, ਗੱਲ ਇਹ ਨਹੀਂ, ਮੈਂ ਸਿਰਫ ਇੱਕ ਚੀਜ਼ ਜਿਹੜੀ ਉਹ ਰੱਖੀ ਜਿੰਨੇ ਚਿਰ ਤੋਂ ਵੀ ਸੁਣਦੇ ਇਸ ਪਲੇਟਫਾਰਮ ਦੇ ਤਾਂ ਬਹੁਤ ਸਾਲ ਹੋ ਗਏ ਜਿਹੜਾ ਜੀ ਉਹ ਬੋਲਦਿਆਂ ਹੋਇਆ। ਇਹ ਵੀ ਆਪਣੇ ਆਪ ਦੇ ਵਿੱਚ ਮੇਰਾ ਖਿਆਲ ਰਿਕਾਰਡ ਹੀ ਹੋਊਗਾ, ਇੰਨੇ ਸਾਲ ਜਿਹੜਾ ਉਹ ਕੰਟੀਨਿਊਸ ਬੋਲਣਾ। ਔਰ ਗੱਲ ਇਹ ਆ ਕਿ ਉਹਦੇ ਵਿੱਚ ਕਦੀ ਵੀ ਇਹ ਚੇਂਜ ਨਹੀਂ ਕੀਤੀ। ਹਾਂ, ਇਹ ਗੱਲ ਕਹੀ ਕਿ ਜਿਹੜਾ ਵਹਿੰਦੇ ਪਾਣੀ ਨਿਰਮਲ ਹੁੰਦੇ, ਦਾਗ ਨਾ ਲੱਗਣ ਹੁੰਦੇ ਜੀ, ਵੀ ਕੁਝ ਤਬਦੀਲੀ ਤਾਂ ਜਿਹੜੀ ਉਹ ਹੋਣੀ ਚਾਹੀਦੀ ਹੈ ਨਾ। ਲੋਕਾਂ ਨੇ ਇੱਕ ਹੌਸਲਾ ਫੜ ਲਿਆ ਨਾ, ਜੇ ਨਹੀਂ ਕੰਮ ਕਰਨਗੇ ਹੁਣ ਇਹ ਨਹੀਂ ਹੈਗਾ ਜੀ ਕੋਈ ਕਿ ਮਤਲਬ ਕਿ ਹਾਂ ਇਹ ਪਿਤਾ ਪੁਰਖੀ ਮਿਲ ਗਿਆ, ਤੇ ਫਿਰ ਲੋਕ ਜਿਹੜਾ ਉਹ ਬਦਲਣ ਦੇ ਵਾਸਤੇ ਉਹ ਫੇਰ ਤਿਆਰ ਰਹਿਣਗੇ। ਇੱਕ ਹੌਸਲਾ ਚਾਹੀਦਾ ਸੀਗਾ ਜੀ ਲੋਕਾਂ ਨੂੰ, ਉਹ ਹੌਸਲਾ ਲੋਕਾਂ ਨੂੰ ਮਿਲ ਗਿਆ। ਇਹਦੇ ਵਿੱਚ ਜੇ ਲੱਗਦਾ ਕਿਸੇ ਜਗ੍ਹਾ ਦੇ ਉੱਤੇ ਕਿ ਰੋਲ ਹੈ ਤੇ ਇਹ ਬੜੇ ਤੁਹਾਡੀ ਜਿਹੜੀ ਤੁਸੀਂ ਗਈ ਗੱਲ, ਇਹ ਬੜੀ ਪ੍ਰਾਊਡ ਵਾਲੀ ਗੱਲ ਹੋਊਗੀ ਕਿ ਤੁਸੀਂ ਜਿਸ ਦਿਨ ਨਤੀਜੇ ਆ ਰਹੇ ਸੀਗੇ, ਮੈਂ ਅੱਗੇ ਸ਼ਾਇਦ ਇੱਕ ਦਿਨ ਸਾਂਝਾ ਕੀਤਾ, ਜਿਸ ਦਿਨ ਨਤੀਜੇ ਆ ਰਹੇ ਸੀਗੇ ਤੇ ਉੱਥੇ ਭਗਵੰਤ ਮਾਨ ਹੋਰਾਂ ਕੋਲੇ ਗਏ ਤੇ ਉੱਥੋਂ ਮੈਂ 1:15 ਵਜੇ ਦੁਪਹਿਰੇ ਨਿਕਲਿਆ ਤੇ ਗੱਡੀ ਤੱਕ ਆਉਂਦਿਆਂ, ਹੈ ਤਾਂ 100 ਮੀਟਰ ਵੀ ਨਹੀਂ ਸੀਗਾ, ਤੇ ਉਹ ਉੱਥੇ ਤੱਕ ਆਉਂਦਿਆਂ 25 ਮਿੰਟ ਦੇ ਕਰੀਬ ਜਿਹੜਾ ਜੀ ਉਹ ਲੱਗ ਗਿਆ। ਔਰ ਉਹਦੇ ਵਿੱਚ ਸਾਰਾ ਜਿਹੜਾ ਯੂਥ ਸੀਗਾ ਬਾਹਰ ਖੜਾ, ਜਿਹਦੇ ਵਿੱਚ 18-20 ਸਾਲ ਦੀ ਉਮਰ ਤੋਂ ਲੈ ਕੇ 30-35 ਸਾਲ ਦੀ ਉਮਰ ਤੱਕ ਦੇ ਲੋਕ, ਜਿੰਨਾ ਉਹਨਾਂ ਨੇ ਪਿਆਰ, ਤਾਂ ਮੈਨੂੰ ਉਦੋਂ ਪਹਿਲੇ ਦਿਨ ਅਹਿਸਾਸ ਹੋਇਆ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਯੂਥ ਜਿਹੜਾ ਉਹ ਤੁਹਾਨੂੰ ਫੋਲੋ ਕਰਦਾ ਔਰ ਤੁਹਾਡੀਆਂ ਗੱਲਾਂ ਪੜ੍ਹਦਾ। ਇਹ ਨਹੀਂ ਹੈ ਕਿ ਉਹ ਮੇਰੇ ਲਿਖਣ ਦੇ ਨਾਲ ਸਾਰਾ ਕੁਝ ਹੋ ਗਿਆ, ਪਰ ਕਿਤੇ ਨਾ ਕਿਤੇ ਕੋਈ ਇੱਕ ਚੁੰਝ ਜਿਹੜਾ ਉਹ ਭਰ ਕੇ ਪਾਉਣ ਵਾਲੀ ਜਿਹੜੀ ਗੱਲ ਸੀ, ਉਹ ਚੁੰਝ ਭਰ ਕੇ ਪਾਈ ਹੈ ਜੀ। ਘੱਟੋ ਘੱਟ ਅਸੀਂ ਤਮਾਸ਼ਬੀਨਾਂ ਦੇ ਵਿੱਚ ਸ਼ਾਮਲ ਨਹੀਂ ਹੋਏ। ਇਸ ਗੱਲ ਦਾ ਆਪਣੇ ਆਪ ਦੇ ਉੱਤੇ ਜਿਹੜਾ ਉਹ ਮਾਣ ਹੈ, ਔਰ ਇਸ ਗੱਲ ਦਾ ਇਸ ਪਲੇਟਫਾਰਮ ਦੇ ਉੱਤੇ ਬਹੁਤ ਮਾਣ ਹੈ। ਅੱਜ ਤੱਕ ਕਦੇ ਆਫ ਦੀ 에ਅਰ ਨਹੀਂ ਇਹ ਗੱਲ ਕੋਈ ਆਖੀ ਜਾਂਦੀ ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਡਾਇਰੈਕਟਲੀ ਜਿਹੜਾ ਉਹ ਔਨ 에ਅਰ ਕੀਤਾ ਜਾਂਦਾ, ਡਾਇਰੈਕਟਲੀ। ਕੋਈ ਅੱਜ ਤੱਕ ਕਿਸੇ ਲਫ਼ਜ਼ ਦੇ ਵਾਸਤੇ ਇੱਕ ਪ੍ਰੋਗਰਾਮ ਖਤਮ ਹੋ ਗਿਆ ਹੋਵੇ, ਬਾਅਦ ਦੇ ਵਿੱਚ ਫੋਨ ਆਇਆ ਹੋਵੇ ਕਿ ਆਹ ਗੱਲ ਨੂੰ ਤੁਸੀਂ ਅਗਲੀ ਵਾਰੀ ਧਿਆਨ ਰੱਖਿਓ ਜਾਂ ਇਹਨੂੰ ਏਦਾਂ ਨਹੀਂ ਏਦਾਂ ਬੋਲਿਓ। ਤਾਂ ਕਰਕੇ ਇਹ ਏਡਾ ਲੰਬਾ ਸਫ਼ਰ ਜਿਹੜਾ ਉਹ ਵੀ ਇਸ ਪਲੇਟਫਾਰਮ ਦੇ ਉੱਤੇ ਵੀ ਇੰਨੇ ਸਾਲ ਹੋ ਗਏ ਜੀ ਲਗਾਤਾਰ ਕੰਮ ਕਰਦੇ ਆ, ਅੱਜ ਤੱਕ ਨਹੀਂ ਆਇਆ ਜੀ। ਇਹ
ਜੇ ਦੇਖੋ ਤੁਹਾਡੇ ਕੋਲੇ ਪਲੇਟਫਾਰਮ ਨਾ ਹੋਵੇ ਤੇ ਤੁਸੀਂ ਉਹ ਕਿੱਥੋਂ ਚੀਜ਼ਾਂ ਜਿਹੜੀਆਂ ਉਹ ਉਭਾਰ ਸਕੋ, ਕਿੱਥੋਂ ਤੁਸੀਂ ਗੱਲ ਕਰ ਸਕੋਗੇ। ਅਜਿਹੇ ਪਲੇਟਫਾਰਮ ਜਿਹੜੇ ਨੇ ਉਹ ਜਿਉਂਦੇ ਰਹਿਣੇ ਬੜੇ ਜ਼ਰੂਰੀ ਨੇ। ਔਰ ਤੁਸੀਂ ਹੈਰਾਨ ਹੋਵੋਗੇ ਕਿ ਇੱਥੇ ਜਿਹੜੇ ਪੰਜਾਬੀ ਰੇਡੀਓ USA ਨੂੰ ਸੁਣਨ ਵਾਲੇ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ। ਪੂਰੀ ਦੁਨੀਆ ਦੇ ਵਿੱਚ ਮੁਲਕਾਂ, ਮੈਂ ਇਹ ਪ੍ਰਾਊਡਲੀ ਕਹਿੰਦਾ ਇਹ ਗੱਲ ਕਿ ਕਈ ਮੁਲਕ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਦਾ ਕਦੀ ਤੁਸੀਂ ਨਾਂ ਵੀ ਨਹੀਂ ਸੁਣਿਆ ਹੁੰਦਾ, ਉੱਥੋਂ ਵੀ ਕਈ ਵਾਰੀ ਕਿਸੇ ਨਾ ਕਿਸੇ ਰੂਪ ਚ ਮੈਸੇਜ ਆਉਂਦਾ, ਫੋਨ ਦੇ ਜਰੀਏ ਹੋਵੇ ਜਾਂ ਉਂਝ ਹੋਵੇ, ਕਿ ਅਸੀਂ ਫਲਾਂ ਜਗ੍ਹਾ ਦੇ ਉੱਤੇ ਤੁਹਾਡੀਆਂ ਜਿਹੜੀਆਂ ਖਬਰਾਂ ਪੰਜਾਬੀ ਰੇਡੀਓ USA ਦੀਆਂ ਸੁਣਦੇ ਹਾਂ। ਇਥੋਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਇੰਟੈਲੈਕਚੁਅਲ ਵਰਕ ਜਿਹੜਾ ਉਹ ਮਿਲਦਾ, ਕਿਉਂਕਿ ਇਹ ਫਾਈਲ ਦੇ ਰੂਪ ਦੇ ਵਿੱਚ ਫਿਰ ਜਾਂਦੀਆਂ ਨੇ ਜਾਂ ਉਹ ਕੱਟ ਕੇ ਜਾਂਦੀਆਂ ਨੇ। ਔਰ ਲੋਕ ਇਹ ਕਹਿੰਦੇ ਆ ਕਿ ਅਸੀਂ, ਸਾਨੂੰ ਇੱਥੇ ਪੰਜਾਬ ਦੇ ਵਿੱਚ ਬੈਠਿਆਂ ਇਹ ਗੱਲਾਂ ਕਿਉਂ ਨਹੀਂ ਪਤਾ ਲੱਗਦੀਆਂ ਜਿਹੜੀਆਂ ਤੁਸੀਂ ਉਸ ਪਲੇਟਫਾਰਮ ਦੇ ਉੱਤੇ ਉੱਥੇ ਬੋਲਦੇ ਹੋ। ਸੋ ਇਹ ਪਲੇਟਫਾਰਮ ਨੇ, ਤਾਂ ਕਰਕੇ ਇਹ ਸੰਭਵ ਹੋ ਸਕਿਆ। ਕੱਲਾ ਬੰਦਾ ਕਦੀ ਵੀ ਕੁਝ ਨਹੀਂ ਜਿਹੜਾ ਉਹ ਕਰ ਸਕਦਾ ਹੁੰਦਾ। ਇਟਸ ਆਲ ਟੀਮ ਵਰਕ। ਇੱਕ ਕੱਲਾ 2-11 ਜਿਹੜੇ ਹੋ ਜਾਂਦੇ ਆ। ਤੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ, ਬਲਕਿ ਮੈਂ ਪ੍ਰਾਊਡ ਫੀਲ ਕਰਦਾ ਕਿ ਮੈਂ ਇਸ ਪਲੇਟਫਾਰਮ ਦੇ ਨਾਲ ਇੰਨੇ ਲੰਮੇ ਸਮੇਂ ਤੋਂ ਜੁੜਿਆ ਹੋਇਆ। ਔਰ ਕਦੀ ਵੀ ਅੱਜ ਤੱਕ ਮੇਰੇ ਉੱਤੇ ਮੁਸੀਬਤ ਵੀ ਪਈ ਤੇ ਉਦੋਂ ਵੀ ਭੈਣ ਜੀ ਹੋਰੀ, ਇਹਨਾਂ ਦਾ ਪਰਿਵਾਰ ਮੇਰੇ ਪਰਿਵਾਰ ਦੇ ਨਾਲ ਖੜਾ ਰਿਹਾ, ਡਟ ਕੇ ਖੜਾ ਰਿਹਾ ਉਹਨੇ ਮਹੀਨਿਆਂ ਦੇ ਦੌਰਾਨ। ਉਦੋਂ ਬਾਅਦ ਜਾਂ ਉਦੋਂ ਪਹਿਲਾਂ ਕਦੇ ਭੈਣ ਜੀ ਹੋਰਾਂ ਦਾ ਮੇਰੇ ਪਰਿਵਾਰ ਦੇ ਨਾਲ ਸੰਪਰਕ ਹੀ ਨਹੀਂ ਸੀਗਾ, ਪਰ ਉਹਦੇ ਦੌਰਾਨ ਇਹ ਫੋਨ ਜ਼ਰੂਰ ਕਰਦੇ ਰਹੇ, ਪੁੱਛਦੇ ਰਹੇ। ਇਹ ਇੱਕ ਆਪਣਤ ਹੁੰਦੀ ਹੈ। ਇਹ ਤੁਹਾਡੇ ਜਿਹੜੇ ਇਹ ਪਰਿਵਾਰਕ ਰਿਸ਼ਤੇ ਬਣ ਜਾਂਦੇ ਆ ਜਿਹੜੇ ਬਹੁਤ ਲੰਬਾ ਸਮਾਂ ਚੱਲਦੇ ਆ। ਤੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਕਿ ਕਿਸੇ ਜਗ੍ਹਾ ਦੇ ਉੱਤੇ ਮੇਰਾ ਵੀ ਰੋਲ ਰਿਹਾ, ਤੇ ਉਹ ਮੈਂ ਇਹ ਕਹੂੰਗਾ ਕਿ ਇਹਨਾਂ ਪਲੇਟਫਾਰਮਾਂ ਦਾ ਬਹੁਤ ਵੱਡਾ ਰੋਲ ਹੈ। ਜੀ ਸੁਰਿੰਦਰ ਸਿੰਘ ਜੀ। ਹਾਂਜੀ ਭੈਣ ਜੀ, USA ਰੇਡੀਓ ਦੇ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੇਰਾ ਘੰਟਾ ਰੱਖ ਕੇ ਫੋਨ ਹੀ ਕੱਟ ਗਿਆ, ਹੁਣ ਮੈਂ ਦੁਬਾਰਾ ਲੱਗ ਗਿਆ ਜੀ। ਲੱਕੀ ਆ ਤੁਸੀਂ। ਹਾਂਜੀ, ਤੇ ਹੁਣ ਸੁਣਦੀ ਬਲਜੀਤ? ਹਾਂਜੀ ਸੁਣਦੀ ਦੱਸੋ। ਸੁਣ ਰਹੀ ਹੈ ਜੀ, ਸੁਣ ਰਹੀ ਹੈ ਜੀ। ਹਾਂਜੀ, ਬਲਤੇਜ ਪੰਨੂ, ਪਹਿਲਾਂ ਤਾਂ ਬਈ ਤੈਨੂੰ ਛੋਟੇ ਭਾਈ ਬਹੁਤ ਸ਼ਾਬਾਸ਼ ਏ। ਭਈ 8 ਅਰਬ ਦੀ ਆਬਾਦੀ ਚੋਂ ਇੱਕ ਬੰਦਾ ਵੀ ਇਹ ਨਹੀਂ ਸੀ ਕਹਿੰਦੇ ਵੀ ਅਸੈਂਬਲੀ ਪੂਰੀ ਆਊਗੀ ਪੰਜਾਬ ਦੀ। ਬੜੇ ਪੱਤਰਕਾਰਾਂ ਨਾਲ ਸਾਡਾ ਬਾਹਰ ਰਹਿੰਦਾ, ਬੜੇ ਪੰਨੂ ਸਾਹਿਬ, ਚਲੋ ਇੱਥੇ ਤਾਂ ਉਹਨਾਂ ਦਾ ਕੁਛ ਨਹੀਂ, ਪਰ ਉਹ ਬੜੀ ਪਕੜ ਰੱਖਦੇ ਆ। ਸਰੀਰ ਸਾਂਝ ਸਾਡਾ ਕੋਈ ਵੀ ਬੰਦਾ ਇਹ ਨਹੀਂ ਸੀ ਕਹਿੰਦਾ। ਪਰ ਤੁਸੀਂ ਇੱਕ ਵਾਰੀ ਵੀ ਨਹੀਂ ਕਿਹਾ ਵੀ ਹਾਂ ਅਸੈਂਬਲੀ ਆਊਗੀ, ਤੁਸੀਂ ਕਿਹਾ ਅਸੈਂਬਲੀ ਆਊ ਤਾਂ ਪੂਰੀ ਆਊਗੀ। ਸ਼ਾਇਦ ਤੁਹਾਨੂੰ ਪਤਾ ਵੀ ਸੀ, ਪਰ ਤੁਸੀਂ ਨਾਂ ਨਹੀਂ ਲਾਂਚ ਕੀਤਾ, ਤੇ ਇਹਦੇ ਕਰਕੇ ਤੁਹਾਨੂੰ ਬਈ ਬਹੁਤ ਸ਼ਾਬਾਸ਼। ਏਦਾਂ ਹੀ ਗਾਹਾਂ ਵੀ ਪ੍ਰਮਾਤਮਾ ਤੁਹਾਡੇ ਤੇ ਮਿਹਰ ਰੱਖੇ, ਤੇ ਤੁਸੀਂ ਇੰਨੀ ਪਕੜ ਜਿਹੜੀ ਤੁਹਾਡੀ ਆ, ਜਿਹੜਾ ਤੁਹਾਨੂੰ ਪਤਾ ਸੀ ਆਪਣਾ ਸਾਂਭ ਕੇ ਰੱਖਿਆ, ਤੇ ਬਹੁਤ ਵਧੀਆ ਤੁਹਾਡਾ ਜਿਹੜਾ ਜਰਨਲ ਸਿਸਟਮ ਹੈ, ਬਹੁਤ ਵਧੀਆ। ਬਹੁਤ ਵਧਾਈਆਂ ਤੈਨੂੰ ਛੋਟੇ ਭਾਈ। ਤੇ ਦੂਜਾ, ਜੇ ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਸਿਸਟਮ ਹੈ, ਜੇ ਭਗਵੰਤ ਮਾਨ ਕਹਿੰਦਾ ਵੀ ਮੈਂ ਇਕੱਲੇ ਨੇ ਆ ਕੇ ਤੇ ਨਾਲ ਗੁਆਰ ਨੂੰ ਲੈ ਕੇ ਦੋਹਾਂ ਨੇ ਸਹੁੰ ਚੱਕ ਜਾਣੀ, ਉੱਥੇ ਕੋਈ ਕੱਠ ਮੱਠ ਕਰਨੀ, ਇਹ ਨਵੀਂ ਪਹਿਲ ਨਾ ਸੀ ਹੋਣੀ ਜੀ? ਇਹਦੇ ਬਾਰੇ ਦੱਸੋ ਜੀ। ਥੈਂਕ ਯੂ ਜੀ। ਦੇਖੋ, ਮੇਰਾ ਇਹ ਜ਼ਰੂਰ ਰਿਹਾ ਜੀ ਕਿ ਗਰਾਊਂਡ ਦੇ ਉੱਤੇ ਜਾ ਕੇ ਜਿਹੜਾ ਉਹ ਪਤਾ ਕਰਨਾ, ਬਸ ਉਹੀ ਇੱਕ ਜਿਹੜੀ ਇੱਕ ਕਿਸਮ ਦੇ ਨਾਲ ਤੁਸੀਂ ਕਹ ਲਓ ਉਹ ਸਿੱਖਿਆ ਹੈ। ਹਾਂ, ਇਹ ਪਹਿਲ ਹੋ ਸਕਦੀ ਸੀ, ਇਹ 'ਚ ਕੋਈ ਸ਼ੱਕ ਨਹੀਂ, ਪਰ ਇਹ ਨਾ ਭੁੱਲੋ ਕਿ ਹੈ ਤਾਂ ਉਹ ਇੱਕ ਪੋਲੀਟੀਕਲ ਪਾਰਟੀ ਹੈ ਨਾ। ਸੋ ਜਦੋਂ ਪੋਲੀਟੀਕਲ ਮਾਈਲੇਜ ਵੀ ਲੈਣੀ ਹੁੰਦੀ ਹੈ, ਤੇ ਉਹਨਾਂ ਨੇ ਪੰਜਾਬ ਦੇ ਵਿੱਚ ਇਸ ਜਿੱਤ ਨੂੰ ਉਭਾਰਨਾ ਹੈ ਤਾਂ ਕਿ ਦੂਜੀਆਂ ਸਟੇਟਾਂ ਦੇ ਵਿੱਚ ਉਹ ਜਾਣ। ਤੇ ਜੇ ਦੂਜੀਆਂ ਸਟੇਟਾਂ ਦੇ ਵਿੱਚ ਉਹਨਾਂ ਨੇ ਜਾਣਾ, ਤੇ ਇਸ਼ਤਿਹਾਰਬਾਜ਼ੀ ਵੀ ਉਹਨਾਂ ਨੂੰ ਕਰਨੀ ਪੈਣੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੇ ਖਰਚੇ ਨੇ ਉਹ ਘਟਾਉਣ ਦੇ ਵਾਸਤੇ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਪਊਗੀ ਜੀ। ਔਰ ਇਸ ਗੱਲ ਦੀ ਉਮੀਦ ਹੈ ਕਿ ਅੱਗੋਂ ਇਹ ਕੀਤੇ ਜਾਣਗੇ ਜੀ, ਇਹ ਯਤਨ ਕੀਤੇ ਜਾਣਗੇ। ਮੈਂ ਫੇਰ ਕਹੂੰਗਾ, ਆਪਾਂ ਜਿਹੜਾ ਏਡਾ ਵੱਡਾ ਇਹ ਸਮੁੰਦਰ ਆ, ਇੱਕ ਜਿਹੜਾ ਸਰਕਾਰ ਦਾ ਜਿਹੜਾ ਢਾਂਚਾ ਹੈ, ਜਿਵੇਂ ਕੁਝ MLA ਹੁਣ ਜਾ ਰਹੇ ਆ, ਹਸਪੀਟਲਾਂ ਦੇ ਵਿੱਚ ਜਾ ਰਹੇ ਆ, ਉਹ ਸਕੂਲਾਂ ਦੇ ਵਿੱਚ ਜਾ ਰਹੇ ਆ। ਦਬਕਾ ਕਲਚਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਮੈਂ ਉਹਦਾ ਕੱਟੜ ਵਿਰੋਧੀ ਹਾਂ ਜੀ। ਮੈਂ ਲਿਖਿਆ ਵੀ ਸਵੇਰੇ ਕਿ ਇਹਦੇ ਤੋਂ ਗਰੇਜ ਕਰੋ। ਲੋਕਾਂ ਨੇ ਦਬਕਾ ਕਲਚਰ ਜਿਹੜਾ ਉਹਨੂੰ ਨਕਾਰਿਆ। ਇਹਦੇ ਵਿੱਚ ਜਿਹੜੀ ਲੋੜ ਹੈ ਉਹ ਡਾਕਟਰ ਪੂਰੇ ਕਰਨ ਦੀ ਲੋੜ ਹੈ, ਪਹਿਲਾਂ ਟੀਚਰ ਪੂਰੇ ਕਰਨ ਦੀ ਲੋੜ ਹੈ। ਜੇ ਉਹ ਸਟਾਫ ਪੂਰਾ ਹੋ ਕੇ ਉਹ ਕਿੱਥੋਂ ਪੈਸੇ ਆਉਣੇ ਨੇ, ਬੜਾ ਵੱਡਾ ਸਵਾਲ ਹੈ। ਉਹਦੇ ਵਾਸਤੇ ਤੁਹਾਨੂੰ ਲੀਕੇਜ ਵੱਲ ਧਿਆਨ ਦੇਣਾ ਪਊਗਾ। ਲੀਕੇਜ ਬੰਦ ਕਰਨੀਆਂ ਪੈਣਗੀਆਂ। 3 ਮਹੀਨੇ ਤੋਂ ਟੀਚਰ ਨੂੰ ਤਨਖਾਹਾਂ ਨਹੀਂ ਮਿਲੀਆਂ ਜੀ। ਔਰ ਤੁਸੀਂ ਇਹ ਨਾ ਸਮਝੋ ਕਿ ਜਿਹੜੇ ਉਹ ਛੱਡ ਕੇ ਗਏ ਨੇ ਉਹ ਏਡਾ ਸੌਖਾ ਜਿਹਾ ਕੁਝ ਛੱਡ ਕੇ ਗਏ ਹੋਣਗੇ। ਉਹ ਜਿਹੜੇ ਉਹ ਵੱਟੇ ਪਾਉਣ ਦੇ ਪੂਰੇ ਯਤਨ ਕਰਕੇ ਗਏ ਆ। ਢਾਂਚਾ ਜਿਹੜਾ ਆ ਉਹ ਅਜੇ ਤਾਂ ਗਿੜਿਆ ਹੀ ਨਹੀਂਗਾ ਜੀ। ਥੋੜਾ ਜਿਹਾ ਸਮਾਂ ਤਾਂ ਜਿਹੜਾ ਉਹ ਦਿਓ। ਇਹਦੇ ਵਿੱਚ
ਜਿੰਨੀ ਦੇਰ ਤੱਕ ਕੁਝ ਸਮਾਂ ਇੰਡੀਪੈਂਡੈਂਟਲੀ ਨਹੀਂ ਦੇਵਾਂਗੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ 1 ਸਾਲ ਤੱਕ ਕੋਈ ਆਲੋਚਨਾ ਨਹੀਂ ਆਪਾਂ ਕੀਤੀ, ਕੋਈ ਆਲੋਚਨਾ ਨਹੀਂ ਕੀਤੀ। ਇਸ ਕਰਕੇ ਨਹੀਂ ਕੀਤੀ ਕਿ ਨਹੀਂ, ਜਦੋਂ ਇਹ ਆਇਆ ਕਿ 1 ਸਾਲ ਪੂਰਾ ਹੋ ਗਿਆ, ਉਸ ਤੋਂ ਬਾਅਦ ਕੋਈ ਕਸਰ ਨਹੀਂ ਛੱਡੀ। ਇਹ ਵੀ ਤੁਸੀਂ ਦੇਖ ਲੈਣਾ ਜੀ। ਔਰ ਇਹ ਕਹਿੰਦੇ ਰਹੇ ਕਿ ਕਾਂਗਰਸ ਦਾ ਮੰਦਾ ਹਾਲ ਹੋਊਗਾ। 19 ਦੀਆਂ ਚੋਣਾਂ ਦੇ ਵਿੱਚ ਜੋ ਕੁਝ ਹੋਇਆ ਉਦੋਂ ਵੀ ਕਹਿੰਦੇ ਰਹੇ, ਨਹੀਂ ਸੁਣਿਆ ਜੀ ਉਹਨਾਂ ਨੇ। ਪ੍ਰਕਾਸ਼ ਸਿੰਘ ਬਾਦਲ ਕਿਸੇ ਵੇਲੇ ਪੱਤਰਕਾਰਾਂ ਦੀਆਂ ਲਾਈਆਂ ਹੋਈਆਂ ਖਬਰਾਂ ਨੂੰ ਬੜੀ ਅਹਿਮੀਅਤ ਦਿੰਦੇ ਹੁੰਦੇ ਸੀ। ਐਡੀਟੋਰੀਅਲ ਵੀ ਪੜ੍ਹਨਾ, ਖਬਰਾਂ ਵੀ ਪੜ੍ਹਨੀਆਂ, ਤੇ ਜਿਹੜੀ ਆਲੋਚਨਾ ਹੋਈ ਸੀ ਉਹਨੂੰ ਠੀਕ ਤਰੀਕੇ ਨਾਲ ਲੈ ਕੇ ਉੱਥੇ ਸੁਧਾਰ ਕਰਦੇ ਸੀ। ਇੱਥੇ ਉਲਟ ਹੋ ਗਿਆ ਥੋੜਾ ਜਿਹਾ, ਵੀ ਜਿਹੜਾ ਬੰਦਾ ਆਲੋਚਨਾ ਕਰਦਾ ਉਹਦੇ ਪਿੱਛੇ IT ਵਿੰਗ ਛੱਡ ਦਿਓ, ਉਹਨੂੰ ਗਾਲਾਂ ਕਢਵਾਓ। ਇਹ ਬਸ ਇੱਥੋਂ ਹੀ ਪਾਰਟੀਆਂ ਇਹ ਮਾਰੀਆਂ ਗਈਆਂ। ਹੋਪ ਕਿ ਜਿਹੜਾ ਕੰਸਟਰਕਟਿਵ ਕ੍ਰਿਟਿਸਿਜ਼ਮ ਹੈ, ਜਿਹੜੀ ਉਸਾਰੂ ਆਲੋਚਨਾ, ਉਹਨੂੰ ਜਗ੍ਹਾ ਜ਼ਰੂਰ ਮਿਲੂਗੀ ਮੌਜੂਦਾ ਸਮੇਂ ਦੇ ਵਿੱਚ। ਜੀ ਮਨਜੀਤ ਸਿੰਘ ਜੀ ਇਟਲੀ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਜੀ ਉਹਨਾਂ ਦੇਸ਼ਾਂ ਚੋਂ ਇੱਕ ਅਸੀਂ ਵੀ, ਮੇਰਾ ਦੇਸ਼ ਵੀ ਇਟਲੀ 'ਚ ਹੀ ਆ, ਜਿਸ ਤੁਹਾਨੂੰ ਸੁਣਿਆ ਜਾਂਦਾ ਜੀ। ਤੇ ਧੰਨਵਾਦ ਜੀ, ਧੰਨਵਾਦ। ਹਾਂਜੀ, ਤੇ ਵੋਟਾਂ ਵਾਸਤੇ ਪਹਿਲਾਂ ਜੀ ਪੰਜਾਬੀਆਂ ਨੂੰ ਵਧਾਈ, ਪੰਜਾਬੀ TV USA ਨੂੰ, ਤੇ ਤੁਹਾਨੂੰ ਪੰਨੂ ਸਾਹਿਬ। ਤੇ ਮੇਰੇ ਤੋਂ ਪਹਿਲਾਂ ਸੁਰਿੰਦਰ ਭਾ ਕਹਿ ਗਏ, ਮੇਰੇ ਤੋਂ ਵੱਡੇ ਉਹ ਕਹਿ ਗਏ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਨਾ, ਇਕੱਲੇ ਹੋਰ ਕੋਈ ਨਹੀਂ ਸੀ ਕਹਿ ਰਿਹਾ, ਕਿਉਂਕਿ ਤੁਸੀਂ ਵੀ ਬਹੁਤ ਵਧਾਈ ਦੇ ਪਾਤਰ ਆ। ਤੇ ਇੱਕ ਮੇਰਾ ਛੋਟਾ ਜਿਹਾ ਹੋਰ ਸਵਾਲ ਆ। ਚਲੋ ਹੁਣ ਪੰਜਾਬ ਨੂੰ ਬਾਦਲਾਂ ਤੋਂ ਮੁਕਤ ਕਰਤਾ, ਤਾਂ ਹੁਣ ਆਪਾਂ ਦਰਬਾਰ ਸਾਹਿਬ ਵੱਲ ਵੀ ਚੱਲ ਚਲੀਏ, ਉਸ ਸ਼੍ਰੋਮਣੀ ਕਮੇਟੀ ਤੋਂ ਵੀ ਕਢਾਈਏ ਇਹਨਾਂ ਨੂੰ ਕਿਸੇ ਤਰੀਕੇ ਨਾਲ ਜੀ। ਤੇ ਇੱਕ ਇਹਨਾਂ ਦਾ ਬਿਜ਼ਨਸ ਦੁਆਰਾ ਨਾ ਕਿਤੇ ਚੱਲ ਪਵੇ ਜੀ, ਕਿਤੇ ਬਾਬੇ ਨਾ ਬਣ ਜਾਣ। ਹੁਣ ਇਹਨਾਂ ਅਰਦਾਸਾਂ ਬਹੁਤ ਛੇਤੀ ਪੂਰੀਆਂ ਹੋਣ ਲੱਗ ਪਈਆਂ, ਜਿੱਦਾਂ ਉਹਨਾਂ ਨੇ ਖੇਰੇ ਹੋ ਕਿਹਾ ਸੀ ਨਾ, ਇਹਨਾਂ ਕੱਖ ਨਾ ਰਵੇ। ਇਹ ਦੂਜੇ ਪਾਸੇ ਉਹਨਾਂ ਨੂੰ ਹੋ ਤੁਰਨ। ਪੰਨੂ ਸਾਹਿਬ ਇਹ ਵੀ ਮਾੜਾ ਖਿਆਲ ਰੱਖਿਓ ਹੁਣ। ਓਕੇ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਸਟਾਇਰ ਬਹੁਤ ਕਮਾਲ ਦਾ ਜੀ, ਜਿਹੜਾ ਅਰਦਾਸ ਵਾਲਾ, ਖਾਸ ਤੌਰ ਦੇ ਉੱਤੇ ਸੱਚੇ ਮਨੋਂ ਕੀਤੀ ਗਈ ਅਰਦਾਸ ਜਿਹੜੀ ਆ ਉਹ ਕਬੂਲ ਹੋ ਜਾਂਦੀ ਹੈ। ਹੱਥ ਤੇ ਸਰੋਂ ਜੰਮੀ ਮੇਰਾ ਖਿਆਲ ਸੁਣੀ ਵੀ ਜਾਂਦੀ ਹੈ। ਮੇਰਾ ਖਿਆਲ ਦੇਖੋ, ਇਸ ਪਾਸੇ ਵੱਲ ਨੂੰ ਈਵਨ ਮੇਰੀ ਗੱਲ ਹੋਈ ਸੀਗੀ ਜੀ, ਜਿਹੜੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਹੈਡ ਲਾਏ ਗਏ ਆ, ਜਿਹੜੇ ਸਾਬਕਾ ਜਸਟਿਸ ਮਿਸਟਰ ਸਾਰੋਂ, ਬਹੁਤ ਵਧੀਆ ਉਹ ਜੱਜ ਨੇ। ਪਿਛਲੀ ਸਰਕਾਰ ਨੇ ਉਹਨਾਂ ਨੂੰ ਨਾ ਦਫ਼ਤਰ ਦਿੱਤਾ, ਨਾ ਸਟਾਫ ਦਿੱਤਾ, ਨਾ ਢਾਂਚਾ ਜਿਹੜਾ ਉਹ ਦਿੱਤਾ ਕਿ ਉਹ ਇਹਨੂੰ ਗੇੜ ਸਕਣ, ਜਿਹੜੀਆਂ ਵੋਟਾਂ ਠੀਕ ਕਰ ਸਕਣ SGPC ਦੀਆਂ। ਮੈਂ ਇਹ ਅਪਰੋਚ ਕੀਤੀ ਸੀ ਕਿ ਸਰਕਾਰ ਜਿਹੜੀ ਉਹ ਬਣਦਿਆਂ ਸਾਰ ਕੁਝ ਦਿਨਾਂ ਦੇ ਵਿੱਚ ਇਸ ਪਾਸੇ ਵੱਲ ਨੂੰ ਘੱਟੋ ਘੱਟ ਇਹ ਕੀਤਾ ਜਾਵੇ, ਕਿਉਂਕਿ ਸਰਕਾਰ ਇਹੀ ਕਰ ਸਕਦੀ ਹੈ। ਸਰਕਾਰ ਨੇ ਡਾਇਰੈਕਟਲੀ ਤਾਂ ਉਹਦੇ ਵਿੱਚ ਹਿੱਸਾ ਨਹੀਂ ਲੈਣਾ। ਹਾਂ, ਮੇਰਾ ਇਹ ਮੰਨਣਾ ਹੈ ਕਿ ਕਿਸੇ ਜਿਹੜਾ ਵਿਅਕਤੀ ਨੂੰ, ਧਾਰਮਿਕ ਸ਼ਖਸੀਅਤ ਜਿਹੜੀ ਹੈ, ਉਹਨੂੰ ਇਸ ਪਾਸੇ ਵੱਲ ਜਿਹੜੀ ਆ ਮਿਹਨਤ ਕਰਨੀ ਚਾਹੀਦੀ ਹੈ। ਤੇ ਜੇ ਇਸ ਦੇਖਿਆ ਜਾਵੇ ਤਾਂ ਇੱਕ ਜਿਹੜੇ ਵਿਅਕਤੀ ਨੇ ਜਿਹੜੇ ਲਗਾਤਾਰ ਨੰਗਿਆਂ ਕਰਦੇ ਰਹੇ ਆ, ਉਹਨਾਂ ਦੀਆਂ ਗੱਲਾਂ ਦਾ ਜਵਾਬ ਹੈ ਨਹੀਂਗਾ। ਉਹ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ ਹੈਗੇ ਆ। ਇਹ ਉਹਨਾਂ ਦੇ ਵਾਸਤੇ ਸਮਾਂ ਹੈ। ਸੁਖਦੇਵ ਸਿੰਘ ਭੌਰ ਹੋਰੀ ਨੇ, ਕਿਰਨਜੀਤ ਕੌਰ ਹੋਰੀ ਨੇ, ਇਹ ਘੱਟੋ ਘੱਟ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਇਕੱਠੇ ਹੋ ਜਾਣ। ਜੇ ਇਹ ਇਕੱਠੇ ਹੁੰਦੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਉੱਥੇ ਬੜੀ ਲੋੜ ਆ ਜੀ ਇਸ ਵੇਲੇ। ਔਰ ਜਿਹੜੀਆਂ ਗੁਰਸਿੱਖਾਂ ਦੀਆਂ ਵੋਟਾਂ ਨੇ ਉਹ ਬਣਾਉਣੀਆਂ ਪੈਣਗੀਆਂ। ਇਹਨਾਂ ਨੇ ਵੋਟਾਂ ਬਹੁਤ ਸਾਰੀਆਂ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ, ਜਿਹਦੇ ਵਿੱਚ ਦੂਜੇ ਸੂਬਿਆਂ ਤੋਂ ਆਏ ਹੋਏ ਲੋਕ ਵੀ ਸ਼ਾਮਲ ਨੇ, ਪ੍ਰਵਾਸੀ ਵੀ ਉਹਦੇ ਵਿੱਚ, ਕਈ ਜਿਹੜੇ ਪ੍ਰਵਾਸੀ ਮਜ਼ਦੂਰ ਤੱਕ ਉਹਦੇ ਵਿੱਚ ਸ਼ਾਮਲ ਨੇ। ਸੋ ਸਭ ਤੋਂ ਪਹਿਲਾਂ ਤਾਂ ਉਹ ਵੋਟਾਂ ਜਿਹੜੀਆਂ ਉਹ ਠੀਕ ਕਰਨੀਆਂ ਪੈਣਗੀਆਂ। ਔਰ ਬਿਨਾਂ ਕਿਸੇ ਸ਼ੱਕ ਦੇ ਕੈਪੇਬਲ ਬਹੁਤ ਨੇ ਸਾਬਕਾ ਜਸਟਿਸ ਸਾਰੋਂ ਸਾਹਿਬ, ਉਹ ਕਰ ਦੇਣਗੇ ਇੱਕ ਵਾਰੀ ਠੀਕ, ਤੇ ਉਦੋਂ ਬਾਅਦ ਚੋਣਾਂ ਜਿਹੜੀਆਂ ਉਹ ਕਰਵਾਉਣ ਦਾ ਰਾਹ ਪੱਧਰ ਹੋ ਸਕੂਗਾ। ਹੈਲੋ ਜੀ, ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਆਪਣੇ ਜਿੱਦਾਂ ਜਥੇਦਾਰ ਜੀ ਬਹੁਤ ਹੁਣ ਫਿਕਰਮੰਦ ਆ। ਉਹ ਕਹਿੰਦੇ ਵੀ ਕੌਮ ਨੂੰ ਵੀ ਖਤਰਾ ਆ, ਦੇਸ਼ ਨੂੰ ਵੀ ਖਤਰਾ ਆ। ਇਹ ਕਿਹੜਾ ਖਤਰਾ ਹੁਣ ਐਡਾ ਵੱਡਾ ਹੋ ਗਿਆ ਜੀ? ਅੱਗੇ ਤਾਂ ਕੌਮ ਤੇ ਇੰਨੇ ਤਸ਼ੱਦਦ ਹੋਏ ਆ, ਇਤਿਹਾਸ ਵਿੱਚ ਮਤਲਬ ਚੇਂਜ ਹੋ ਰਹੀ ਆ। ਉਹ ਕਹਿੰਦੇ ਹੁਣ ਬਾਦਲ ਹਾਰ ਗਿਆ ਤਾਂ ਇਹਦਾ ਮਤਲਬ ਬਾਦਲ ਇਕੱਲੇ ਰਾਖੀ ਕਰ ਸਕਦੇ ਕੌਮ ਦੀ ਤਾਂ ਦੇਸ਼ ਦੀ ਜੀ? ਇਹ ਦੱਸਿਓ ਜੀ ਮਹਾਰਾਜ। ਥੈਂਕ ਯੂ ਜੀ। ਦੇਸ਼ ਦੀ ਤੇ ਕੌਮ ਦੀ ਤਾਂ ਪਤਾ ਨਹੀਂ, ਪਰ ਜਥੇਦਾਰ ਸਾਹਿਬ ਦੀ ਰਾਖੀ ਉਹੀ ਕਰ ਸਕਦੇ ਆ ਜੀ। ਤਾਂ ਹੀ ਉਹਨਾਂ ਨੇ ਨਾਲ ਕਾਰਜਕਾਰੀ ਉਹਨਾਂ ਦੇ ਲਾਇਆ ਨਹੀਂ ਵੀ ਇਹ ਜੇ ਪੱਕੇ ਕਰਤੇ ਤੇ ਫਿਰ ਕਿਤੇ ਦੂਜੇ ਪਾਸੇ ਨਾ ਬੋਲਣਾ ਸ਼ੁਰੂ ਕਰ ਦੇਣ, ਵੀ ਪੱਕੇ ਤੌਰ ਦੇ ਉੱਤੇ ਜਥੇਦਾਰ ਜਿਹੜੇ ਉਹ ਲਾਤੇ। ਮੇਰੀ ਚਾਚੇ ਜਿਹੜਾ ਇਹ ਅਹੁਦਾ ਹੈ ਇਹਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਗਿਆਨੀ ਹਰਪ੍ਰੀਤ ਸਿੰਘ PhD ਹੋਰਾਂ ਨੂੰ। ਤੇ ਉਹ
ਉਹ ਜਥੇਦਾਰ ਜਿਹੜੇ ਨੇ ਉਹ ਬਾਦਲ ਪਰਿਵਾਰ ਦੇ ਨਹੀਂਗੇ, ਉਹ ਅਕਾਲ ਤਖਤ ਦੇ ਜਥੇਦਾਰ ਨੇ। ਇਸ ਗੱਲ ਨੂੰ ਉਹ ਅਕਸਰ ਭੁੱਲ ਜਾਂਦੇ ਆ ਇਹੋ ਜਿਹੀ ਬਿਆਨਬਾਜ਼ੀ ਦੇ ਉੱਤੇ। ਔਰ ਆਲੋਚਨਾ ਉਹਨਾਂ ਨੂੰ ਝੱਲਣ ਦੀ ਤੁਸੀਂ ਕਹ ਲਓ ਕਿ ਇਹ ਪੈ ਗਈ ਹੋਈ ਆ, ਕਿ ਉਹਨਾਂ ਨੇ ਆਪਣੀ ਆਲੋਚਨਾ ਕਰਾਉਣੀ ਹੈ। ਕਦੇ ਸਮਝ ਨਹੀਂ ਆਉਂਦੀ ਕਿ ਮੈਂ PhD ਨਾਲ ਤਾਂ ਕਹਿੰਦਾ ਵੀ ਇਹ ਨਾ ਕਿਸੇ ਨੂੰ ਲੱਗੇ ਵੀ ਅਨਪੜ੍ਹ ਨੇ, ਪੜ੍ਹੇ ਲਿਖੇ ਨੇ। ਪੜ੍ਹੇ ਲਿਖੇ ਹੋ ਕੇ ਵੈਸੇ ਸ਼ਾਇਦ ਹੋ ਸਕਦਾ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਪਤਾ ਹੋਵੇ ਵੀ ਜਿਹੜੇ ਜਦੋਂ ਗ੍ਰੰਥੀ ਰੱਖਿਆ ਜਾਣਾ ਸੀ ਦਰਬਾਰ ਸਾਹਿਬ ਦੇ ਵਾਸਤੇ ਤੇ ਇੱਕ ਇੰਟਰਵਿਊ ਹੋਈ ਸੀ, ਉਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਆਏ ਸੀ ਇੰਟਰਵਿਊ ਦੇਣ, ਤੇ ਉਹ ਫੇਲ ਹੋ ਗਏ ਸੀ ਉਸ ਇੰਟਰਵਿਊ ਦੇ ਵਿੱਚ। ਉਹਨਾਂ ਨੂੰ ਗ੍ਰੰਥੀ ਲੱਗਣ ਦੀ ਇੰਟਰਵਿਊ ਦੇ ਵਿੱਚੋਂ ਫੇਲ ਕਰਾਰ ਦੇ ਦਿੱਤਾ ਗਿਆ ਸੀਗਾ ਤੇ ਬਾਅਦ ਦੇ ਵਿੱਚ ਜਥੇਦਾਰ ਲਾਤਾ ਜੀ। 2 ਤਖਤਾਂ ਦੇ ਜਥੇਦਾਰ ਨੇ, ਇੱਕ ਦੇ ਪੂਰੇ ਤੇ ਇੱਕ ਦੇ ਕਾਰਜਕਾਰੀ ਜਿਹੜੇ ਜੀ, ਕਿਉਂਕਿ ਰਬੜ ਸਟੈਂਪ ਚਾਹੀਦੀ ਹੁੰਦੀ ਆ, ਉਹ ਰਬੜ ਸਟੈਂਪ ਨੇ। ਇਹ ਉਹ ਆਪਣਾ ਨੁਕਸਾਨ ਨਹੀਂ ਕਰ ਰਹੇ ਜੀ, ਉਹ ਇੱਕ ਅਹੁਦੇ ਦਾ ਨੁਕਸਾਨ ਕਰ ਰਹੇ ਆ। ਹੋ ਸਕਦਾ ਇਹ ਇੱਕ ਮਿੱਥੀ ਹੋਵੇ ਕਿ ਇਹਦਾ ਅਸਰ ਹੀ ਖਤਮ ਕਰ ਦਿਓ, ਕਿ ਲੋਕੀ ਇਹਨੂੰ ਮਜ਼ਾਕ ਦੇ ਵਿੱਚ ਹੀ ਜਿਹੜਾ ਉਹ ਲੈਣਾ ਸ਼ੁਰੂ ਕਰ ਦੇਣ, ਇੱਥੋਂ ਕਹੇ ਹੋਏ ਦਾ ਅਸਰ ਨਾ ਹੋਵੇ। ਸ਼ਾਇਦ ਇਹ ਹੋ ਸਕਦਾ ਕਿ ਇਹ ਜਾਣਬੁੱਝ ਕੇ ਇਸ ਤਰ੍ਹਾਂ ਕਰਵਾਇਆ ਜਾ ਰਿਹਾ ਹੋਵੇ ਜੀ। ਮਹਿੰਦਰ ਸਿੰਘ ਜੀ। ਹਾਂ ਭਾਈ, ਦੋਵੇਂ ਭੈਣ ਭਾਈ ਨੂੰ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਹੈਗੇ ਭਾਈ ਬਹੁਤ ਪੁਰਾਣੇ ਹੋਲਡ ਬੰਦੇ, ਸਾਨੂੰ ਤਾਂ ਇਹੀ ਇੱਕ ਗੱਲ ਸੁਝਾਓ ਆ ਭਾਈ, ਬਈ ਅਕਾਲੀ ਦਲ ਹਾਰਿਆ ਨਾ ਕਹੋ, ਬਾਦਲ ਦਲ ਹਾਰਿਆ ਕਹੋ, ਬਸ ਇੰਨੀ ਗੱਲ ਹੈ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਧੰਨਵਾਦ ਜੀ। ਮੈਂ ਤਾਂ ਕਹਿੰਦਾ ਮੈਂ ਤਾਂ ਪਹਿਲਾਂ ਵੀ ਜਿਹੜਾ ਕਵਰ ਕੀਤਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਬਾਦਲ, ਇਹਦੇ ਵਿੱਚ ਪਹਿਲਾਂ ਫਰਕ ਜਿਹੜਾ ਉਹ ਮਹਿਸੂਸ ਕਰੋ, ਫਿਰ ਤੁਹਾਨੂੰ ਕਹਾਣੀ ਜਿਹੜੀ ਆ ਉਹ ਸਾਰੀ ਦੀ ਸਾਰੀ ਆਪੇ ਸਮਝ ਆ ਜਾਊਗੀ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਨਹੀਂ ਹਾਰਿਆ, ਸ਼੍ਰੋਮਣੀ ਅਕਾਲੀ ਦਲ ਕਦੇ ਵੀ ਨਹੀਂ ਜਿਹੜਾ ਉਹ ਹਾਰਦਾ। ਉਹ ਤਾਂ ਉਹਦੀਆਂ ਕੁਰਬਾਨੀਆਂ ਦਾ ਏਡਾ ਵੱਡਾ ਇਤਿਹਾਸ ਹੈ ਕਿ ਉਹਨੇ ਹਮੇਸ਼ਾ ਹੱਕ ਸੱਚ ਦੀ ਲੜਾਈ ਲੜੀ ਹੈ। ਇਹ ਜਦੋਂ ਦਾ ਅਕਾਲੀ ਦਲ ਬਾਦਲ ਬਣ ਗਿਆ ਉਦੋਂ ਦਾ ਹੀ ਜਿਹੜਾ ਉਹ ਨੁਕਸਾਨ ਹੋਇਆ। ਇੱਕ ਪਰਿਵਾਰ ਦੀ ਕੰਪਨੀ ਜਿਹੜੀ ਪ੍ਰਾਈਵੇਟ ਲਿਮਟਿਡ ਕੰਪਨੀ ਸੀ ਉਹ ਹਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੁਬਾਰਾ ਰਿਵਾਈਜ਼ ਹੋਊਗਾ, ਔਰ ਉਹਦਾ ਰਿਵਾਈਜ਼ ਹੋਣਾ ਜ਼ਰੂਰੀ ਆ। ਉਹ ਇਸ ਕਰਕੇ ਜ਼ਰੂਰੀ ਆ ਕਿ ਉਹ ਜਿਹੜੀ ਸਾਡੀ ਇੱਕ ਵੱਡੀ ਹੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਦੋਂ ਜਿਹੜਾ ਉਹ ਸੰਭਾਲਣਾ ਉਹਦਾ ਜ਼ਰੂਰੀ ਹੈ। ਹੁਣ ਪਤਾ ਨਹੀਂ ਨਵੀਂ ਜਨਰੇਸ਼ਨ ਦੇ ਵਿੱਚੋਂ ਕੋਈ ਆਉਂਦਾ ਇਸ ਪਾਸੇ ਜਾਂ ਨਹੀਂ ਆਊਗਾ। ਆਈ ਹੋਪ ਕਿ ਜਿਹੜੀ ਐਡਾ ਵੱਡਾ ਬਦਲਾਅ ਜਿਹੜਾ ਇਸ ਪਾਸੇ ਵੱਲ ਆਇਆ, ਉਧਰ ਵੀ ਕੁਛ ਨਾ ਕੁਛ ਜਿਹੜਾ ਉਹ ਆਊਗਾ। ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ। ਸ਼੍ਰੋਮਣੀ ਅਕਾਲੀ ਦਲ ਨਹੀਂ ਹਾਰਿਆ ਜੀ, ਬਾਦਲ ਅਕਾਲੀ ਦਲ ਹਾਰਿਆ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਅੱਜ 4-5 ਮਹੀਨੇ ਪਹਿਲਾਂ ਭਾਜੀ ਹੋਣਾ ਨੇ ਇੱਕ ਗੱਲ ਕਹੀ ਸੀ, ਕਹਿੰਦੇ ਵੀ ਜੇ ਨਾ ਐਤਕੀ ਲੋਕ ਸੁਧਰੇ ਤਾਂ ਮੈਂ ਪ੍ਰੋਗਰਾਮ ਦੇਣਾ ਛੱਡ ਦੂੰਗਾ। ਮੈਨੂੰ ਬੜਾ ਫਿਕਰ ਹੁੰਦਾ ਸੀਗਾ ਕਿ ਅਸੀਂ ਤਾਂ ਉਹਨਾਂ ਦੀ ਆਵਾਜ਼ ਸੁਣਦੇ ਹਾਂ ਤੇ ਫਿਰ ਇਹ ਕੀ ਹੋਊਗਾ, ਪਰ ਰੱਬ ਨੇ ਬਹੁਤ ਸੁਣ ਲਈ। ਬਹੁਤ ਬਹੁਤ ਵਧਾਈ ਹੋਵੇ ਇਹਨਾਂ ਨੂੰ। ਪਤਾ ਨਹੀਂ ਇਸੇ ਡਰ ਕਰਕੇ ਵੋਟਾਂ ਪਾਤੀਆਂ ਤੇ ਬਹੁਤ ਵਧਾਈ ਦੇ ਪਾਤਰ ਆ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਉਹ ਜਿਹੜੀਆਂ ਸਿਆਣੀਆਂ ਸਵਾਣੀਆਂ ਨੇ ਜੀ, ਉਹ ਦਾਲ ਦੇ ਕੁਝ ਦਾਣੇ ਜਿਹੜੇ ਚੁੱਕ ਕੇ ਉਹਨੂੰ ਟੋਹ ਕੇ ਦੇਖ ਲੈਂਦੀਆਂ ਨੇ ਵੀ ਦਾਲ ਬਣ ਗਈ ਹੈ। ਸੋ ਉਹ ਲੱਗਦਾ ਸੀਗਾ ਵੀ ਜਿਹੜਾ ਉਹ ਠੀਕ ਉਸ ਪਾਸੇ ਵੱਲ ਜਾ ਰਿਹਾ। ਮੈਂ ਤਾਂ ਹੁਣ ਇਹੀ ਕਹੂੰਗਾ ਵੀ ਮੈਂ ਜਿਹੜਾ ਇਹੋ ਜਿਹਾ ਚੈਲੰਜ ਉਹ ਜਾਣਬੁੱਝ ਕੇ ਕੀਤਾ ਸੀ, ਮੈਨੂੰ ਦਿਸਦਾ ਸੀਗਾ ਕਿ ਜਿਹੜੀ ਆ ਉਹ ਚੇਂਜਸ ਆਊਗੀ। ਇਹ ਗੱਲ ਠੀਕ ਹੈ ਜੀ। ਜਦੋਂ ਵੋਟਾਂ ਪਈਆਂ ਨੇ, ਇੱਕ ਚੈਨਲ ਵਾਲਿਆਂ ਨੇ ਮੈਨੂੰ ਉਹ ਲਗਾਤਾਰ ਕਰਦੇ ਰਹੇ ਕਿ ਤੁਹਾਡਾ ਵਿਊ ਉਹਦੇ ਉੱਤੇ ਲੈਣਾ ਤੁਹਾਡਾ। ਮੈਂ ਕਿਹਾ ਜੀ ਮੈਂ ਫੀਲਡ ਦੇ ਵਿੱਚ ਆ, ਕਿਉਂਕਿ ਮੈਂ ਉਦੋਂ ਲੰਬੀ ਤੇ ਜਿਹੜਾ ਬਠਿੰਡਾ ਏਰੀਆ ਸਾਰੇ ਉਸ ਪਾਸੇ ਵੱਲ ਸੀਗਾ। ਉਹ ਕਹਿੰਦੇ ਜਿੱਥੇ ਵੀ ਉਹ ਗੱਡੀ ਦੇ ਵਿੱਚੋਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ। ਪੈਨਲ ਦੇ ਉੱਤੇ 5 ਜਾਣੇ ਸੀਗੇ, 4 ਜਾਣੇ ਲਗਾਤਾਰ ਮੈਨੂੰ ਜਿਹੜਾ ਜੀ ਉਹ ਦੱਬਣ ਦਾ ਯਤਨ ਕਰਦੇ ਰਹੇ ਕਿ ਉਹ ਹੰਗ ਆ ਰਹੀ ਆ। ਮੈਂ ਕਿਹਾ ਜੀ ਮੈਂ 10 ਤਰੀਕ ਨੂੰ ਤੁਹਾਡੇ ਨਾਲ ਗੱਲ ਕਰੂੰਗਾ, ਮੈਂ ਚੈਲੰਜ ਕਰਨਾ ਤੁਹਾਨੂੰ ਕਿ ਤੁਸੀਂ ਮੈਨੂੰ ਫੋਨ ਕਰੋਗੇ 10 ਤਰੀਕ ਨੂੰ ਕਿ ਹੰਗ ਨਹੀਂ ਆ ਰਹੀ, ਮੈਜੋਰਿਟੀ ਦੇ ਵਿੱਚ ਸਰਕਾਰ ਜਿਹੜੀ ਉਹ ਆਊਗੀ। ਇਹ ਇੱਕ ਵਿਸ਼ਵਾਸ ਸੀਗਾ ਜੀ। ਉਹ ਵਿਸ਼ਵਾਸ ਇਸ ਕਰਕੇ ਸੀਗਾ ਕਿ ਮੈਂ ਦੁਖੀ ਲੋਕਾਂ ਨੂੰ ਦੇਖਿਆ ਜੀ। ਮੈਂ ਉਹਨਾਂ ਨੂੰ ਬਹੁਤ ਨੇੜੇ ਤੋਂ ਉਹਨਾਂ ਦਾ ਦੁੱਖ ਮਹਿਸੂਸ ਕੀਤਾ। ਉਹ ਚਾਹੇ ਹਸਪੀਟਲਾਂ ਦੇ ਵਿੱਚ ਲਗਾਤਾਰ ਜਾਈਦਾ, ਜਿਹੜੇ ਸਰਕਾਰੀ ਹਸਪੀਟਲਾਂ ਦੇ ਵਿੱਚ, ਜਾਂ ਬੈਂਕਾਂ ਜਿਹੜੇ ਮਾਫ ਕਰਨਾ ਬੈਂਕਾਂ ਨਹੀਂ, ਜਿਹੜੇ ਸਰਕਾਰੀ ਦਫ਼ਤਰ ਨੇ, ਜਿਹੜੇ ਸੁਵਿਧਾ ਸੈਂਟਰ ਨੇ, ਦੁਬਿਧਾ ਸੈਂਟਰ ਬਣੇ ਹੋਏ ਆ, ਉਹ ਹੋ ਗਏ। ਪੁਲਿਸ ਚੌਂਕੀਆਂ ਦੇ ਵਿੱਚ, ਪੁਲਿਸ ਥਾਣਿਆਂ ਦੇ ਵਿੱਚ ਹਾਹਾਕਾਰ ਮਚੀ ਹੋਈ ਸੀਗੀ। ਉਹ ਚੀਜ਼ ਦੱਸਦੀ ਸੀ ਕਿ ਲੋਕ ਬਹੁਤ ਤੰਗ ਨੇ। ਉਹ ਚੀਜ਼ਾਂ ਬਹੁਤ ਸਾਰਿਆਂ ਨੇ ਮਹਿਸੂਸ ਨਹੀਂ ਕੀਤੀਆਂ। ਕਿਸੇ ਨੇ ਦਾਲ ਦੇ ਨਾ ਉਹ ਦਾਣੇ ਚੁੱਕ ਕੇ ਟੋਹ ਕੇ ਵੇਖੇ ਨਹੀਂ। ਕਮਰਿਆਂ ਦੇ ਵਿੱਚ ਬੈਠ ਕੇ ਜਿਹੜੀ ਉਹ ਗੱਲ
ਕਰਦੇ ਰਹੇ। ਮੇਰੀ ਚਾਚੇ ਜੇ ਕਿਸੇ ਨੇ ਸਿੱਖਣਾ ਹੋਵੇ, ਅਸੀਂ ਕਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਸਦਾ ਬਹਿ ਰਹਿਣਾ, ਤਾਂ ਉਹ ਇਹ ਚੀਜ਼ ਜਿਹੜੀ ਜੀ ਉਹ ਜ਼ਰੂਰ ਵੇਖਣ ਕਿ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਹੋ, ਲੋਕਾਂ ਤੋਂ ਪੁੱਛਦੇ ਹੋ, ਤੇ ਲੋਕ ਤੁਹਾਨੂੰ ਦਿਲ ਫਰੋਲ ਦਿੰਦੇ ਆ। ਤੁਹਾਨੂੰ ਫਰੋਲਣਾ ਆਉਣਾ ਚਾਹੀਦਾ ਹੈ। ਜ਼ਰੂਰੀ ਨਹੀਂ ਗਾ ਕਿ ਕੈਮਰਾ ਤੇ ਮਾਈਕ ਤੁਹਾਡੇ ਕੋਲੇ ਹੋਵੇ। ਸੱਥਾਂ ਦੇ ਵਿੱਚ ਬੈਠੋ, ਉਹਨਾਂ ਵਰਗੇ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਗੱਲ ਸ਼ੁਰੂ ਕਰੋ, ਬਹੁਤ ਕੁਝ ਦੱਸ ਦਿੰਦੇ ਆ। ਲੰਬੀ ਦੇ ਵਿੱਚ ਮੈਂ ਇੱਕ ਗੱਲਬਾਤ ਕੀਤੀ ਸੀ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉਹ ਦੇਖੀ। ਅੱਜ ਤੁਸੀਂ ਉਹਨੂੰ ਦੇਖਣਾ, ਤੁਸੀਂ ਇਹ ਦੱਸਣਾ ਕਿ ਇੰਨੇ ਸਮਾਂ ਪਹਿਲਾਂ ਐਡੀਆਂ ਵੱਡੀਆਂ ਪ੍ਰੈਡਿਕਸ਼ਨ ਕਿਵੇਂ ਕਰ ਦਿੱਤੀਆਂ ਸੀਗੀਆਂ। ਹਾਂਜੀ, ਜਦ ਕਿ ਬਹੁਤ ਸੀਨੀਅਰ ਪੱਤਰਕਾਰ ਤੇ ਵੱਡੇ ਜਨਾਂ ਤੇ ਬੈਠੇ ਲੋਕ ਆ, ਉਹ ਭਾਜਪਾ ਨਾਲ ਰਲਾ ਕੇ ਸਰਕਾਰਾਂ ਪੰਜਾਬ ਦੇ ਵਿੱਚ ਬਣਾ ਰਹੇ ਸੀ ਉਸ ਟਾਈਮ ਦੇ ਉੱਤੇ। ਤੇ ਸਵਾਲ ਇੱਥੇ ਵੀ ਆਉਂਦੇ ਸੀ ਵੀ ਤੁਹਾਡੇ ਰੇਡੀਓ ਤੇ ਇਦਾਂ ਕਿੱਦਾਂ ਕਿਹਾ ਜਾਂਦਾ ਹੈ। ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜੀ ਸਾਰਿਆਂ ਦੇ। ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਖੇਡ ਬੜੀ ਨਿਆਰੀ ਆ। ਅਕਾਲੀ ਦਲ ਦੇ ਵਿੱਚੋਂ ਇਹ ਜਿਹੜੇ ਸੀਗੇ ਇਹਨਾਂ ਨੂੰ ਸਾਫ਼ ਕਰਾਇਆ ਤੇ ਉਹਨਾਂ ਦਾ ਸਿਹਰਾ ਜਿਹੜਾ ਸੀਗਾ ਉਹ ਲੈ ਗਈ ਆਮ ਪਾਰਟੀ। ਦੇਖੋ ਕਿੱਡੇ ਰੰਗ ਨਿਆਰੇ ਆ। ਸੋ ਇਸ ਕਰਕੇ ਆਪ ਜੀ ਦਾ, ਸਾਰੀ ਟੀਮ ਦਾ ਤੇ ਪੰਨੂ ਸਾਹਿਬ ਦਾ, ਸਭ ਦਾ ਬਹੁਤ ਬਹੁਤ ਧੰਨਵਾਦ ਹੈ, ਸ਼ੁਕਰ ਆ। ਤੇ ਮੇਰੀਆਂ ਗੱਲਾਂ ਦੇ ਜਵਾਬ ਜਿਹੜੇ ਆ ਨਾ ਉਹ ਤਕਰੀਬਨ ਸਾਰੀਆਂ ਦੇ ਨਾ ਆ ਗਏ ਆ ਹੁਣ ਤੱਕ। ਕਿਸੇ ਨੇ ਨਾ ਜੀ ਕਾਲਰ ਨੇ ਜ਼ਰੂਰ ਉਹ ਕਹਿ ਦਿੱਤਾ ਤੇ ਇਹਨਾਂ ਨੇ ਉਹ ਸਪਸ਼ਟ ਰੂਪ ਤੇ ਉਹਨਾਂ ਨੂੰ ਐਕਸਪਲੇਨ ਕਰ ਦਿੱਤਾ। ਇੱਕ ਚੀਜ਼ ਦਾ ਨਾ ਮੈਨੂੰ ਦੱਸਣ ਪੰਨੂ ਸਾਹਿਬ ਹੋਣੀ ਵੀ ਇਹ ਜਿਹੜਾ ਰੰਗ ਆ ਬਸੰਤੀ ਤੇ ਕੇਸਰੀ ਰੰਗ, ਇਹ ਕਨਫਿਊਜ਼ ਤਾਂ ਨਹੀਂ ਕਰਦਾ ਲੋਕਾਂ ਨੂੰ ਦੋਨਾਂ ਨੂੰ? ਕਿਉਂਕਿ ਜਿਹੜੇ ਮੇਰੇ ਵਰਗੇ ਆ ਨਾ, ਮੈਨੂੰ ਤੁਹਾਨੂੰ ਦੱਸਾਂ ਕਿ ਮੇਰੀ ਸਮਝ ਮੁਤਾਬਕ ਦੋਨੇ ਰੰਗ ਇੱਕ ਦੂਜੇ ਦੇ ਨਾਲ ਬਹੁਤ ਮਿਲਦੇ ਆ, ਕੇਸਰੀ ਤੇ ਬਸੰਤੀ। ਇਹਦੇ ਉੱਤੇ ਦੱਸੋ ਬਈ ਕਿ ਕੀ ਲੋਕਾਂ ਦਾ ਕੀ ਪ੍ਰਭਾਵ ਆ? ਕਿਉਂਕਿ ਜਿਹੜੇ ਵੇਚਣ ਵਾਲੇ ਆ ਨਾ ਜੀ, ਉਹਨਾਂ ਨੇ ਤੇ ਆਪਣੇ ਥਾਨ ਕੱਢਣੇ ਆ। ਉਹ ਕੀ ਉਹਦੇ ਨਾਂ ਤੇ ਉਹ ਤੇ ਕਿਉਂ ਇਹ ਰੰਗ ਕਿੱਦਾਂ ਸਿਲੈਕਟ ਹੋ ਗਿਆ? ਇਹ ਜਿਹੜਾ ਬਸੰਤੀ ਆ, ਇਹ ਉਹ ਤਾਂ ਨਹੀਂ ਕਿ ਮੇਰਾ ਰੰਗ ਦੇ ਬਸੰਤੀ ਚੋਲਾ ਜੋ ਭਗਤ ਸਿੰਘ ਹੋਣਾ ਦੇ ਚਾਚਾ ਜੀ ਹੁਣੀ ਜੋ ਗਾਉਂਦੇ ਹੁੰਦੇ ਸੀ। ਇੱਥੇ ਮੈਂ ਥੋੜਾ ਜਿਹਾ ਕਨਫਿਊਜ਼ ਹੋਇਆ ਆ। ਉਹ ਕਰ ਦਿਓ ਤੇ ਨਹੀਂ ਤਾਂ ਟਾਈਮ ਹੋ ਗਿਆ ਆ, ਇਹਦਾ ਜਵਾਬ ਫੇਰ ਦੇ ਦਿਓ। ਥੈਂਕ ਯੂ। ਇਹਦੇ ਇੱਕੋ ਰੰਗ ਹੈ, ਦੋਨੋਂ ਰੰਗ ਇੱਕੋ ਨੇ। ਇਹ ਜਿਹੜਾ ਰੰਗ ਹੈ ਇਹ ਕੁਰਬਾਨੀ ਦਾ ਰੰਗ ਸਮਝਿਆ ਜਾਂਦਾ ਹੈ। ਇੱਕ ਜਜ਼ਬਾ ਪੈਦਾ ਕਰਨ ਵਾਲਾ ਰੰਗ ਜਿਹੜਾ ਉਹ ਗਿਣਿਆ ਜਾਂਦਾ ਹੈ, ਕਿ ਜੋਸ਼ ਭਰਨ ਵਾਲਾ ਰੰਗ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇੱਕ ਵਾਰੀ 1999 ਦੇ ਵਿੱਚ ਵੀ ਇਹ ਰੰਗ ਉਭਰਿਆ ਸੀ। ਜੇ ਬਹੁਤ ਪਿੱਛੇ ਜਾਓ ਤੇ ਸੁਖਜਿੰਦਰ ਸਿੰਘ ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸਨ, ਉਹ ਮਿਨਿਸਟਰ ਵੀ ਰਹੇ ਪੰਜਾਬ ਦੇ ਵਿੱਚ। ਉਹਨਾਂ ਨੇ ਕਿਸੇ ਵੇਲੇ ਪੱਗ ਬੰਨੀ ਸੀ ਜਿਹੜੀ ਇਹ ਰੰਗ ਦੀ, ਔਰ ਉਹਨਾਂ ਨੇ ਖਾਲਿਸਤਾਨ ਦਾ ਨਾਅਰਾ ਜਿਹੜਾ ਉਸ ਵੇਲੇ ਲਾਇਆ ਸੀਗਾ। ਬਾਅਦ ਦੇ ਵਿੱਚ ਇਹ ਰੰਗ ਕਿਸਾਨ ਅੰਦੋਲਨ ਦੇ ਦੌਰਾਨ ਵੀ ਉਭਰਿਆ। ਜਦੋਂ ਇਨਕਲਾਬ ਜਿੰਦਾਬਾਦ ਦੀ ਗੱਲ ਹੋਊਗੀ, ਜਦੋਂ ਜੋਸ਼ ਦੀ ਗੱਲ ਹੋਊਗੀ, ਜਜ਼ਬੇ ਦੀ ਗੱਲ ਹੋਊਗੀ, ਇਹ ਰੰਗ ਉਭਰੂਗਾ, ਆਪੇ ਉਭਰੂਗਾ। ਮੈਂ ਕੱਲ ਦੇ ਜੇ ਤੁਸੀਂ ਪ੍ਰੋਗਰਾਮ ਸੁਣਿਆ ਹੋਵੇ ਤਾਂ ਮੈਂ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਕਿਤੇ ਕਿਸੇ ਜਗ੍ਹਾ ਦੇ ਉੱਤੇ ਇਹ ਨਹੀਂ ਹੈਗਾ ਕਿ ਚਿੱਟਾ ਰੰਗ ਕੋਈ ਕਾਂਗਰਸ ਨੇ ਰਜਿਸਟਰਡ ਕਰਾਇਆ ਹੋਇਆ ਜਾਂ ਨੀਲਾ ਰੰਗ ਜਿਹੜਾ ਉਹ ਅਕਾਲੀਆਂ ਨੇ ਰਜਿਸਟਰ ਕਰਾਇਆ ਹੋਇਆ। ਇਸ ਤਰ੍ਹਾਂ ਦਾ ਨਹੀਂ ਹੈਗਾ। ਨਾ ਪੀਲਾ ਰੰਗ ਜਿਹੜਾ ਜਾਂ ਬਸੰਤੀ ਰੰਗ ਜਿਹੜਾ ਉਹ ਕੋਈ ਆਮ ਆਦਮੀ ਪਾਰਟੀ ਨੇ ਰਜਿਸਟਰਡ ਕਰਵਾਇਆ ਹੋਇਆ। ਇਹ ਮਹਿਜ਼ ਬਣ ਗਿਆ। ਸ਼ਾਇਦ ਜਿਵੇਂ ਜਦੋਂ ਪੱਗ ਬੰਨਣੀ ਸ਼ੁਰੂ ਕੀਤੀ ਆ 2014 ਦੀਆਂ ਇਲੈਕਸ਼ਨਾਂ ਦੇ ਵਿੱਚ, ਭਗਵੰਤ ਮਾਨ ਹੋਰੀ ਪੱਗ ਨਹੀਂ ਸਨ ਬੰਨਦੇ ਪਹਿਲਾਂ। ਬਾਅਦ ਦੇ ਵਿੱਚ ਉਹਨਾਂ ਨੇ ਪੱਗ ਬੰਨ ਕੇ ਜਾਣਾ ਸ਼ੁਰੂ ਕਰ ਦਿੱਤਾ ਲੋਕ ਸਭਾ ਦੇ ਵਿੱਚ ਡਾਇਰੈਕਟਲੀ, ਔਰ ਉਹਨਾਂ ਨੇ ਪੀਲੀ ਪੱਗ ਬੰਨੀ, ਫਿਰ ਉਹਨਾਂ ਪੀਲੀ ਪੱਗ ਛੱਡੀ ਨਹੀਂ। ਤੇ ਹੌਲੀ ਹੌਲੀ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਜਿਹੜੇ ਆਗੂ ਨੇ ਜਿਹੜੇ ਪੱਗ ਬੰਨਦੇ ਨੇ, ਉਹਨਾਂ ਨੇ ਪੀਲੀ ਪੱਗ ਬੰਨਣੀ ਸ਼ੁਰੂ ਕਰ ਦਿੱਤੀ। ਉਹਨੂੰ ਵੇਖ ਕੇ ਇਹ ਰੰਗ ਉੱਭਰ ਗਿਆ। ਅਦਰਵਾਈਜ਼ ਹੋਰ ਕੁਛ ਨਹੀਂ, ਜੋਸ਼ੀਲਾ ਰੰਗ ਹੈ, ਜਿਹੜਾ ਜੋਸ਼ ਪੈਦਾ ਕਰਨ ਵਾਲਾ ਰੰਗ ਹੈ। ਚੰਗਾ ਹੋਇਆ ਮੈਨੂੰ ਲੱਗਦਾ ਕਿ ਇੱਕ ਚੰਗਾ ਰੰਗ ਵੀ ਜਿਹੜਾ ਉਹ ਪੰਜਾਬ ਨੂੰ ਮਿਲਿਆ। ਹੋਪ ਕਿ ਇਹ ਰੰਗ ਦੇ ਹਿਸਾਬ ਦੇ ਨਾਲ ਸਾਰਾ ਕੁਝ ਠੀਕ ਠਾਕ ਚੱਲੇ ਜੀ। ਜੀ ਲਾਸਟ ਕਾਲਰ ਨੇ ਗੁਰਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਮੈਂ ਉਹੀ ਸਿੰਘ ਬੋਲਦਾ ਜਿਹਨੂੰ ਤੁਸੀਂ ਰੇਡੀਓ ਦਿੱਤਾ ਹੋਇਆ। ਜੀ ਦੱਸੋ ਜੀ, ਸਵਾਲ ਕੀ ਹੈ? ਭਾਈ ਬਲਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜਿਹੜਾ ਤੁਸੀਂ ਉਹ ਗੱਲ ਕਰ ਰਹੇ ਸੀ ਨਾ ਸ਼੍ਰੋਮਣੀ ਕਮੇਟੀ ਦੀ ਤਬਦੀਲੀ ਦੀ, ਉਹਦੇ ਵਿੱਚ ਨਾ 10-12 ਬੰਦੇ ਹੋਰ ਵੀ ਹੈਗੇ ਨੇ। ਜੇ ਸੰਤ ਹਰੀ ਸਿੰਘ ਨੇ ਨਾ ਰੰਧਾਵੇ ਵਾਲੇ, ਉਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ, ਉਹਨਾਂ ਦਾ ਗਰੁੱਪ ਹੈਗਾ, ਕੋਈ 12-13 ਬੰਦੇ ਹੈਗੇ ਆ। ਉਹ ਇਸ ਗੱਲ ਨੂੰ ਬਹੁਤ ਉਭਾਰ ਸਕਦੇ ਨੇ, ਇਸ ਗੱਲ ਨੂੰ ਬਹੁਤ ਚੁੱਕ ਸਕਦੇ ਨੇ। ਤਬਦੀਲੀ ਦੇ ਵਿੱਚ ਉਹਨਾਂ ਦਾ ਕਾਫੀ ਰੋਲ ਹੁੰਦਾ। ਜੇ ਤੁਹਾਡੇ ਵਰਗੇ ਬੰਦੇ ਉਹਨਾਂ ਨੂੰ ਥੋੜੀ ਜਿਹੀ ਹਲਾਸ਼ੇਰੀ ਦੇਣ। ਮੇਰੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਰਹੀ ਆ। ਖੈਰ ਹੁਣ ਟਾਈਮ ਹੋ ਚੱਲਿਆ, ਮੈਂ ਵਿਸਤਾਰ ਵੱਲ ਨਾ ਜਾਵਾਂ। ਮੈਨੂੰ ਆਪਣਾ ਫੋਨ ਦੇ ਸਕਦੇ ਹੋ? ਮੈਂ ਇੰਡੀਆ ਆ ਰਿਹਾ, ਤੁਹਾਨੂੰ ਮੈਂ ਮਿਲਣਾ ਚਾਹੁੰਦਾ ਵਾਂ। ਹਾਂਜੀ, ਬਾਅਦ ਚ ਲੈ ਲੈ ਜੀ। ਧੰਨਵਾਦ ਜੀ। ਜਿਹੜਾ ਵੀ ਪਾ ਸਕਦਾ ਜੀ, ਇਹ ਤਾਂ ਕੋਈ ਰਿਸਟ੍ਰਿਕਸ਼ਨ ਹੈ ਨਹੀਂ ਕਿ ਆਹ ਜਿਹੜੇ ਬੰਦੇ ਨੇ ਉਹ ਪਾ ਸਕਦੇ ਨੇ। ਜਿਹੜਾ ਵੀ ਇਹਦੇ ਵਿੱਚ ਯੋਗਦਾਨ ਪਾ ਸਕੇ ਉਹੀ ਹੈ। ਇੱਕ ਲਫ਼ਜ਼ ਤੁਸੀਂ ਮੇਰੇ ਨਾਮ ਦੇ ਮੂਹਰੇ ਲਾਇਆ ਜੀ, ਭਾਈ ਲਫ਼ਜ਼ ਬਹੁਤ ਵੱਡਾ ਲਫ਼ਜ਼ ਹੈ ਜੀ। ਇਹ ਹਰੇਕ ਦੇ ਮੂਹਰੇ ਨਹੀਂ ਲੱਗ ਸਕਦਾ ਜੀ। ਤੋ ਇਸ ਕਰਕੇ ਮੈਂ ਇੱਕ ਬੇਨਤੀ ਦੇ ਤੌਰ ਦੇ ਉੱਤੇ ਤੁਹਾਨੂੰ ਜਿਹੜਾ ਜੀ ਕਰਦਾ ਕਿ ਇਹ ਲਫ਼ਜ਼ ਦੇ ਵਾਸਤੇ ਸ਼ਾਇਦ ਮੈਂ ਇਹਦੇ ਯੋਗ ਨਹੀਂ ਹੈਗਾ ਜੀ ਕਿਸੇ ਵੀ ਤਰੀਕੇ ਨਾਲ। ਇਹ ਬਹੁਤ ਵੱਡਾ ਲਫ਼ਜ਼ ਹੈ ਮੇਰੇ ਵਾਸਤੇ। ਬੇਨਤੀ ਹੈ ਜੀ ਹੱਥ ਜੋੜ ਕੇ ਕਿ ਇਹਨੂੰ ਮੇਰੇ ਨਾਂ ਦੇ ਅੱਗੇ ਨਾ ਜਿਹੜਾ ਜੀ ਉਹ ਵਰਤਣਾ ਕਦੇ ਵੀ। ਉਮੀਦ ਹੈ ਜੀ ਤੁਸੀਂ ਮੇਰੀ ਬੇਨਤੀ ਨੂੰ ਇਹਨੂੰ ਪ੍ਰਵਾਨ ਕਰੋਗੇ। ਜਿਹੜੇ ਵੀ ਇਸ ਮਾਮਲੇ ਦੇ ਵਿੱਚ ਲੱਗੇ ਹੋਏ ਆ, ਜਿਹੜੇ ਵੀ ਕੁਝ ਕਰਨਾ ਚਾਹੁੰਦੇ ਆ, ਤੇ ਉਹਨਾਂ ਨੂੰ ਜਿਹੜੀਆਂ ਨਿੱਕੀਆਂ ਕਿਹੜਾਂ ਨੇ ਨਾ ਜੀ, ਉਹ ਛੱਡ ਕੇ ਹੁਣ ਸਾਹਮਣੇ ਆਉਣਾ ਪਊਗਾ। ਸਾਂਝਾ ਕੰਮ ਹੈ ਜੀ, ਸਾਰਿਆਂ ਨੂੰ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।